ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ। ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 9 अगस्त 2021 25 सावन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਜਿਨ੍ਹਾਂ ਨੇ ਸਪਾਂਸਰ ਕੀਤਾ ਹੈ ਉਹਨਾਂ ਬਾਰੇ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਨਿਊਯਾਰਕ ਤੋਂ ਸਰਦਾਰ ਪ੍ਰੀਤ ਇੰਦਰ ਸਿੰਘ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਇਹਨਾਂ ਨੇ ਟੀਵੀ 84 ਵੱਲੋਂ ਮੀਡੀਆ ਵਿੱਚ ਕੀਤੇ ਜਾ ਰਹੇ ਕੰਮ ਲਈ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਜਿਹੜੀ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ ਅਤੇ ਦਰਸ਼ਕਾਂ ਲਈ ਇਹੀ ਸੁਨੇਹਾ ਦਿੱਤਾ ਹੈ ਕਿ ਆਜ਼ਾਦੀ ਪੱਖੀ ਜੋ ਸਿੱਖ ਜਥੇਬੰਦੀਆਂ ਦੀ ਮਦਦ ਕੀਤੀ ਜਾਵੇ। ਸੋ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਦਸਵੰਧ ਕੱਢ ਕੇ ਆਪਣਾ ਜਿਹੜਾ ਯੋਗਦਾਨ ਹੈ ਕੌਮੀ ਕਾਰਜਾਂ ਵਿੱਚ ਪਾਈਏ। ਕੌਮ ਦੀ ਆਜ਼ਾਦੀ ਲਈ ਕੰਮ ਕਰ ਰਹੀਆਂ ਜਿਹੜੀਆਂ ਜਥੇਬੰਦੀਆਂ ਦੇ ਹੱਥ ਜਿਹੜੇ ਨੇ ਉਹ ਮਜ਼ਬੂਤ ਕਰੀਏ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪ੍ਰੀਤ ਇੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166619184। ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ। ਇਸ ਵੀਕ ਦਾ ਵੀਅਰਸ ਅਸੀਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਤੁਸੀਂ ਬੜਾ ਹੀ ਚਾਵਾਂ ਤੇ ਖੁਸ਼ੀਆਂ ਨਾਲ ਗੁਜ਼ਾਰਿਆ ਹੋਵੇਗਾ। ਸੋ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ, ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪਾਕਿਸਤਾਨ ਤੇ ਭਾਰਤ ਜਿਹੜੀ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਜਿਹੜਾ ਉਹ ਮਨਾ ਰਹੇ ਹਨ ਔਰ ਜਦੋਂ ਕਿ ਸਿੱਖ ਕਸ਼ਮੀਰੀ ਨਾਗਾ ਕੌਮਾਂ ਜਿਹੜੀਆਂ ਨੇ ਭਾਰਤੀ ਨਕਸ਼ੇ ਵਿੱਚ ਕੈਦ ਆਪਣੀ 47 ਦੌਰ ਦੀ ਜਿਹੜੀ ਲੀਡਰਸ਼ਿਪ ਨੂੰ ਕੋਸ ਰਹੀਆਂ ਨੇ। ਸੋ 7 ਅਗਸਤ ਦਾ ਜਿਹੜਾ ਦਿਨ ਹੈ ਉਹ ਇੱਕ ਐਸਾ ਦਿਨ ਹੋ ਨਿਬੜਿਆ ਜਦੋਂ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਉਦਮ ਨਾਲ ਐਟਲਾਂਟਿਕ ਓਸ਼ਨ ਦੇ ਵਿਚਕਾਰ ਪਾਕਿਸਤਾਨ ਦੇ ਜਿਹੜੇ ਝੰਡੇ ਦੇ ਨਾਲ ਹੈ ਖਾਲਿਸਤਾਨ ਤੇ ਕਸ਼ਮੀਰ ਦੇ ਝੰਡੇ ਵੀ ਲਹਿਰਾਏ ਗਏ। ਸੋ ਇਹ ਇੱਕ ਯਾਦਗਾਰੀ ਵੀਅਰਸ ਪ੍ਰੋਗਰਾਮ ਹੋਣ ਬੜਿਆ। ਇਸ ਬਾਰੇ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਵੀਰ ਪ੍ਰੀਤ ਇੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਦੋਂ ਮੈਂ ਅਕਸਰ ਇਹ ਕਹਿੰਦਾ ਹਾਂ ਕਿ ਇੱਕ ਪਾਸੇ ਬਹੁਤ ਵੱਡੇ ਹਿੱਸੇ ਦੇ ਵਿੱਚ ਬੇਸ਼ੱਕ ਅਸੀਂ ਕੁੰਭਕਰਨੀ ਨੀਂਦ ਦੇਖਦੇ ਹਾਂ ਕਿ ਉਹ ਸੁੱਤੇ ਹੋਏ ਨੇ, ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੈ ਕਿ ਗੁਲਾਮੀ ਦੇ ਸੰਗਲ ਕੱਟਣਾ ਹੀ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਦੂਸਰੇ ਪਾਸੇ ਸਾਡੇ ਉਹ ਵੀਰ ਭੈਣਾਂ ਵੀ ਨੇ ਜਿਹੜੇ ਬੇਸ਼ੱਕ ਕੋਈ ਲਾਈਮਲਾਈਟ 'ਚ ਨਹੀਂ ਆਉਂਦੇ, ਅੱਗੇ ਆ ਕੇ ਉਹਨਾਂ ਨੂੰ ਫੋਟੋਆਂ ਖਿਚਾਉਣ ਦਾ ਚਾਅ ਨਹੀਂ ਹੁੰਦਾ, ਪਰ ਬਤੌਰੇ ਸਿੱਖ ਉਹ ਮਹਿਸੂਸ ਕਰਦੇ ਨੇ ਕਿ ਕੌਮ ਦੀ ਆਜ਼ਾਦੀ ਲਈ ਕੁਛ ਨਾ ਕੁਛ ਕਰਨਾ ਬਣਦਾ ਹੈ। ਔਰ ਵੀਰ ਪ੍ਰੀਤ ਇੰਦਰ ਸਿੰਘ ਉਹਨਾਂ ਵੀਰਾਂ ਚੋਂ ਨੇ। ਹਾਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਸਿਰਫ ਗੁੰਮਨਾਮ ਰਹਿ ਕੇ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਵੀ ਕਰਦੇ ਹਾਂ। ਉਹਨਾਂ ਦੀ ਗੁਮਨਾਮੀ ਸਤਿਗੁਰੂ ਦੇ ਦਰਬਾਰ 'ਚ ਤਾਂ ਕਬੂਲ ਹੈ, ਕਿਉਂਕਿ ਅਸੀਂ ਜਦੋਂ ਇਹ ਪੜ੍ਹਦੇ ਹਾਂ ਕਿ ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਮਤਲਬ ਇਹ ਹੈ ਕਿ ਬਹੁਤ ਵਾਰੀ ਅਸੀਂ ਆਪਣੀ ਲੋੜਾਂ ਦੀ ਵੱਡੀ ਫਰਿਸ਼ਤ ਰੱਬ ਦੇ ਅੱਗੇ ਰੱਖਦੇ ਹਾਂ, ਵਾਹਿਗੁਰੂ ਦੇ ਅੱਗੇ ਰੱਖਦੇ ਹਾਂ, ਪਰ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਭਾਈ ਜਦੋਂ ਤੁਸੀਂ
ਉਸ ਦੇ ਹੋ ਜਾਂਦੇ ਹੋ, ਉਹਨੂੰ ਬੋਲ ਕੇ ਦੱਸਣ ਦੀ ਵੀ ਲੋੜ ਨਹੀਂ ਹੁੰਦੀ। ਅੱਖਰ ਤਾਂ ਅਸੀਂ ਆਪਣੀ ਜ਼ਬਾਨ ਨਾਲ ਘੜਦੇ ਆ ਉਹਨਾਂ ਨੂੰ ਕਹਿਣ ਦੇ ਲਈ, ਵੀ ਉਹਦੀ ਵੀ ਲੋੜ ਨਹੀਂ ਹੁੰਦੀ। ਉਹ ਸਾਰੀਆਂ ਨੂੰ ਜਾਣਦਾ ਹੈ, ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਪਰ ਫਿਰ ਵੀ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਵੀਰ ਜਿਹੜੇ ਇਸ ਪਾਸੇ ਉਦਮ ਕਰਦੇ ਨੇ ਉਹਨਾਂ ਦੀ ਰੈਕਗਨੀਸ਼ਨ ਹੋਏ। ਵੀਰ ਪ੍ਰੀਤਿੰਦਰ ਸਿੰਘ ਅਕਸਰ ਗੁਰਦੁਆਰਾ ਸੰਤ ਸਾਗਰ ਜਦੋਂ ਵੀ ਸਾਡਾ ਜਾਣ ਹੁੰਦਾ ਉਦੋਂ ਵੀ ਉਹਨਾਂ ਦੇ ਦੀਦਾਰ ਹੁੰਦੇ ਨੇ, ਔਰ ਅਕਸਰ ਜਦੋਂ ਕਿ ਵੱਡੇ ਨਗਰ ਕੀਰਤਨ ਜਾਂ ਕੋਈ ਪ੍ਰੋਟੈਸਟ, ਔਰ ਗੁਰਦੁਆਰਾ ਸੰਤ ਸਾਗਰ ਬਾਬਾ ਸੱਜਣ ਸਿੰਘ ਹਮੇਸ਼ਾ ਹੀ ਪੰਥਕ ਮੁੱਦਿਆਂ ਦੇ ਉੱਤੇ ਅੱਗੇ ਪਾਰਟਿਸਿਪੇਟ ਕਰਦੇ ਨੇ, ਉੱਥੇ ਵੀ ਉਹਨਾਂ ਦੇ ਦੀਦਾਰ ਹੁੰਦੇ ਨੇ ਵੀਰ ਪ੍ਰੀਤਿੰਦਰ ਸਿੰਘ ਹੋਰਾਂ ਦੇ, ਔਰ ਅਸੀਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਯੌਮੇ ਆਜ਼ਾਦੀ, ਜਸ਼ਨ ਆਜ਼ਾਦੀ, ਸੁਤੰਤਰਤਾ ਦਿਵਸ, ਇੰਡੀਪੈਂਡੈਂਸ ਦਿਵਸ, ਆਜ਼ਾਦੀ ਦਿਵਸ। ਹੁਣ ਇਹਦੇ 'ਚ ਜੇ ਪਹਿਲਾਂ ਭਾਰਤ ਤੋਂ ਗੱਲ ਸ਼ੁਰੂ ਕਰੀਏ ਤੇ ਨਰਿੰਦਰ ਮੋਦੀ, ਅਮਿਤ ਸ਼ਾਹ ਦੀ ਗੁੰਡਿਆਂ ਕਾਤਲਾਂ ਦੀ ਟੀਮ ਇਸ ਸਾਰੇ ਵਰ੍ਹੇ ਨੂੰ 75ਵੀਂ ਜਿਹੜੀ ਹੈ ਇੰਡੀਅਨ ਇੰਡੀਪੈਂਡੈਂਸ ਡੇ ਦੀ ਸੈਲੀਬ੍ਰੇਸ਼ਨ ਦੇ ਨਾਲ ਕਈ ਕੁਝ ਡਰਾਮੇਬਾਜ਼ੀਆਂ ਕਰ ਰਹੇ ਨੇ। ਹਾਲਾਂ ਇਹ ਵੀ ਕਈਆਂ ਦੇ ਲਈ ਇਹ 74 ਸਾਲ ਬਣਦੇ ਨੇ, ਕਿਸੇ ਲਈ 75 ਬਣਦੇ ਨੇ। ਗੱਲ ਤਾਂ ਇਹ ਹੈ ਵੀ ਜੇ ਤੁਸੀਂ ਜਿਸ ਦਿਨ ਆਜ਼ਾਦੀ ਹੁੰਦੀ ਆ ਉਹਨੂੰ ਪਹਿਲਾ ਦਿਨ ਮੰਨ ਲਓ ਤੇ ਫਿਰ ਜਿਹੜਾ ਉਹ 75ਵਾਂ ਬਣ ਜਾਂਦਾ, ਨਾ ਵੀ ਹੋਏ। ਉਹ ਥੋੜਾ ਬਹੁਤ ਦੇਸੀਆਂ ਦਾ ਤੇ ਅਮਰੀਕਨ ਕਾਊਂਟਿੰਗ ਸਿਸਟਮ 'ਚ ਫਰਕ ਹੁੰਦਾ ਹੈ। ਐਂਡ ਆਫ ਦਾ ਈਅਰ ਤੋਂ ਕਈ ਜਿਹੜਾ ਉਹ ਸ਼ੁਰੂ ਕਰਦੇ ਨੇ। ਪਰ ਗੱਲ ਸਾਡੇ ਲਈ ਇਹ ਮੈਟਰ ਨਹੀਂ ਕਰਦਾ ਕਿ ਜਦੋਂ ਪਹਿਲੀ ਵਰ੍ਹੇਗੰਢ ਸੀ ਆਜ਼ਾਦੀ ਦੀ, ਉਦੋਂ ਸਿੱਖਾਂ, ਕਸ਼ਮੀਰੀਆਂ, ਨਾਗਿਆਂ ਜਾਂ ਬਾਕੀ ਜਿਹੜੀਆਂ ਅਕਲੀਅਤਾਂ ਦੇ ਨਾਲ ਕੀ ਵਰਤਾਰਾ ਸ਼ੁਰੂ ਹੋਇਆ, ਤੇ ਅੱਜ 74 ਜਾਂ 75 ਸਾਲ ਬਾਅਦ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਅਸੀਂ ਕਿੱਥੇ ਆ ਕੇ ਖੜੇ। ਸੋ ਗੱਲ ਇਹ ਹੈ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅੰਗਰੇਜ਼ ਜਿਹੜਾ ਕਿ ਦੂਸਰੇ ਸੰਸਾਰ ਯੁੱਧ ਦੇ ਦੌਰਾਨ ਇੰਨਾ ਕਰਜ਼ਾਈ ਹੋ ਗਿਆ, ਇਹ ਬੇਸ਼ੱਕ ਵੱਡੀਆਂ ਬਸਤੀਆਂ, ਕਾਲੋਨੀਜ਼ ਇਹਨਾਂ ਕੋਲ ਸੀ, ਪਰ ਇਹ ਇੰਨੇ ਕੁ ਕਰਜ਼ਾਈ ਹੋਏ ਕਿ ਇਹਨਾਂ ਨੇ ਦੇਖਿਆ ਕਿ ਹੁਣ ਅਸੀਂ ਹੋਲਡ ਨਹੀਂ ਕਰ ਸਕਦੇ ਜ਼ਿਆਦਾ ਦੇਰ, ਔਰ ਅਗਲੇ 10 ਸਾਲਾਂ 'ਚ ਅਸੀਂ 1945 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ, ਤੇ ਅਗਲੇ 10-12 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ 60 ਤੋਂ ਜ਼ਿਆਦਾ ਮੁਲਕ ਜਿਹੜੇ ਨੇ ਉਹ ਬ੍ਰਿਟਿਸ਼ ਦੇ ਥੱਲੇ ਜਿਹੜੀਆਂ ਕਾਲੋਨੀ ਸੀ ਉਹ ਉਹਨਾਂ ਨੂੰ ਛੱਡਦੇ ਨੇ। ਸੋ ਭਾਰਤ ਨੂੰ 15 ਅਗਸਤ 1947 ਬੇਸ਼ੱਕ ਭਾਰਤ ਵਾਲੇ ਕਹਿੰਦੇ ਨੇ, ਇੱਧਰ ਅਸੀਂ 14 ਅਗਸਤ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਕਿਉਂਕਿ ਪਾਕਿਸਤਾਨ ਨੇ ਜਿਹੜਾ ਇੱਕ ਦਿਨ ਪਹਿਲਾਂ ਆਪਣੀ ਆਜ਼ਾਦੀ ਨੂੰ ਜਿਹੜਾ ਹੈ ਉਹ ਡਿਕਲੇਅਰ ਕੀਤਾ। ਔਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਅੰਗਰੇਜ਼ਾਂ ਨੇ ਇਨ ਹੇਸਟ ਜੋ ਫੈਸਲਾ ਕੀਤਾ, ਖਾਸ ਤੌਰ ਤੇ ਕੋਈ ਪੀਸਫੁਲ ਟਰਾਂਸਫਰ ਆਫ ਮਾਈਗ੍ਰੇਸ਼ਨ ਜਿਹੜੀ ਹੈ ਜਾਂ ਪਾਪੂਲੇਸ਼ਨ ਪੀਸਫੁਲ ਟਰਾਂਸਫਰ, ਜੇ ਉਹ ਹੁੰਦੀ, ਅੰਗਰੇਜ਼ ਆਪਣੀ ਜ਼ਿੰਮੇਵਾਰੀ ਸਮਝਦੇ, ਤੇ ਫਿਰ ਜਿੰਨਾ ਖੂਨ ਖਰਾਬਾ ਜਿਹਦੇ 'ਚ ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ, 15 ਜਾਂ 20 ਮਿਲੀਅਨ, 1.5-2 ਕਰੋੜ ਜਿਹੜੇ ਨੇ ਬੇਘਰੇ ਹੋਏ, ਔਰ ਕਿਵੇਂ ਸਾਰੀ ਸੁਸਾਇਟੀ ਦਾ ਫੈਬਰਿਕ, ਸੋਸ਼ਲ ਸੁਸਾਇਟੀ ਦਾ ਜਿਹੜਾ ਸਦੀਆਂ ਤੋਂ ਇੱਕ ਦੂਸਰੇ ਦੇ ਨਾਲ, ਖਾਸ ਤੌਰ ਤੇ ਜੇ ਅਸੀਂ ਦੋਵਾਂ ਪੰਜਾਬਾਂ ਦੇ ਹਵਾਲੇ ਨਾਲ ਗੱਲ ਕਰੀਏ ਕਿ ਕਿਵੇਂ ਖੂਨ ਦੀਆਂ ਨਦੀਆਂ ਵੀ ਵਗਦੀਆਂ ਨੇ, ਵਿਸ਼ਵਾਸ ਵੀ ਟੁੱਟਦੇ ਨੇ, ਔਰ ਜਦੋਂ ਅਸੀਂ ਅੰਮ੍ਰਿਤਾ ਪ੍ਰੀਤਮ ਦੇ ਲਫ਼ਜ਼ ਵੱਲ ਧਿਆਨ ਦਿੰਦੇ ਕਿ ਭਾਈ ਕਿਵੇਂ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ, ਇਹ ਦੋਨੋਂ ਪਾਸਿਆਂ ਦੀ, ਦੋਨੋਂ ਪੰਜਾਬਾਂ ਦੀ ਕਹਾਣੀ ਵੀ ਹੈ, ਔਰ ਇਹ ਸਾਡੀ ਨਾਅਹਿਲ ਲੀਡਰਸ਼ਿਪ ਸਿੱਖ ਕੌਮ ਦੇ ਹਵਾਲੇ ਨਾਲ ਉਸ ਦੀ ਦਾਸਤਾਨ ਵੀ ਬਣ ਜਾਂਦੀ ਹੈ। ਕਿਉਂਕਿ ਜਦੋਂ ਵੀ ਅਸੀਂ ਉਹਨਾਂ ਪਲਾਂ ਨੂੰ ਯਾਦ ਕਰਦੇ ਹਾਂ ਜਾਂ ਕਰਦੇ ਰਵਾਂਗੇ, ਸਾਨੂੰ ਇਹ ਜ਼ਰੂਰ ਨਜ਼ਰ ਆਏਗਾ ਕਿ ਜੇ ਸਿੱਖ ਕੌਮ ਦੀ ਲੀਡਰਸ਼ਿਪ ਉਸ ਵੇਲੇ ਸਮੇਂ ਦੇ ਹਾਣ ਦੀ ਹੁੰਦੀ, 15 ਅਗਸਤ 1947 ਨੂੰ ਜਿੱਥੇ ਹਿੰਦੂਆਂ ਨੇ ਸੈਕੂਲਰਿਜ਼ਮ ਦੇ ਇੱਕ ਲਬਾਦੇ ਦੇ ਥੱਲੇ ਭਾਰਤ ਨਾਂ ਦਾ ਦੇਸ਼ ਜਿਹੜਾ ਕਦੇ ਇਤਿਹਾਸ 'ਚ ਕਦੇ ਕੰਟਰੀ ਨਹੀਂ ਸੀ, ਕਦੇ ਕੋਈ ਉਹਦੀ ਟੈਰੀਟੋਰੀਅਲ ਕੰਟੀਨਿਊਟੀ ਨਹੀਂ ਸੀ, ਉਹ ਹਾਸਲ ਕੀਤਾ। ਔਰ ਸਬ ਕੰਟੀਨੈਂਟ ਦੇ ਮੁਸਲਮਾਨਾਂ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਕਿਆਦਤ ਥੱਲੇ ਪਾਕਿਸਤਾਨ ਮੁਲਕ ਹਾਸਲ ਕੀਤਾ, ਜਿਹੜਾ ਜ਼ਾਹਰਾ ਤੌਰ ਤੇ ਇੱਕ ਵੱਡੀ ਪ੍ਰਾਪਤੀ ਸੀ, ਔਰ ਇਹ ਇੱਕ ਉਹਨਾਂ ਦੀ ਸਟੇਟਸਮੈਨ ਲਾਈਕ ਵਿਜ਼ਨ ਵੀ ਸੀ ਕਿ ਜਿਹਦੇ 'ਚ ਉਹਨਾਂ ਨੇ ਦੇਖ ਲਿਆ। ਔਰ ਮੈਂ ਕੱਲ੍ਹ ਹੀ ਇੱਕ TCM ਸੀਰੀਜ਼ ਹੁੰਦੀ ਹੈ, ਉਹਦੇ 'ਚ ਇੱਕ ਆਲਾ ਪਾਕਿਸਤਾਨੀ ਆਫਿਸਰ ਜਿਹੜੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਪੜ੍ਹਦੇ ਸੀ 1930s 1930s ਦੇ ਵਿੱਚ,
ਉਹਨਾਂ ਦਾ ਮੈਂ ਬਰੀਫ ਇੰਟਰਵਿਊ ਦੇਖ ਰਿਹਾ ਸੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਹੈ ਵੀ ਉਸ ਵੇਲੇ ਵੱਡੀ ਗਿਣਤੀ 'ਚ ਜਿਹੜੇ ਬਰੇ ਸਗੀਰ ਦੇ ਮੁਸਲਮਾਨ ਨੇ ਉਹਨਾਂ ਨੂੰ ਸਮਝ ਵੀ ਨਹੀਂ ਸੀ ਕਿ ਵੀ ਕੀ ਹੈ, ਜਾਂ ਇਸ ਤਰ੍ਹਾਂ ਵੀ ਕਦੇ ਹੋਇਆ ਕਿ ਲੋਕ ਇੱਕ ਦੂਸਰੇ ਤੋਂ ਅਲੱਗ ਹੁੰਦੇ ਨੇ। ਪਰ ਉਹ ਇਹ ਕਹਿ ਰਹੇ ਸੀ ਕਿ ਉਹ ਸਾਲ 'ਚ 2 ਵਾਰ ਘੱਟੋ ਘੱਟ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਆਉਂਦੇ ਸੀ ਔਰ ਮੈਂ ਵੀ ਉੱਥੇ ਸਟੂਡੈਂਟ ਸੀ। ਉੱਥੇ ਉਹਨਾਂ ਨੇ ਕਹਿਣਾ ਕਿ ਇਹ ਜਦੋਂ ਅੰਗਰੇਜ਼ ਚਲੇ ਗਏ ਸਾਡੇ ਨਾਲ ਬਹੁਤ ਮਾੜਾ ਸਲੂਕ ਹੋਏਗਾ, ਬਰੇ ਸਗੀਰ 'ਚ ਹਿੰਦੂ ਮੈਜੋਰਿਟੀ ਸਾਨੂੰ ਜਿਹੜੀ ਆ ਉਹ ਬਿਲਕੁਲ ਟੋਲਰੇਟ ਨਹੀਂ ਕਰੇਗੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ 1935 ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੁੰਦੀਆਂ ਨੇ ਸੂਬਿਆਂ ਦੀਆਂ, ਜ਼ਾਹਰ ਹੈ ਯੂਪੀ ਸੀਪੀ ਇਹਨਾਂ ਸਟੇਟਾਂ 'ਚ ਕਾਂਗਰਸ ਦੀ ਹਕੂਮਤ ਬਣਦੀ ਹੈ ਔਰ ਉਦੋਂ ਜੋ ਉਹਨਾਂ ਨੇ ਜਿਸ ਕਿਸਮ ਦੇ ਕਾਨੂੰਨ ਲਿਆਂਦੇ, ਜਿਸ ਕਿਸਮ ਦਾ ਵਰਤਾਰਾ ਮੁਸਲਮਾਨਾਂ ਦੇ ਨਾਲ ਸ਼ੁਰੂ ਹੋਇਆ, ਉਹਨਾਂ ਨੇ ਕਿਹਾ ਇਹ ਫਰਦਰ ਇਸ ਗੱਲ ਦਾ ਉਹਨਾਂ ਨੇ ਸਬੂਤ ਦੇ ਤੌਰ ਤੇ ਦਿੱਤਾ ਕਿ ਅਜੇ ਅੰਗਰੇਜ਼ ਇੱਥੇ ਬੈਠੇ ਹੋਏ ਨੇ ਔਰ ਇਹ ਹੋ ਰਿਹਾ ਜਦੋਂ ਇਹ ਚਲੇ ਗਏ ਤੁਹਾਡੇ ਨਾਲ ਕੀ ਸਲੂਕ ਕਰਨਗੇ। ਸੋ ਉਹਨਾਂ ਨੇ ਕਿਹਾ ਕਿ ਭਾਈ ਫਿਰ ਮੇਰੇ ਤੇ ਵੀ ਠੱਪਾ ਲੱਗ ਗਿਆ ਕਿਉਂਕਿ ਮੈਨੂੰ ਵੀ ਸਮਝ ਆ ਗਈ। ਸੋ ਗੱਲ ਵਿਜ਼ਨ ਦੀ ਹੁੰਦੀ ਹੈ। ਸਿੱਖ ਕੌਮ ਜਿਸ ਨੂੰ ਜਦੋਂ ਅਸੀਂ 98 ਸਾਲਾਂ ਦੀ ਅੰਗਰੇਜ਼ਾਂ ਦੀ ਉਸ ਗੁਲਾਮੀ ਦੀ ਗੱਲ ਕਰਦੇ ਹਾਂ ਪੰਜਾਬ 'ਚ 1849 ਤੋਂ 1947 ਤੱਕ, ਅੱਜ ਵੀ ਅਸੀਂ ਇੱਕ ਲੰਬੀ ਲਿਸਟ ਸੁਣਾਉਂਦੇ ਹਾਂ ਕਿ ਭਾਈ ਅਸੀਂ ਕਿੰਨੇ ਫਾਂਸੀਆਂ ਤੇ ਚੜੇ, ਕਿੰਨੇ ਕਾਲੇ ਪਾਣੀ ਗਏ, ਕਿੰਨਿਆਂ ਨੇ ਜੇਲਾਂ ਕੱਟੀਆਂ। ਉਹ ਤੇ ਮੈਂ ਪਿਆਰਾ ਸਿੰਘ ਨਿਰਛਲ ਦੀਆਂ 2 ਲਾਈਨਾਂ ਦੇ ਵਿੱਚ ਮੈਂ ਸਮਝਦਾ ਵੀ ਉਸ ਤੋਂ ਵਧੀਆ ਗੱਲ ਕੋਈ ਕਹਿ ਨਹੀਂ ਸਕਦਾ ਕਿ ਭਾਈ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਨਾਉਣ ਦੇ ਯਾਰ ਹੀ ਰਹੇ। ਹੁਣ ਕੁਰਬਾਨੀਆਂ ਦੀ ਫਰਿਸ਼ਤ ਸੁਣਾਣੀ ਤਾਂ ਉਹ ਧੌਣ ਭਨਾਉਣ ਦੀ ਕਹਾਣੀ ਸੁਣਾਣੀ ਹੈ ਕਿ ਵੀ ਅਸੀਂ ਇੰਨਾ ਕੁਝ ਕਰਕੇ ਵੀ ਧੌਣ ਬਣਾਈ ਤੇ ਭਾਨੇ ਸ਼ਾਹ ਜਿਹੜਾ ਉਹ ਮੁਲਕ ਸਾਂਭ ਕੇ ਬਹਿ ਗਏ ਔਰ ਅਸੀਂ ਦੂਸਰੇ ਦਰਜੇ ਦੇ ਸਿਟੀਜ਼ਨ ਹੋ ਕੇ ਕ੍ਰਿਮੀਨਲ ਟ੍ਰਾਈਬ ਦਾ ਜਿਹੜਾ ਪਹਿਲਾ ਸਰਕੂਲਰ ਹੈ 10 ਅਕਤੂਬਰ 1947 ਨੂੰ ਉਹ ਜਾਰੀ ਕਰ ਦਿੱਤਾ ਜਾਂਦਾ। ਹੁਣ ਜ਼ਾਹਰਾ ਤੌਰ ਤੇ ਭਾਰਤ ਔਰ ਉਹ ਜਿਨ੍ਹਾਂ ਨੇ ਅੱਜ ਹਿੰਦੂਤਵਾਦ ਦਾ ਝੰਡਾ ਚੁੱਕਿਆ ਹੋਇਆ ਔਰ ਇਸ ਗੱਲ ਦੇ ਉੱਤੇ ਵੀ ਉਹ ਤਾਂ ਹੁਣ ਜਿਹੜਾ ਐਵੇਂ ਨਾਮ ਨਿਹਾਦ ਜਿਹਾ ਸੈਕੂਲਰਿਜ਼ਮ ਦਾ ਲੇਬਲ ਲਾਇਆ ਹੋਇਆ ਉਹਨੂੰ ਲਾ ਕੇ ਵੀ ਉਹ ਭਗਵਾ ਰੰਗ ਕਰਨਾ ਚਾਹੁੰਦੇ ਨੇ, ਤਿਰੰਗਾ ਵੀ ਹਟਾਉਣਾ ਚਾਹੁੰਦੇ ਨੇ ਕਿ ਭਾਈ ਇਹਦੇ 'ਚ ਕੱਲ ਨੂੰ ਜਦੋਂ ਕੋਈ ਕਹਿੰਦਾ ਹੈ ਜੀ ਇਹ ਹਰਾ ਰੰਗ ਫਲਾਣੇ ਦਾ ਤੇ ਚਿੱਟਾ ਫਲਾਣੇ ਦਾ, ਤਾਂ ਉਹਨਾਂ ਨੂੰ ਲੱਗਦਾ ਵੀ ਇੱਕੋ ਹੀ ਰੰਗ ਭਗਵਾ ਜਿਹੜਾ ਮੰਦਰਾਂ ਦੇ ਉੱਤੇ ਹਿੰਦੂਆਂ ਦਾ ਮੁਲਕ ਹੈ। ਪਰ ਇਸੇ ਤਰ੍ਹਾਂ ਉਹ ਤਾਂ ਜੋ ਵਰਤਾਰਾ ਕਰ ਰਹੇ ਨੇ, ਈਵਨ ਕੱਲ ਇੱਕ ਖਬਰ ਜਿਹੜੀ ਕਿ ਕਿਵੇਂ ਜੰਤਰ ਮੰਤਰ ਰੋਡ ਦੇ ਉੱਤੇ ਇੱਕ ਹਿੰਦੂ ਆਰਗੇਨਾਈਜੇਸ਼ਨ ਜਿਹੜੀ RSS ਦੀ ਆਊਟਫਿਟ ਹੈ ਉਹਨਾਂ ਨੇ ਉੱਥੇ ਆ ਕੇ ਹਜ਼ਾਰਾਂ ਦੀ ਗਿਣਤੀ 'ਚ ਮੁਸਲਮਾਨ ਵਿਰੋਧੀ ਨਾਅਰੇ ਲਾਏ ਕਿ ਭਾਈ ਇਹਨਾਂ ਨੂੰ ਕੱਟ ਕੇ ਸੁੱਟੋ, ਮਾਰ ਕੇ ਸੁੱਟੋ ਔਰ ਇਹ ਦੇਸ਼ ਸਾਡਾ, ਇਹਨਾਂ ਨੂੰ ਖਤਮ ਕਰੋ। ਔਰ ਨਾ ਉੱਥੇ ਪੁਲਿਸ ਨਜ਼ਰ ਆਈ, ਨਾ ਕੋਈ ਕੇਸ। ਜਦੋਂ ਜ਼ੋਰ ਪਿਆ ਉਹਦੀਆਂ ਵੀਡੀਓ ਸਾਹਮਣੇ ਆਈਆਂ ਤੇ ਉਹਨਾਂ ਨੇ ਕਿਹਾ ਜੀ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਰਜਿਸਟਰ ਕਰ ਲਿਆ ਗਿਆ। ਹਾਲਾਂਕਿ ਇੱਕ ਨਿਊਜ਼ ਲਾਂਡਰੀ ਨਾਂ ਦਾ ਵੈਬਸਾਈਟ ਹੈ, ਉਹਨਾਂ ਦੀ ਇੱਕ ਬੀਬੀ ਨੇ ਉਹ ਸਾਰੇ ਜਿੰਨੇ ਬੰਦੇ ਸੀ ਉਹਨਾਂ ਦੇ ਲੀਡਰ ਉਹਨਾਂ ਦੇ ਨਾਲ ਇੰਟਰਵਿਊ ਕਰਕੇ ਉਹਨਾਂ ਦੀ ਰੈਕਗਨੀਸ਼ਨ ਹੈ। ਸੋ ਮਤਲਬ ਇਹ ਹੈ ਕਿ ਅੱਜ ਜਿਹੜਾ 200 ਮਿਲੀਅਨ ਮੁਸਲਮਾਨ ਭਾਰਤ ਦੇ ਨਕਸ਼ੇ ਦੇ ਵਿੱਚ ਕੈਦ ਹੈ ਉਹਨੂੰ ਵੀ ਇਹ ਗੱਲ ਸਮਝ ਆ ਰਹੀ ਹੈ ਕਿ ਭਾਈ ਅਸੀਂ ਕਿਵੇਂ ਉਸ ਪੀਰੀਅਡ ਦੇ ਵਿੱਚ ਜਿਹੜੇ ਨੈਸ਼ਨਲਿਸਟ ਕਿਸਮ ਦੇ ਮੁਸਲਮਾਨ ਲੀਡਰ ਉਸ ਵੇਲੇ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਉਸ ਦੀ ਨਸਲ ਦੇ ਦੂਸਰੇ ਲੋਕ ਸੀ, ਅਸੀਂ ਉਹਨਾਂ ਦੇ ਪਿੱਛੇ ਲੱਗੇ ਔਰ ਉਸ ਮੂਵਮੈਂਟ ਨੂੰ ਜਿਹੜੇ ਨੇ ਰਿਪੈਂਟ ਕਰ ਰਹੇ ਨੇ। ਉੱਥੇ ਸਾਡੇ ਲਈ ਤਾਂ ਉਹੀ ਹੈ ਜਿਵੇਂ ਸਰ ਕਪੂਰ ਸਿੰਘ ਜਦੋਂ ਉਸ ਦੌਰ ਦੀ ਗੱਲ ਕਰਦੇ ਨੇ ਤੇ ਉਹ ਕਹਿੰਦੇ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਇਸ ਕੋਟ ਨੂੰ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਆਟੋਬਾਇਓਗ੍ਰਾਫੀ ਸਾਚੀ ਸਾਖੀ ਦੇ ਵਿੱਚ ਦਿੱਤਾ, ਜਿਹਦੇ 'ਚ ਕਿ ਕਾਇਦੇ ਆਜ਼ਮ ਨੇ ਸਰ ਸੋਭਾ ਸਿੰਘ ਨੂੰ ਇਹ ਲਫ਼ਜ਼ ਕਹੇ ਸੀ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, they have seen Hindus as the co-slaves, but when they will see them as the rulers, they will see their true face when Hindus will be the masters and Sikhs will be the slaves. ਕਿ ਸਿੱਖ ਸਿਆਸੀ ਤੌਰ ਤੇ ਅਨਾੜੀ ਨੇ, ਉਹਨਾਂ ਨੇ ਹਿੰਦੂਆਂ ਨੂੰ ਸਹਿ ਗੁਲਾਮ ਦੇ ਤੌਰ ਤੇ ਦੇਖਿਆ, ਪਰ ਜਦੋਂ ਉਹ ਉਹਨਾਂ ਨੂੰ ਹਾਕਮਾਂ ਦੇ ਤੌਰ ਤੇ ਦੇਖਣਗੇ ਤੇ ਸਿੱਖਾਂ ਨੂੰ ਸਮਝ ਆ ਜਾਏਗੀ ਕਿ ਕੌਣ ਹਾਕਮ ਹੈ ਤੇ ਕੌਣ ਗੁਲਾਮ ਹੈ। ਹੁਣ ਜ਼ਾਹਰ ਹੈ ਕਿ ਔਰ ਇਹਦੇ ਤੇ ਉਹਨਾਂ ਨੇ ਕਪੂਰ ਸਿੰਘਰਾ ਨੇ ਲਿਖਿਆ ਸੀ ਕਿ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ ਕਿ ਭਾਈ ਉਹੀ ਗੱਲਾਂ। ਔਰ ਅਸੀਂ ਇਹ ਗੱਲ ਬਾਰ-ਬਾਰ ਇਸ ਲਈ ਕਰਦੇ ਹਾਂ ਤਾਂ ਕਿ ਸਾਡੀ ਜਨਰੇਸ਼ਨ ਵੀ ਜ਼ਿੰਦਗੀ ਦੀ ਸੜਕ ਦੇ ਅਸੀਂ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ ਹਾਂ
ਪਰ ਘੱਟੋ ਘੱਟ ਸਾਡੀ ਨੈਕਸਟ ਜਨਰੇਸ਼ਨ ਜਿਹੜੀ ਫਲੈਗ ਬੀਅਰਰ ਹੈ ਆਜ਼ਾਦੀ ਦੀ, ਬੇਸ਼ੱਕ ਸੰਘਰਸ਼ ਹੈ, ਸਟਰਗਲ ਹੈ, ਔਰ ਮੈਨੂੰ ਕਦੇ ਵੀ ਮੈਂ ਕੋਈ ਖਾਬਾਂ 'ਚ ਰਹਿਣ ਵਾਲਾ ਇਨਸਾਨ ਨਹੀਂ ਹੈ, ਪਰ ਮੈਂ ਇਹ ਸਮਝਦਾ ਕਿ ਜਦੋਂ ਤੁਸੀਂ ਜਿਹੜਾ ਖਾਬ ਦੇਖਦੇ ਹੋ, ਜੇ ਉਸ ਖਾਬ ਨੂੰ ਤੁਸੀਂ ਪੈਰ ਦਿਓ, ਖਾਬ ਤਾਂ ਤੁਹਾਡੇ ਜ਼ਿਹਨ 'ਚ ਉੱਭਰਦੇ ਨੇ ਜਾਂ ਅਸਮਾਨਾਂ 'ਚ ਹੁੰਦੇ ਨੇ, ਪਰ ਜੋ ਵੀ ਦੁਨੀਆ ਦੇ ਵਿੱਚ ਵਾਪਰਦਾ ਹੈ, ਜਦੋਂ ਤੁਸੀਂ ਉਹਨਾਂ ਖਾਬਾਂ ਦੀ ਜਿਹੜੀ ਹੈ ਉਹ ਪ੍ਰੈਕਟੀਕਲ ਤਾਮੀਰ ਕਰਦੇ ਹੋ, ਤੇ ਕੁਝ ਵੀ ਜਿਹੜਾ ਹੈ, ਔਰ ਖਾਸ ਤੌਰ ਤੇ ਜਦੋਂ ਤੁਹਾਡਾ ਕੇਸ ਸੱਚ, ਹੱਕ, ਇਨਸਾਫ ਤੇ ਮਬਨੀ ਹੋਏ, ਫਿਰ ਉਸ ਖਾਬ ਨੂੰ ਹਕੀਕਤ 'ਚ ਬਦਲਣ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਔਰ ਇਸੇ ਪ੍ਰਥਾਏ ਇਹ ਕਿਹਾ ਕਿ ਯੂ ਵਿਲ ਇਟ, ਯੂ ਵਿਨ ਇਟ। ਔਰ ਇਸੇ ਪ੍ਰਥਾਏ ਸਾਡੇ 10ਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਹੈ, ਨਿਸ਼ਚੈ ਕਰ ਆਪਣੀ ਜੀਤ ਕਰੋ, ਕਿ ਇਸ ਗੱਲ ਤੇ ਤੁਹਾਡਾ ਨਿਸ਼ਚਾ ਹੋਏ, ਵਿਸ਼ਵਾਸ ਹੋਏ, ਨਿਸ਼ਚਾ, ਫੇਥ ਹੋਏ ਕਿ ਵੀ ਤੁਸੀਂ ਜਿੱਤਣਾ ਹੈ। ਔਰ ਮੈਂ ਸਮਝਦਾ ਕਿ ਬੇਸ਼ੱਕ ਇਹ ਸਫ਼ਰ ਜਿਹੜਾ 74-75 ਸਾਲ ਦਾ ਹੈ, ਇਹ ਦੁਸ਼ਵਾਰੀਆਂ ਵਾਲਾ, ਮੁਸੀਬਤਾਂ ਵਾਲਾ, ਮੁਸ਼ਕਲਾਂ ਵਾਲਾ, ਘੱਲੂਘਾਰਿਆਂ ਵਾਲਾ, ਇੱਕ ਤੋਂ ਬਾਅਦ ਇੱਕ ਜਿਹੜੀ ਹੈ ਵੈਲੀ ਆਫ ਡੈਥ 'ਚੋਂ ਗੁਜ਼ਰਨ ਵਾਲਾ। ਔਰ ਇਹ ਸਾਨੂੰ ਯਾਦ ਦਹਾਨੀ ਹੋਰ ਵੀ ਜ਼ਿਆਦਾ ਹੋਈ ਕਿ ਸਫ਼ਰ ਕਿਵੇਂ ਹਿਚਕੋਲਿਆਂ ਵਾਲੇ ਹੁੰਦੇ ਨੇ, ਜਦੋਂ ਕਿ ਬੀਤੇ 7 ਅਗਸਤ ਯਾਨੀ ਕਿ 2 ਦਿਨ ਪਹਿਲਾਂ ਸੈਚਰਡੇ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਐਟਲਾਂਟਿਕ ਓਸ਼ਨ, ਔਰ ਐਟਲਾਂਟਿਕ ਓਸ਼ਨ ਦਾ ਜ਼ਿਕਰ ਕਰਦੇ ਆ ਮੈਂ ਦੱਸਦੇ ਆ, ਵੈਸੇ ਤਾਂ ਅਸੀਂ ਜਦੋਂ ਸਕੂਲਾਂ 'ਚ ਪੜ੍ਹਦੇ ਆ ਉੱਥੋਂ ਇਹਦੀ ਗੱਲ ਦੀ ਸ਼ੁਰੂਆਤ ਹੁੰਦੀ ਹੈ ਕਿ ਧਰਤੀ ਦਾ 2 ਹਿੱਸਾ ਪਾਣੀ ਹੈ, ਇੱਕ ਹਿੱਸਾ ਸੁੱਕੀ ਧਰਤੀ ਹੈ। ਬਿਲਕੁਲ। ਤੇ ਸਮੁੰਦਰ ਕਿੰਨਾ ਵੱਡਾ ਹੋਏਗਾ, ਜਦੋਂ ਕਿ ਕੋਈ ਵੀ ਕਿਸੇ ਦੇ ਇਲਮ ਬਾਰੇ ਜਾਂ ਜਿਸ ਬੰਦੇ ਨੂੰ 4 ਗੱਲਾਂ ਵੱਧ ਪਤਾ ਹੁੰਦੀਆਂ ਨੇ, ਕਹਿਣਗੇ ਕਿ ਜੀ ਉਹ ਤਾਂ ਗਿਆਨ ਦਾ ਸਮੁੰਦਰ ਹੈ। ਹਾਲਾਂ ਉਰਦੂ 'ਚ ਪਤਾ ਨਹੀਂ ਉਹਨਾਂ ਨੂੰ ਸਮੁੰਦਰ ਕਹਿੰਦੇ ਨੇ, ਪਰ ਸਾਡਾ ਸਮੁੰਦਰ ਹੀ ਹੈ, ਪੰਜਾਬੀ 'ਚ ਅਸੀਂ ਕਹਿੰਦੇ ਹਾਂ। ਕਹਿਣਗੇ ਜੀ ਉਹ ਤਾਂ ਜਿਹੜਾ ਓਸ਼ਨ ਆਫ ਨੌਲੇਜ ਕਿ ਭਾਈ ਉਸ ਦਾ, ਉਸ ਤੋਂ ਇਹ ਲੱਗਦਾ ਕਿ ਵੀ ਸਮੁੰਦਰ ਤਾਂ ਬਹੁਤ ਵੱਡਾ ਹੁੰਦਾ। ਔਰ ਇਹ ਵੀ ਹੈ ਵੀ ਜਦੋਂ ਅਸੀਂ ਗੋਰਿਆਂ ਦੀ ਗੱਲ ਕਰਦੇ ਸੀ ਤੇ ਅਕਸਰ ਇਹ ਕਿਹਾ ਜਾਂਦਾ ਸੀ ਕਿ ਜੀ 7 ਸਮੁੰਦਰੋਂ ਪਾਰ ਆ ਕੇ ਫਰੰਗੀ ਨੇ ਜਿਹੜਾ ਉਹ ਕਬਜ਼ਾ ਕੀਤਾ। ਪਤਾ ਨਹੀਂ ਵਿੱਚ ਹੁਣ ਸਮੁੰਦਰ 7 ਬਣਦੇ ਨੇ ਕਿ ਜ਼ਿਆਦਾ ਬਣਦੇ ਨੇ ਇਹਦੇ 'ਚ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਤੋਂ 5-6 ਸਦੀਆਂ ਪਹਿਲਾਂ ਜਦੋਂ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ, ਪਤਾ ਵੀ ਨਹੀਂ ਸੀ ਕਿ ਦੁਨੀਆ ਜਿਹੜੀ ਹੈ ਸਮੁੰਦਰ ਦੇ ਪਾਰ ਵੀ ਕੋਈ ਦੁਨੀਆ, ਪਰ ਇਹ ਕੋਲੰਬਸ ਨੇ ਲੱਭ ਲਈ ਦੁਨੀਆ। ਜਦੋਂ ਕਿ 1492 ਦੇ ਵਿੱਚ, ਲਗਭਗ ਅਸੀਂ 5 ਸਦੀਆਂ ਪਹਿਲਾਂ ਦੀ ਗੱਲ ਕਰ ਰਹੇ ਹਾਂ, ਕਿ ਕਿਵੇਂ ਉਹ ਤੁਰਿਆ ਔਰ ਉਸ ਦੀ ਐਕਸਪੀਡੀਸ਼ਨ ਸਪੇਨ ਦੀ ਰਾਣੀ ਨੇ ਫਾਈਨੈਂਸ ਕੀਤੀ। ਤੁਰਿਆ ਤਾਂ ਸੀ ਉਹ ਇੰਡੀਆ ਲੱਭਣ ਕਿ ਭਾਈ ਉਦੋਂ ਵੀ ਕੋਈ ਇੰਡੀਆ ਦੇ ਨਾਲ ਧਰਤੀ ਦਾ ਜਿਹੜਾ ਰਾਊਟ ਤਾਂ ਸੀ, ਜਿਹੜਾ ਅੱਜ ਵੀ ਜਦੋਂ ਅਸੀਂ ਜਿਹੜਾ ਪੰਜਾਬ ਇਧਰੋਂ ਭਾਰਤ, ਪੰਜਾਬ ਔਰ ਪਾਕਿਸਤਾਨ, ਅਫਗਾਨਿਸਤਾਨ, ਸੈਂਟਰਲ ਏਸ਼ੀਆ, ਟਰਕੀ ਤੇ ਜਾ ਕੇ ਯੂਰਪ ਦੇ ਨਾਲ ਲੱਗਦਾ। ਮਸਾਲੇ ਬਹੁਤ ਮਹਿੰਗੇ ਵਿਕਦੇ ਸੀ ਕਿਉਂਕਿ ਉਸ ਹਿਮਾਲਿਅਨ ਹਿਲਸ ਦੂਜੇ 'ਚ ਹੁੰਦੇ ਸੀ ਪਹਾੜਾਂ ਤੇ। ਔਰ ਉਹਨਾਂ ਨੇ ਦੇਖਿਆ ਵੀ ਗੱਲ ਤਾਂ ਵਪਾਰ ਦੀ ਸੀ। ਅੱਜ ਵੀ ਜਿਹੜੀ ਲੜਾਈ ਸੈਂਟਰਲ ਏਸ਼ੀਆ ਜਾਂ ਅਫਗਾਨਿਸਤਾਨ ਜਾਂ ਚੀਨ ਜਾਂ ਦੂਜਾ, ਗੱਲ ਤਾਂ ਵਪਾਰ ਦੀ ਹੈ, ਪੈਸੇ ਦੀ ਹੈ। ਉਹੀ ਮਨੀ 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 ਕਮ ਔਨ, ਨੋ ਮਨੀ ਨੋ ਹਨੀ ਅਮਰੀਕਨ ਕਹਿੰਦੇ ਨੇ, ਔਰ ਉਸੇ ਦੀ ਸੀ। ਸੋ ਉਹਨਾਂ ਹੀ ਐਕਸਪੀਡੀਸ਼ਨ ਨੂੰ ਕੀਤਾ ਕਿ ਵੀ ਜੇ ਸਮੁੰਦਰ ਰਾਹੀਂ ਇੰਡੀਆ ਦਾ ਰਸਤਾ ਲੱਭ ਜਾਏ ਤੇ ਜਿਹੜਾ ਉਹ ਸਸਤਾ ਹੋਏਗਾ, ਸੌਖਾ ਹੋਏਗਾ ਔਰ ਉੱਥੋਂ ਟ੍ਰੇਡ ਹੋਏਗਾ। ਪਰ ਉਹ ਲੱਭਦਾ ਤੁਰਿਆ ਕਿਤੇ ਸੀ, ਪਰ ਉਹ ਤਾਂ ਵੈਸੇ ਕਿਹਾ ਜਾਂਦਾ ਕਿ ਵੀ ਵਾਹ ਕਿਸਮਤ ਦੇ ਬਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ। ਭਾਰਤ ਤਾਂ ਚਲੋ ਉਹ ਦਲੀਆ ਹੀ ਸੀ, ਇੱਥੇ ਤਾਂ ਖੀਰ ਮਿਲ ਗਈ, ਆ ਕੇ ਅਮਰੀਕਾ ਨੂੰ ਟੱਚ ਕੀਤਾ। ਔਰ ਅਸੀਂ ਫਿਰ ਉਸ ਤੋਂ ਬਾਅਦ ਦੀ ਕਹਾਣੀ ਦੇਖਦੇ ਹਾਂ। ਪਰ ਇਸ ਸਾਰੀਆਂ ਟਰਮਸ ਦੇ ਵਿੱਚ 2 ਟਰਮਸ ਲਿਟਰੇਚਰ ਦੇ ਵਿੱਚ ਵੀ ਆਈਆਂ। ਔਰ ਜਦੋਂ ਸੈਕੰਡ ਵਰਲਡ ਵਾਰ 'ਚ ਪਹਿਲੇ 2-2.5 ਸਾਲ ਅਮਰੀਕਾ ਨਿਊਟਰਲ ਸੀ, ਉਹ ਅੰਗਰੇਜ਼ਾਂ ਵੱਲ ਨਹੀਂ ਸੀ ਜੁਆਇਨ ਕਰ ਰਿਹਾ, ਨਾ ਜਰਮਨ ਦੇ ਨਾਲ ਸੀ, ਤੇ ਉਦੋਂ ਚਰਚਲ ਦੀ ਇੱਕ ਬੜੀ ਪਪੂਲਰ ਸਪੀਚ ਜਿਹੜੀ ਉਹਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਰੂਜ਼ਵੈਲਟ ਨੂੰ ਵੀ ਐਡਰੈਸ ਕੀਤੀ, ਅਮਰੀਕਨ ਲੋਕਾਂ ਨੂੰ ਵੀ ਤਰਲੇ ਕਰ ਰਿਹਾ ਸੀ ਆਓ। ਤਾਂ ਉਹਦੇ 'ਚ ਉਹਨੇ ਕਿਹਾ ਸੀ ਫਰਮ ਦਾ ਓਲਡ ਵਰਲਡ ਟੂ ਦਾ ਨਿਊ ਵਰਲਡ, ਕਿ ਵੀ ਅਸੀਂ ਤੁਹਾਨੂੰ ਪਹਿਲਾਂ ਦਾ ਇੱਕ ਤਾਂ ਉਹਨਾਂ ਨੂੰ ਯਾਦ ਕਰਾ ਰਿਹਾ ਸੀ ਕਿ ਤੁਹਾਡੀਆਂ ਜੜ੍ਹਾਂ ਵੀ ਇੱਥੋਂ ਹੀ ਨੇ, ਤੁਸੀਂ ਸਾਡੇ ਹੀ ਹੋ। ਇਹ ਠੀਕ ਹੈ ਵੀ ਅਸੀਂ ਤੁਹਾਡੇ ਨਾਲ ਧੱਕਾ ਕੀਤਾ, ਪਰ ਇਹ ਵੀ ਟਰਮ ਜਦੋਂ ਇਸ ਅਮਰੀਕਾਜ਼ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਅਮਰੀਕਾਜ਼ ਇੱਕ ਤਾਂ ਨਾਰਥ ਅਮਰੀਕਾ ਹੈ ਜਿਹਦੇ 'ਚ ਅਮਰੀਕਾ, ਕੈਨੇਡਾ, ਮੈਕਸੀਕੋ ਹੈ,
ਫਿਰ ਜਦੋਂ ਅਮਰੀਕਨਸ ਕਿਹਾ ਜਾਂਦਾ ਉਹਦੇ ਵਿੱਚ ਸਾਊਥ ਅਮਰੀਕਾ, ਲੈਟਿਨ, ਕੈਰੀਬੀਅਨ, ਇਹ ਸਾਰੇ ਵੀ ਮੈਂਸ਼ਨ ਹੁੰਦੇ ਨੇ। ਸੋ ਇਸ ਵਰਲਡ ਨੂੰ ਜਿਹੜਾ ਕੋਲੰਬਸ ਨੇ ਲੱਭਿਆ, ਇਹਨੂੰ ਜਿਹੜਾ ਨਿਊ ਵਰਲਡ ਦੇ ਨਾਲ ਵੀ ਐਡਰੈਸ ਕੀਤਾ ਜਾਂਦਾ ਹੈ। ਕਿਉਂਕਿ ਮੈਂ ਇਸ ਦੀ ਇੱਕ ਬੈਕਗਰਾਉਂਡ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਇਵੈਂਟ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ, ਜਿਸ ਦੇ ਰੂਏ ਰਵਾਂ ਰਾਜਾ ਰਜ਼ਾਕ ਭੈਣ ਜੀ, ਬੀਬੀ ਫਰੀਦਾ ਖਾਨ ਔਰ ਉਹਨਾਂ ਦੀ ਸਾਰੀ ਟੀਮ ਹੈ, ਸਲੀਮ ਮਲਿਕ, ਜੇ ਉਹਨਾਂ ਨੂੰ ਯਾਦ ਨਾ ਕਰੀਏ ਤੇ ਅਸੀਂ ਇਨਸਾਫ ਨਹੀਂ ਕਰਾਂਗੇ ਕਿ ਕਿਵੇਂ ਇਸ ਆਰਗੇਨਾਈਜੇਸ਼ਨ ਨੇ ਪਿਛਲੇ 8-9 ਵਰਿਆਂ ਦੇ ਵਿੱਚ ਦੋਨਾਂ ਕੌਮਾਂ, ਸਿੱਖਾਂ ਔਰ ਮੁਸਲਮਾਨ ਕੌਮਾਂ ਦੀ ਕੁਰਬਤ ਦੇ ਵਿੱਚ ਕਿੰਨਾ ਵੱਡਾ ਰੋਲ ਅਦਾ ਕੀਤਾ ਔਰ ਉਸ ਦੇ ਨਾਲ ਨਾਲ ਖਾਲਿਸਤਾਨ ਦੀ ਤਹਿਰੀਕ ਨੂੰ, ਕਸ਼ਮੀਰ ਦੀ ਤਹਿਰੀਕ ਨੂੰ ਕਿਵੇਂ ਟੁਗੈਦਰਨੈਸ ਦੇ ਵਿੱਚ ਲਿਆ ਕੇ ਇੱਕ ਸਟਰੈਂਥ ਦਿੱਤੀ ਹੈ, ਉਹਦੀ ਗੱਲ ਅਸੀਂ ਅਕਸਰ ਕਰਦੇ ਰਹਿੰਦੇ ਹਾਂ। ਪਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੰਬੋਲਿਜ਼ਮ ਵੀ ਬੜਾ ਇੰਪੋਰਟੈਂਟ ਹੁੰਦਾ ਹੈ। ਜਦੋਂ ਅਸੀਂ 7 ਅਗਸਤ ਦੀ ਸ਼ਾਮ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਉਸ ਐਟਲਾਂਟਿਕ ਓਸ਼ਨ ਦੀ ਹਿੱਕ ਦੇ ਉੱਤੇ ਉਸ ਜਿਹੜੀ ਹੈ ਬੋਟ ਦੇ ਨਾਲ, ਉਸ ਕਰੂਜ਼ ਦੇ ਨਾਲ ਜਿਹੜਾ ਉਹ ਡਿੱਕੋ ਡੋਲੇ ਵੀ ਖਾਦੇ ਤੇ ਖਾਲਿਸਤਾਨ, ਕਸ਼ਮੀਰ, ਪਾਕਿਸਤਾਨ ਦਾ ਝੰਡਾ, ਬੇਸ਼ੱਕ ਉਸ ਦਾ ਓਕੇਜ਼ਨ ਤਾਂ ਜਿਹੜਾ ਪਾਕਿਸਤਾਨ ਡੇ ਦੀ ਸੈਲੀਬ੍ਰੇਸ਼ਨ ਸੀ ਜਿਹੜੀ ਕਿ ਅਦਰਵਾਈਜ਼ 14 ਅਗਸਤ ਨੂੰ ਹੈ, ਪਰ ਇਹ ਪ੍ਰਾਇਰ ਅਗਸਤ ਦਾ ਮਹੀਨਾ ਚੜ੍ਹਦਿਆਂ ਹੀ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ। ਲੇਕਿਨ ਇਸ ਦਾ ਜਦੋਂ ਮੈਂ ਆ ਕੇ ਵੀ ਉਸ ਇਵੈਂਟ ਤੋਂ ਬਾਅਦ ਉਸ ਦਾ ਇੱਕ ਨਸ਼ਾ ਵੀ ਸੀ ਇਵੈਂਟ ਦਾ। ਚਲੋ ਇੱਕ ਤਾਂ ਸਾਰੇ ਪਿਆਰਿਆਂ ਨੂੰ ਮਿਲਣ ਦਾ ਹੁੰਦਾ ਹੈ ਔਰ ਜਿਸ ਕਿਸਮ ਦੀ ਮੁਹੱਬਤ, ਕੁਰਬਤ ਦਾ ਅਹਿਸਾਸ ਸਾਡੇ ਪਾਕਿਸਤਾਨੀ ਭੈਣ ਭਰਾ ਦਿੰਦੇ ਨੇ, ਉਹ ਤਾਂ ਫਿਰ ਉਹੀ ਅਲਾਮਾ ਇਕਬਾਲ ਦੇ ਅਲਫਾਜ਼ ਜਿਹੜੇ ਨੇ ਕਿ ਮੁਸਲਮਾਨ ਕੋ ਸਲੀਕਾ ਹੈ ਦਿਲ ਨਵਾਜ਼ੀ ਕਾ, ਕਿ ਦਿਲ ਨਵਾਜ਼ੀ ਤਾਂ ਉੱਥੇ ਆ ਕੇ ਮੁੱਕ ਜਾਂਦੀ ਹੈ ਔਰ ਉਹਨਾਂ ਦੇ ਲਹੂ 'ਚ ਹੈ, ਉਹਨਾਂ ਦੇ ਜਿਹੜੀ ਮੈਨੂੰ ਸ਼ਾਇਦ ਮੈਂ ਐਗਜ਼ੈਕਟ ਨਾ ਕੋਟ ਕੀਤਾ ਹੋਏ ਕਿ ਉਸ ਦੇ ਲਹੂ 'ਚ ਹੈ, ਖੂਨ 'ਚ ਹੈ, ਉਹ ਇੱਕ ਆਪਣੀ ਥਾਂ ਜਿਹੜਾ ਹੈ ਉਸ ਦਾ ਨਿੱਘ। ਪਰ ਦੂਸਰੇ ਪਾਸੇ ਜਦੋਂ ਤੁਸੀਂ ਉਸ ਇੱਕ ਗੱਲ ਦਾ ਧਿਆਨ ਰਹੇ, ਜਦੋਂ ਅਸੀਂ ਐਟਲਾਂਟਿਕ ਓਸ਼ਨ ਦੀ ਗੱਲ ਕਰਦੇ ਤੇ ਐਟਲਾਂਟਿਕ ਓਸ਼ਨ ਆਲਮੋਸਟ ਜਿੰਨਾ ਈਵਨ ਧਰਤੀ ਦਾ ਸਰਫੇਸ ਹੈ ਉਸ ਦਾ 20% ਜਿਹੜਾ ਹੈ ਉਹ ਕੱਲਾ ਐਟਲਾਂਟਿਕ ਓਸ਼ਨ ਹੈ ਔਰ ਜਿਹੜਾ ਪਾਣੀ ਦਾ ਸਰਫੇਸ ਹੈ ਉਹਦਾ ਟੋਟਲ 29% ਹੈ। ਔਰ ਇਸ ਦੇ ਨਾਲ ਨਾਲ ਜੇ ਅਸੀਂ ਕਹਿਣਾ ਹੋਏ ਕਿ ਬੇਸ਼ੱਕ ਲੱਗਦਾ ਵੀ ਸਮੁੰਦਰ ਪਾਰ, ਪਰ ਜਦੋਂ ਸਮੁੰਦਰਾਂ ਰਾਹੀਂ ਵੀ ਇੱਕ ਕੰਟੀਨੈਂਟ ਨਹੀਂ ਹੈ, ਜਿਹੜੇ ਸਾਰੇ ਹੀ ਕੰਟੀਨੈਂਟ, ਜਦੋਂ ਅਸੀਂ ਐਟਲਾਂਟਿਕ ਓਸ਼ਨ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਕਿਹਾ ਕਿ ਇਹ 20% ਅਰਥ ਸਰਫੇਸ ਹੈ ਔਰ ਇਸ ਦੇ ਨਾਰਥ ਦੇ ਵਿੱਚ ਆਰਕਟਿਕ ਓਸ਼ਨ ਹੈ, ਸਾਊਥ ਵੈਸਟ ਦੇ ਵਿੱਚ ਪੈਸੀਫਿਕ ਓਸ਼ਨ ਹੈ, ਜਦੋਂ ਅਸੀਂ ਜਿਵੇਂ ਕੈਲੀਫੋਰਨੀਆ ਪੈਸੀਫਿਕ ਓਸ਼ਨ ਦੇ ਹੈ, ਨਾਰਥ ਈਸਟ ਦੇ ਵਿੱਚ ਇੰਡੀਅਨ ਓਸ਼ਨ ਹੈ। ਇਹ ਸਾਰੇ ਇੱਕ ਦੂਜੇ ਦੇ ਨਾਲ ਕਿਵੇਂ ਮਿਲਦੇ ਨੇ, ਤੇ ਸਾਊਥ ਦੇ ਵਿੱਚ ਸਾਊਦਰਨ ਓਸ਼ਨ ਹੈ। ਔਰ ਇਸੇ ਤਰ੍ਹਾਂ ਜਿਹੜੀ ਇਕੁਆਟੋਰੀਅਲ ਕਾਊਂਟਰ ਕਰੰਟ ਚੱਲਦਾ ਹੈ ਉਸ ਦੇ ਵਿੱਚ ਉਹ ਨਾਰਥ ਐਟਲਾਂਟਿਕ ਓਸ਼ਨ ਤੇ ਸਾਊਥ ਐਟਲਾਂਟਿਕ ਓਸ਼ਨ ਨੂੰ ਡਿਵਾਈਡ ਕਰਦਾ। ਸੋ ਮਤਲਬ ਇਹ ਜੋ ਮੈਂ ਸਿੰਬੋਲਿਜ਼ਮ ਦੀ ਗੱਲ ਕਰ ਰਿਹਾ ਕਿ ਵੀ ਇਹ ਬੇਸ਼ੱਕ ਅਸੀਂ ਐਟਲਾਂਟਿਕ ਓਸ਼ਨ ਦੀ ਹਿੱਕ ਤੇ ਹਾਂ, ਪਰ ਅਸੀਂ ਸਾਰੇ ਦੁਨੀਆ ਦੇ ਨਾਲ ਉਹਨਾਂ ਸਮੁੰਦਰਾਂ ਰਾਹੀਂ ਜੁੜੇ ਹੋਏ ਹਾਂ। ਔਰ ਜਦੋਂ ਫਿਰ ਇਹ 3-4 ਘੰਟੇ ਦਾ ਜਿਹੜਾ ਸਮੁੰਦਰੀ ਸਫ਼ਰ ਹੈ ਉਹ ਮੈਨਹਟਨ ਦੇ ਆਰੀਏ ਨੂੰ ਟੱਚ ਕਰਦਾ ਹੈ ਤੇ ਫਿਰ ਆਜ਼ਾਦੀ ਦੀ ਦੇਵੀ ਸਟੈਚੂ ਆਫ ਲਿਬਰਟੀ ਜਿਹਦੇ ਹੱਥ ਦੇ ਵਿੱਚ ਮਿਸਾਲ ਫੜੀ ਹੋਈ ਹੈ, ਹੋਪ, ਜਦੋਂ ਅਸੀਂ ਰੋਸ਼ਨੀ ਕਹਿੰਦੇ ਹਾਂ, ਹਨੇਰੇ ਔਰ ਰੋਸ਼ਨੀ 'ਚ ਇਹੀ ਹੁੰਦਾ। ਹਨੇਰਾ ਫਰਸਟ੍ਰੇਸ਼ਨ ਹੈ, ਡਿਫੀਟ ਹੈ, ਢਹਿੰਦੀ ਕਲਾ ਹੈ, ਰੋਸ਼ਨੀ ਦੀਵਾ ਔਰ ਜਿਹਦੇ ਤੇ ਫਿਰ ਸ਼ਮਾ ਪਤੰਗੇ, ਕਿ ਸਾਰੀ ਪੋਇਟਰੀ ਸ਼ਮਾ ਪਤੰਗੇ ਤੇ ਘੁੰਮਦੀ ਹੈ, ਉਹ ਹੋਪ ਵੀ ਹੈ। ਉਹ ਇਹ ਵੀ ਦੱਸਦੀ ਹੈ ਕਿ ਰੋਸ਼ਨੀ, ਔਰ ਇਹ ਵੀ ਦੱਸਦੀ ਹੈ ਕਿ ਭਾਈ ਜਿੱਥੇ ਜਿੱਥੇ ਸ਼ਮਾ ਹੋਏਗੀ ਪਤੰਗੇ ਆ ਕੇ ਕੁਰਬਾਨ ਹੋਣਗੇ। ਆਜ਼ਾਦੀ ਦੀ ਦੇਵੀ ਨੂੰ ਰਿਝਾਉਣ ਦੇ ਲਈ ਜਿਹੜਾ ਉਹ ਸਿਰਾਂ ਦੇ ਸਰੀਰਾਂ ਦੇ ਨਜ਼ਰਾਨੇ ਪੇਸ਼ ਹੁੰਦੇ ਰਹਿਣਗੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਕੌਮਾਂ ਉਸ ਸਟਰਗਲ ਦੀ ਹਾਲਤ 'ਚ ਹੁੰਦੀ ਹੈ, ਔਰ ਸਟੈਚੂ ਆਫ ਲਿਬਰਟੀ ਦੀ ਇੱਕ ਆਪਣੀ ਅਹਿਮੀਅਤ ਹੈ ਕਿ ਕਿਵੇਂ ਜਦੋਂ 1776 ਦੇ ਵਿੱਚ 4 ਜੁਲਾਈ ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਰਕੇ 13 ਕਾਲੋਨੀਜ਼ ਆਪਣੀ ਆਜ਼ਾਦੀ ਦਾ ਐਲਾਨ ਕਰਦੀਆਂ ਨੇ, ਤੇ ਜੇ ਉਸ ਵੇਲੇ ਵੀ ਦੁਨੀਆ ਦੇ ਵਿੱਚ ਜਿਵੇਂ ਅੱਜ
ਅਸੀਂ ਸੈਂਟਰਲ ਏਸ਼ੀਆ, ਸਾਊਥ ਏਸ਼ੀਆ, ਸਾਊਥ ਚਾਈਨਾ ਸੀ ਰਾਈਵਲਰੀ ਦੇਖ ਰਹੇ ਹਾਂ, ਉਸ ਵੇਲੇ ਵੀ ਦੁਨੀਆ ਦੇ ਵਿੱਚ ਯੂਰਪੀਅਨ ਕਲੋਨੀਅਲ ਪਾਵਰਸ ਹੀ ਇੱਕ ਦੂਸਰੇ ਦੇ ਹੱਥੋਂ ਖੋਹ ਕੇ ਆਪਣੀ ਜੇਬ 'ਚ ਪਾਉਣ ਵਾਲਾ ਕੰਮ ਸੀ। ਅੱਛਾ ਕਿਉਂਕਿ ਕੈਨੇਡਾ ਦਾ ਵੱਡਾ ਹਿੱਸਾ ਜਿਹੜਾ ਉਹ ਫ੍ਰੈਂਚ ਕੰਟਰੋਲ ਤੋਂ ਅਮਰੀਕਾ ਨੇ ਖੋਇਆ ਸੀ। ਇੱਥੇ ਵੀ ਹਾਲਾਤ ਜਿਹੜੇ ਨੇ ਉਹਨਾਂ ਨੂੰ ਪੁਸ਼ ਕੀਤਾ ਸੀ ਕਾਰਨਰ ਤੇ ਉਹ ਵੀ ਆਪਣਾ ਜਿਹੜਾ ਉਹ ਅਕਾਊਂਟ ਸੈਟਲ ਕਰਨਾ ਚਾਹੁੰਦੇ ਸੀ। ਸੋ ਜੇ ਕਿਸੇ ਨੇ ਉਸ ਪੀਰੀਅਡ 'ਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਮਦਦ ਵੀ ਕੀਤੀ, ਭਾਵੇਂ ਪਹਿਲਾਂ ਉਹ ਸਿੰਬੋਲਿਕ ਮਦਦ ਸੀ, ਉਹਨਾਂ ਦੇ ਕੁਝ ਲੋਕ ਆ ਕੇ ਇੱਥੇ ਲੜਦੇ ਵੀ ਰਹੇ, ਔਰ ਅੱਜ ਵੀ ਜਦੋਂ ਅਸੀਂ ਵਾਈਟ ਹਾਊਸ ਦੇ ਸਾਹਮਣੇ ਲਫੈਤ ਪਾਰਕ ਦੇਖਦੇ ਹਾਂ ਤੇ ਲਫਾਇਤ ਇੱਕ ਫ੍ਰੈਂਚ ਸੀ ਜਿਹੜਾ ਆ ਕੇ ਅਮਰੀਕਾ ਦੀ ਰੈਵੋਲੂਸ਼ਨਰੀ ਵਾਰ ਦੇ ਵੇਲੇ ਨਾਲ ਆ ਕੇ ਖੜਿਆ, ਲੜਿਆ। ਔਰ ਫਿਰ ਇਹ ਵੀ ਹੈ ਕਿ ਜਦੋਂ ਇਹ ਫਰੀडम ਦੀ ਮੰਜ਼ਲ ਕਰੀਬ ਆਉਂਦੀ ਹੈ ਤੇ ਇਹ ਸਟੈਚੂ ਆਫ ਲਿਬਰਟੀ ਫਰਾਂਸ ਵੱਲੋਂ ਗਿਫਟ ਕੀਤਾ ਗਿਆ ਸੀ ਅਮਰੀਕਾ ਨੂੰ, ਔਰ ਇਹਦੀ ਲੰਬੀ ਹਿਸਟਰੀ ਹੈ ਕਿ ਕਿਵੇਂ ਛੋਟੇ ਛੋਟੇ ਪਾਰਟਸ ਆਏ, ਕਿਵੇਂ ਉਹਨੂੰ ਅਸੈਂਬਲ ਕੀਤਾ ਗਿਆ। ਸੋ ਇਹ ਜਿਹੜਾ ਸਟੈਚੂ ਆਫ ਲਿਬਰਟੀ ਜਿਸ ਬੀਬੀ ਦੇ ਹੱਥ ਦੇ ਵਿੱਚ, ਇੱਕ ਹੱਥ ਦੇ ਵਿੱਚ ਕਿਤਾਬ ਫੜੀ ਹੋਈ ਹੈ, ਇੱਕ ਦੇ ਵਿੱਚ ਮਸ਼ਾਲ ਫੜੀ ਹੋਈ ਹੈ, ਇਹ ਸਾਡੀ ਵੀ ਯਾਦ ਦਹਾਨੀ ਹੈ ਕਿ ਭਾਈ ਇਨ ਦਾ ਐਂਡ ਜੇ ਅਸੀਂ ਆਜ਼ਾਦੀ ਦੇ ਲਈ ਜੂਝ ਰਹੇ ਹਾਂ ਤੇ ਕਦੇ ਵੀ ਜਿਹੜੀ ਹੈ ਮੋਮੈਂਟ ਆਫ ਫਰਸਟ੍ਰੇਸ਼ਨ ਨਹੀਂ ਆਣੀ ਚਾਹੀਦੀ, ਹੋਪ ਉਹ ਕਾਇਮ। ਔਰ ਇਹ ਕਿਤਾਬ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਸਟਿਸ, ਕਿ ਅਲਟੀਮੇਟਲੀ ਅਸੀਂ ਜਿਸ ਸਿਸਟਮ 'ਚ ਉੱਥੇ ਰੂਲ ਆਫ ਦਾ ਲਾਅ ਨਹੀਂ ਹੈ, ਉੱਥੇ ਅਸੀਂ ਸਾਡੇ ਨਾਲ ਕਿਸ ਹੱਦ ਤੱਕ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੋ ਰਹੀ ਹੈ। ਲੇਕਿਨ ਨਾਲ ਜਦੋਂ ਤੁਸੀਂ ਉਸ ਇੱਕ ਨਜ਼ਰ ਤੁਹਾਡੀ ਸਟੈਚੂ ਆਫ ਲਿਬਰਟੀ ਤੇ ਹੈ, ਇੱਕ ਬੈਕਗਰਾਉਂਡ ਦੇ ਵਿੱਚ ਤੁਸੀਂ ਪਾਕਿਸਤਾਨ ਦਾ ਝੰਡਾ, ਖਾਲਿਸਤਾਨ ਦਾ ਝੰਡਾ, ਕਸ਼ਮੀਰ ਦਾ ਝੰਡਾ ਲਹਿਰਾ ਰਿਹਾ, ਤੇ ਫਿਰ ਉਦੋਂ ਕਿਹੜੇ ਵਲਵਲੇ ਹੋਣਗੇ। ਇਹ ਠੀਕ ਹੈ ਹਚਕੋਲਿਆਂ ਦੇ ਵਿੱਚ ਹੋਰ ਵੀ ਕਈ ਕੁਝ ਹੋ ਰਿਹਾ ਹੁੰਦਾ, ਪਰ ਮੈਂ ਵਲਵਲਿਆਂ ਦੀ ਗੱਲ ਕਰਦਾ ਕਿ ਵਲਵਲਿਆਂ 'ਚ ਜਿਹੜੇ ਹਚਕੋਲੇ ਨੇ ਉਹਨਾਂ ਦੇ ਵਿੱਚ ਹੋਪ ਜਿਹੜੀ ਹੈ ਉਹ ਉਮੜ ਕੇ ਪੈਂਦੀ ਸੀ। ਔਰ ਜਿਵੇਂ ਮੈਂ ਕਿਹਾ, ਜੇ ਕਦੇ ਫਰਾਂਸ ਨੇ ਪਹਿਲਾਂ ਹਾਂ ਦਾ ਨਾਰਾ ਮਾਰਿਆ ਜਦੋਂ ਅਮਰੀਕਨਾਂ ਨੇ 1776 ਦੇ ਵਿੱਚ ਜਿਹੜਾ ਉਹ ਡਿਕਲੇਰੇਸ਼ਨ ਕੀਤੀ 4 ਜੁਲਾਈ ਨੂੰ, ਫਿਰ ਲੋੜੀਂਦੀ ਮਦਦ ਵੀ ਕੀਤੀ, ਤੇ ਅਸੀਂ ਜਦੋਂ ਪਾਕਿਸਤਾਨ ਡੇ ਨੂੰ ਯਾਦ ਕਰ ਰਹੇ ਹਾਂ, ਸੈਲੀਬ੍ਰੇਟ ਕਰ ਰਹੇ ਹਾਂ, ਤੇ ਸਾਡੀ ਵੀ ਇਹ ਇਕੱਲੀ ਇਹੀ ਨਹੀਂ, ਔਰ ਕਸ਼ਮੀਰੀ ਸਾਡੇ ਭਰਾ ਜਿਹੜਾ ਤੋਂ ਅਸੀਂ 5 ਅਗਸਤ ਨੂੰ ਜੋ ਆਈਨੀ ਗੁੰਡਾਗਰਦੀ ਦਾ ਸ਼ਿਕਾਰ ਹੋਏ ਔਰ 74-75 ਸਾਲ ਤੋਂ ਲਗਾਤਾਰਤਾ ਨਾਲ ਸਫ਼ਰ ਕਰ ਰਹੇ ਨੇ, ਉਹਨਾਂ ਨੂੰ ਵੀ ਜੇ ਹੋਪ ਹੈ। ਅੱਜ ਅਸੀਂ ਜੇ ਪਾਕਿਸਤਾਨ ਵੱਲ ਇੱਕ ਆਸ ਦੀ, ਹੋਪ ਦੀ ਨਿਗਾਹ ਨਾਲ ਦੇਖਦੇ ਹਾਂ, ਤੇ ਮੈਂ ਸਮਝਦਾ ਵੀ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦਾ ਇਹ ਛੋਟੇ ਛੋਟੇ ਜੈਸਚਰ ਹੁੰਦੇ ਨੇ, ਇਹਦੇ ਵਿੱਚ ਕੋਈ ਹਜ਼ਾਰਾਂ ਲੋਕਾਂ ਦੀ ਲੋੜ ਨਹੀਂ ਹੁੰਦੀ, ਸਿਰਫ ਤੁਹਾਡਾ ਥਾਟ, ਉਸ ਥਾਟ ਨੂੰ ਤੁਸੀਂ ਕਿਵੇਂ ਜਿਹੜਾ ਅੱਗੇ ਤੋਰਦੇ ਹੋ। ਔਰ ਇਸ ਸਾਰਿਆਂ ਨੂੰ ਸਭ ਨੇ ਇੰਜੋਏ ਵੀ ਕੀਤਾ, ਫੁੱਲ ਡੈਲੀਗੇਸ਼ਨ ਜਿਹੜਾ ਹੈ ਸਿੱਖ ਕੌਮ ਵੱਲੋਂ, ਕਿਉਂਕਿ ਗੱਲ ਨੁਮਾਇੰਦਗੀ ਦੀ ਵੀ ਹੁੰਦੀ ਹੈ, ਜਿੱਥੇ ਤੁਸੀਂ ਵੀ ਪਾਰਟਿਸਿਪੇਟ ਕੀਤਾ ਹੈ, ਸਾਡੀ TV 84 ਦੀ ਸਾਰੀ ਟੀਮ ਨੇ ਵੀ ਰਿਮਾਰਕੇਬਲ ਕੰਮ ਕੀਤਾ, ਔਰ ਦਰਸ਼ਕ ਬੈਕਗ੍ਰਾਉਂਡ 'ਚ ਉਹ ਸ਼ਾਟ ਦੇਖ ਸਕਦੇ ਨੇ। ਔਰ ਸਾਡੇ ਟੈਕਨੀਕਲ ਮੈਨੇਜਰ ਇਸ਼ਪ੍ਰੀਤ ਸਿੰਘ ਨੇ ਇੱਕ ਬੜਾ ਸੋਹਣਾ ਸ਼ਾਟ ਜਿਹਦੇ ਬੈਕ ਦੇ ਉੱਤੇ ਸਟੈਚੂ ਆਫ ਲਿਬਰਟੀ ਹੈ ਤੇ ਖਾਲਿਸਤਾਨ ਦਾ ਝੰਡਾ ਲਹਿਰਾ ਰਿਹਾ ਹੈ। ਹਾਲਾਂ ਜਦੋਂ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ, ਤੁਸੀਂ ਰਿਕਾਰਡਿੰਗ ਵੀ ਕਰ ਰਹੇ ਹੋ, ਦੂਜਾ ਰਿਮਾਰਕੇਬਲ ਪਾਰਟ ਸੀ। ਔਰ ਇਸ ਸਾਰੇ ਦੇ ਨਾਲ ਨਾਲ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਸਾਡੇ ਕਸ਼ਮੀਰੀ ਭੈਣ ਭਰਾ ਵੀ ਸਾਡੇ ਨਾਲ ਜਿਹੜੇ ਨੇ ਉਹ ਉਵੇਂ ਹੀ ਮਹਿਸੂਸ ਕਰਦੇ ਨੇ, ਕਿਉਂਕਿ ਦੁਸ਼ਮਣ ਵੀ ਇੱਕ ਹੈ, ਸਾਡੀ ਮੰਜ਼ਿਲ ਵੀ ਇੱਕ ਹੈ, ਉਹ ਵੀ ਇਸ ਹੋਪ ਦੇ ਨਾਲ ਦੇਖਦੇ ਨੇ। ਔਰ ਸਾਡੇ ਡੈਲੀਗੇਸ਼ਨ ਦੇ ਵਿੱਚ ਵੀਰ ਹਿੰਮਤ ਸਿੰਘ ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹੜੀ ਈਸਟ ਕੋਸਟ ਦੇ 50 ਤੋਂ ਜ਼ਿਆਦਾ ਗੁਰਦੁਆਰਿਆਂ ਦੀ ਨੁਮਾਇੰਦਗੀ ਕਰਦੀ ਹੈ, ਉਹ ਸਾਡੇ ਨਾਲ ਸਨ। ਵੀਰ ਬਲਜਿੰਦਰ ਸਿੰਘ ਜਿਹੜੇ ਦੁਆਬਾ ਸਿੱਖ ਐਸੋਸੀਏਸ਼ਨ ਦੇ ਜਿਹੜੇ ਨੇ ਕਰਤਾ ਧਰਤਾ ਨੇ, ਉਹਨਾਂ ਦੀ ਨੁਮਾਇੰਦਗੀ ਸੀ। ਸਾਡੇ ਵੀਰ ਸਰ ਕਿਰਪਾਲ ਸਿੰਘ ਬਿਲਿੰਗ ਜਿਹੜੇ ਕਿ ਸਾਡੇ ਲਈ ਵੀ ਇੰਸਪੀਰੇਸ਼ਨ ਨੇ, ਯੂਥ ਸਫਲ ਕਾਰੋਬਾਰੀ ਵੀ ਨੇ, ਔਰ ਹਰ ਪੰਥਕ ਫਰੰਟ ਦੇ ਉੱਤੇ ਅੱਗੇ ਨਾਲ ਤੁਰਦੇ ਨੇ। ਔਰ ਜ਼ਾਹਰ ਹੈ ਕਿ ਡਾਕਟਰ ਰਣਜੀਤ ਸਿੰਘ ਆਪਣੀ ਸਿੰਘਣੀ ਸਾਹਿਬਾਂ ਦੇ ਨਾਲ, ਭੈਣ ਜੀ ਅਵਿਨਾਸ਼ ਕੌਰ ਉਹਨਾਂ ਨੇ ਪਾਰਟਿਸਿਪੇਟ ਕੀਤਾ, ਸਿੱਖ ਯੂਥ ਆਫ ਅਮਰੀਕਾ ਦੇ ਜਿਹੜੇ ਨੇ ਉਹ ਰੂਹੇ ਰਵਾਨ ਨੇ, ਔਰ ਇਸ ਸਾਰੇ ਨੇ ਸਾਨੂੰ ਬਹੁਤ ਐਨਰਜਾਈਜ਼ ਕੀਤਾ। ਔਰ ਇਹ ਵੀ ਮੈਂ ਦੱਸ ਦਿਆਂ ਕਲੋਜ਼ਿੰਗ ਤੋਂ ਪਹਿਲਾਂ, ਹਾਲਾਂ ਇਸ ਸਾਰੇ ਪ੍ਰੋਗਰਾਮ ਨੂੰ ਦੀ ਜਿਹੜੀ ਰਿਪੋਰਟਿੰਗ 2-2.5 ਮਿੰਟ ਦੀ ਬੜੀ ਖੂਬਸੂਰਤ ਅੰਦਾਜ਼ ਦੇ ਵਿੱਚ
ਵੋਸਾ ਵੌਇਸ ਆਫ ਸਾਊਥ ਏਸ਼ੀਆ ਟੀਵੀ ਨੇ ਕੀਤੀ, ਉਹਨਾਂ ਨੇ ਸਾਨੂੰ ਵੀ ਇੰਟਰਵਿਊ ਕੀਤਾ, ਬਾਕੀਆਂ ਨੂੰ ਵੀ। ਔਰ ਜਿਹੜੀ ਵੀਡੀਓ ਜਿਹੜੀ ਹੈ ਉਹ ਆਲਮੋਸਟ ਵਾਇਰਲ ਵਾਂਗ ਹੈ, ਹਜ਼ਾਰਾਂ ਕੰਮ ਜਿਹੜੇ ਨੇ ਉਹਦੇ ਵਿਊਅਰ ਔਰ ਸੈਂਕੜਿਆਂ ਕਾਮੈਂਟ ਨੇ। ਟੀਵੀ 84 ਵੱਲੋਂ ਅਸੀਂ ਸਾਰੇ ਪ੍ਰੋਗਰਾਮ ਨੂੰ ਐਡਿਟ ਵੀ ਕੀਤਾ ਜਾ ਰਿਹਾ ਹੈ, ਪਰ ਇੱਕ ਬਰੀਫ ਵੀਡੀਓ ਜਿਹੜੀ ਹੈ ਉਸ ਦੀ 2-3 ਮਿੰਟ ਦੀ ਐਜ਼ ਅ ਨਿਊਜ਼ ਆਈਟਮ ਉਹ ਤੁਹਾਨੂੰ ਇੱਕ ਗਲਿੰਪਸ ਦੇ ਦਿੰਦਾ ਹੈ ਵੀ ਕੀ ਹੋਇਆ। ਉਹ ਅਸੀਂ ਸੈਗਮੈਂਟ ਦੇ ਐਂਡ ਦੇ ਉੱਤੇ ਜਿਹੜਾ ਉਹ ਦਿਖਾਵਾਂਗੇ ਵੀ। ਲੇਕਿਨ ਉਸ ਤੋਂ ਪਹਿਲਾਂ ਮੈਂ ਇਹ ਵੀ ਦੱਸ ਦਿਆਂ ਕਿ 15 ਅਗਸਤ ਦੇ ਹਵਾਲੇ ਨਾਲ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪ੍ਰੋਟੈਸਟ ਰੱਖੇ ਗਏ ਨੇ, ਰੈਲੀਜ਼, ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਗੱਲ, ਉਹਨਾਂ ਦੇ ਵਿੱਚ ਨਿਊਯਾਰਕ ਵੀ ਸ਼ਾਮਲ ਹੈ, ਵਾਸ਼ਿੰਗਟਨ ਡੀਸੀ 'ਚ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਬਹੁਤ ਉਦਮ ਕਰ ਰਹੇ ਨੇ ਕਿ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨਾ ਹੈ। ਇਸੇ ਤਰ੍ਹਾਂ ਸੈਨ ਫਰਾਂਸਿਸਕੋ, ਸ਼ਿਕਾਗੋ ਔਰ ਹੋਰ ਥਾਵਾਂ ਦੀ ਵੀ ਰਿਪੋਰਟਿੰਗ ਹੋਏਗੀ। ਆਸਟ੍ਰੇਲੀਆ ਬਾਰੇ ਵੀ ਸਾਡੇ ਕੋਲ ਖਬਰਾਂ ਆਉਣ ਵਾਲੇ ਦਿਨਾਂ 'ਚ ਨੇ, ਯੂਕੇ 'ਚ। ਲੇਕਿਨ ਵੀਰ ਬਲਵਿੰਦਰ ਸਿੰਘ ਚੱਠਾ ਜੀ ਨੇ ਸਾਨੂੰ ਜਿਹੜਾ ਉਹਨਾਂ ਨੇ ਇਸ ਪ੍ਰਥਾਏ ਖਾਸ ਤੌਰ ਤੇ ਪੋਸਟਰ ਵੀ ਤਿਆਰ ਕੀਤਾ, ਮੈਂ ਕਹਾਂਗਾ ਆਪਣੀ ਟੈਕਨੀਕਲ ਟੀਮ ਨੂੰ ਦਿਖਾ ਵੀ ਦੇਣ। ਔਰ ਇਹ ਜਿਹੜਾ ਇੰਡੀਅਨ ਐਮਬੈਸੀ ਦੇ ਬਾਹਰ ਜਿਹੜਾ 15 ਤਰੀਕ ਨੂੰ, ਕਿਉਂਕਿ ਕੁਦਰਤੀ 15 ਐਤਵਾਰ ਹੈ, 11 ਵਜੇ ਜਿਹੜਾ ਜ਼ੋਰਦਾਰ ਰੈਲੀ ਹੋਏਗੀ ਔਰ ਖਾਲਿਸਤਾਨ ਜ਼ਿੰਦਾਬਾਦ ਗੂੰਜੇਗਾ। ਔਰ ਅੱਜ ਹੀ ਉਹਨਾਂ ਨੇ ਇਹ ਖਬਰ ਵੀ ਦਿੱਤੀ ਹੈ ਕਿ 3 ਵਜੇ ਉਸੇ ਹੀ ਦਿਨ ਅਨੁਪਮ ਖੈਰ ਜਿਹੜਾ ਇੱਕ ਬਹੁਤ ਸ਼ੈਤਾਨ ਦੀ ਟੂਟੀ, ਬੇਸ਼ੱਕ ਆਪਣੇ ਆਪ ਨੂੰ ਉਹ ਫਿਲਮੀ ਦੁਨੀਆ ਦਾ ਕਹਿੰਦਾ ਖਤਰਨਾਕ ਕਸ਼ਮੀਰੀ ਪੰਡਤ, ਕਿਸਾਨਾਂ ਦੀ ਮੂਵਮੈਂਟ ਦਾ ਵੀ ਵਿਰੋਧ ਕਰਨ ਵਾਲਾ ਔਰ ਫੁੱਲ ਆਫ ਹੇਟਰੇਡ ਸਿੱਖਾਂ ਦੇ ਲਈ। ਭਾਵੇਂ ਕਿਰਨ ਖੈਰ ਜਿਹੜੀ ਉਹ MP ਆਪਣੇ ਆਪ ਨੂੰ ਸਿੱਖ ਹੈਰੀਟੇਜ ਨਾਲ ਜੋੜਦੀ ਹੈ, ਪਰ ਉਹ ਭਰਿਆ ਹੋਇਆ ਨਫ਼ਰਤ ਨਾਲ। ਉਹ ਉੱਥੇ ਬੁੱਲ ਰਨ ਪਾਰਕ ਦੇ ਵਿੱਚ ਆ ਰਿਹਾ ਔਰ 3 ਵਜੇ ਜਿਹੜਾ ਵਾਸ਼ਿੰਗਟਨ DC ਦੀਆਂ ਸਿੱਖ ਸੰਗਤਾਂ ਨੇ ਇੱਥੋਂ ਨਿਬੇੜ ਕੇ ਕੰਮ ਇੰਡੀਅਨ ਐਮਬੈਸੀ ਦੇ ਬਾਹਰ ਫਿਰ ਉਹਨਾਂ ਨੇ ਬੁੱਲ ਰਨ ਪਾਰਕ ਦੇ ਵਿੱਚ ਜਾਣਾ। ਸੋ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਾਂਗੇ ਆਪਣੇ ਪੇਕਿਆਂ ਦੇ ਪਿੰਡ ਵਾਲਿਆਂ ਨੂੰ ਕਿ ਭਾਈ ਵੱਡੀ ਗਿਣਤੀ ਦੇ ਵਿੱਚ ਦੋਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰੋ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਉਸ ਬਰੀਫ, ਹਾਲਾਂ ਡਿਟੇਲ ਅਸੀਂ ਉਸ ਦੀ ਆਉਣ ਵਾਲੇ ਪੀਰੀਅਡ ਦੇ ਵਿੱਚ ਉਸ ਦੀ ਫੁੱਲ ਫਲੈਜਡ ਹੋਏਗੀ ਵੀਡੀਓ, ਉਹ ਜ਼ਰਾ ਦਿਖਾ ਦੇਣ। ਸਿੱਖ ਅਤੇ ਕਸ਼ਮੀਰੀ ਭਾਰਤ ਵਿੱਚ ਘੱਟ ਗਿਣਤੀ ਹੋਣ ਦਾ ਸੰਤਾਪ ਹੰਢਾ ਰਹੇ ਹਨ, ਪਰ ਇਹੀ ਸਾਂਝਾ ਸੰਤਾਪ ਇਹਨਾਂ ਨੂੰ ਸਾਂਝੀ ਲੜਾਈ ਲਈ ਇਕਜੁੱਟ ਹੋਣ ਵੱਲ ਪ੍ਰੇਰਿਤ ਕਰ ਰਿਹਾ ਹੈ। ਇਸੇ ਦਿਸ਼ਾ ਵਿੱਚ ਅਮਰੀਕਨ ਪਾਕਿਸਤਾਨ ਥਿੰਕ ਟੈਂਕ ਵੱਲੋਂ ਪਾਕਿਸਤਾਨ ਦੇ ਆਜ਼ਾਦੀ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਸ਼ਨ ਮਨਾਉਣ ਲਈ ਕਸ਼ਮੀਰੀ ਅਤੇ ਸਿੱਖ ਕਾਰਕੁਨਾਂ ਨੂੰ ਸੱਦਾ ਦਿੱਤਾ ਗਿਆ। ਇਹ ਜਸ਼ਨ ਐਟਲਾਂਟਿਕ ਸਾਗਰ ਦੀ ਸਤਹ ਤੇ ਇੱਕ ਕਿਸ਼ਤੀ ਵਿੱਚ ਮਨਾਏ ਗਏ, ਜਿੱਥੇ ਆਜ਼ਾਦ ਕਸ਼ਮੀਰ ਅਤੇ ਖਾਲਿਸਤਾਨ ਦੇ ਸਮਰਥਕ ਇਕੱਠਿਆਂ ਆਜ਼ਾਦੀ ਦੇ ਨਗਮੇ ਗਾਉਂਦੇ ਦਿਖੇ। अस्सलाम वालेकुम, सत श्री अकाल सब नू मेरी तरफों और मेरी टीम दी तरफों थिंक टैंक पाकिस्तान अमेरिकन थिंक टैंक दी तरफों। तो अज असी पाकिस्तान डे मना रहे हैं पाकिस्तान अमेरिकन थिंक टैंक की तरफों, तो जिहदे विच साडे सारे पाकिस्तानी भैन भरा ते साडे खालिस्तान मूवमेंट दे एक्टिविस्ट डॉक्टर अमरजीत सिंह भी आए हुए ने। तो सानू बड़ी खुशी है इस चीज़ की कि वो साडे नाल जश्न आज़ादी का दिन बड़े जोशो खरोश नाल मनाएंगे और ये प्रोग्राम अटलांटिक ओशन के उत्ते मनाया जाएगा। और ये अपनी नौईयत अज पहला प्रोग्राम है जिहड़ा असी पाकिस्तान डे मना रहे हैं इस जगह के उत्ते। ते सारिਆਂ ਨੂੰ ਵੈਲਕਮ और उम्मीद है कि ਤੁਸੀਂ ਇਹਨੂੰ ਜ਼ਰੂਰ ਇੰਜੋਏ ਕਰੋਗੇ। ਥੈਂਕ ਯੂ ਜੀ। ਕਸ਼ਮੀਰ ਨਾਲ ਵਾਸਤਾ ਰੱਖਦੇ ਕਾਰਕੁਨਾਂ ਨੇ ਕਸ਼ਮੀਰ ਦੇ ਲੋਕਾਂ ਦੀ ਗੁਲਾਮੀ ਦੀ ਦਾਸਤਾਨ ਸਾਂਝੀ ਕਰਦਿਆਂ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦੀ ਦਾ ਨਿੱਘ ਦੇਣ ਲਈ संयुक्त राष्ट्र संघ ਨੂੰ दखल देने की अपील की थी। मेरा नाम सरदार साजिद सवार है, मेरा तल्लक आज़ाद कश्मीर से है। आज जो ये प्रोग्राम पाकिस्तान थिंक टैंक की तरफ से 14 अगस्त के हवाले से किया गया है, मैं बाइसियत कश्मीरी 19 जुलाई 1947 को जो करारदाद हिलाके पाकिस्तान श्रीनगर में सरदार इब्राहिम खान की क़यादत में पास हुई, हम कश्मीरी 1 महीना पहले पाकिस्तानियों से पहले पाकिस्तानी हैं, क्योंकि हमारे आबो अजदाद ने पाकिस्तान के इलाके पाकिस्तान की जो करारदाद अपने घर पे मंजूर कराई थी। सो आज 5 अगस्त के हवाले से भी मैं मेंशन करना चाहूँगा कि अरसा 2 साल से इंडिया ने कश्मीर के अंदर लॉकडाउन लगा रखा है, जिसमें वो कश्मीरी हमारे बहन भाइयों से ज़्यादती कर रहे हैं। तो हम यूनाइटेड नेशन से ये पुरज़ोर अपील करते हैं कि फिल फॉर यूनाइटेड नेशन का एक नुमाइंदा मुकर्रर किया जाए जो कश्मीर में जाके हालात और वाक़यात को जानकर
اور यूनाइटेड नेशन की करारदादों के मुताबिक कश्मीरियों को यह हक दिया जाए कि वो अपने मुस्तकबिल का फैसला करें। ਡਾਕਟਰ ਅਮਰਜੀਤ ਸਿੰਘ ਨੇ ਸਿੱਖਾਂ ਦੀ ਨੁਮਾਇੰਦਗੀ ਕਰਦਿਆਂ ਪਾਕਿਸਤਾਨ ਨੂੰ ਆਜ਼ਾਦੀ ਦੀ ਕੀਮਤੀ ਨਿਆਮਤ ਲਈ ਮੁਬਾਰਕਬਾਦ ਆਖਿਆ ਅਤੇ ਗਿਲਾ ਕੀਤਾ ਕਿ ਮੁਹੰਮਦ ਅਲੀ ਜਨਾਹ ਵਰਗਾ ਕੋਈ ਆਗੂ 47 ਵਿੱਚ ਸਿੱਖਾਂ ਨੂੰ ਨਾ ਮਿਲਿਆ ਜੋ ਭਾਰਤੀ ਆਗੂਆਂ ਦੀ ਧਰਮ ਨਿਰਪੱਖਤਾ ਪਿੱਛੇ ਲੁਕੇ ਹਿੰਦੂਤਵੀ ਚਿਹਰੇ ਨੂੰ ਦੇਖ ਸਕਦਾ ਅਤੇ ਸਿੱਖਾਂ ਨੂੰ ਗੁਲਾਮੀ ਵੱਲ ਨਾ ਧੱਕਦਾ। पंजाबी में हम कहते हैं कि जो मिल जाता है वो आम हो जाता है। पाकिस्तान के लोग शायद आज ये समझने से कासर हैं कि कायदे आजम मोहम्मद अली जिन्ना कितनी बड़ी शख्सियत थे। आज जब हम पंजाब में सिख पिस रहे हैं हिंदुत्व के जुल्म में, जम्मू कश्मीर में हमारे कश्मीरी भाई पिस रहे हैं, भारत के नक्शे में 200 मिलियन से ज्यादा मुसलमान सफर कर रहे हैं, नॉर्थ ईस्ट की 7 स्टेट्स जिनमें 2 स्टेट्स में नागालैंड और मिजोरम क्रिश्चियंस मेजॉरिटी में हैं, वो सफर कर रहे हैं। आज हम सोचते हैं काश हमारे पास भी कोई कायदे आजम मोहम्मद अली जिन्ना होता है, सिखों के पास भी। कश्मीरी सोचते हैं कि काश शेख अब्दुल्ला की जगह हमने कायदे आजम की बात मानी होती। सो आपको इसके लिए शुक्रगुजार होना चाहिए। ये ठीक है कि बहुत बार कमजोरियां भी होती हैं, ये भी एक हेल्थी सोसाइटी का सिम्टम है कि जहां आप अपनी कमजोरियों पे भी बात करें। पर मैं समझता हूं कि आज के दिन जैसे मौके के ऊपर हमें अपनी स्ट्रेंथ्स पे बात करनी चाहिए, हमें अपनी अचीवमेंट्स पे बात करनी चाहिए। क्लोज डोर में हम जो मर्जी अपनी खामियां भी निकालें। ਸਿੱਖ ਅਤੇ ਕਸ਼ਮੀਰੀ ਭਾਰਤ ਵਿੱਚ ਘੱਟ ਗਿਣਤੀ ਹੋਣ ਦਾ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਐਮਿਸ਼ਨ ਦੇ ਨਾਲ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਕਿ ਭਾਰਤ ਨੇ UN ਸਿਕਿਉਰਿਟੀ ਕਾਉਂਸਲ ਦੀ ਪ੍ਰਧਾਨਗੀ ਸੰਭਾਲਦਿਆਂ ਬੜਾ ਘਟੀਆ ਜਿਹੜਾ ਹੈ ਉਹ ਰੋਲ ਅਦਾ ਕੀਤਾ, ਜਦੋਂ ਕਿ ਉਸਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਜਿਹੜੀ ਸੰਬੰਧੀ ਹੋਈ ਮੀਟਿੰਗ ਤੋਂ ਬਾਹਰ ਕੱਢਿਆ। ਔਰ ਹਕੀਕਤ ਇਹ ਹੈ ਕਿ ਤਾਲਿਬਾਨ ਨੇ ਬੀਤੇ 3 ਦਿਨਾਂ ਵਿੱਚ ਅਫਗਾਨਿਸਤਾਨ ਦੇ 6 ਸੂਬਿਆਂ ਦੀਆਂ ਰਾਜਧਾਨੀਆਂ ਤੇ ਕਬਜ਼ਾ ਕਰ ਲਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡੀ ਜ਼ਬਾਨ ਔਰ ਤਹਿਜ਼ੀਬ ਦੇ ਵਿੱਚ ਬਹੁਤ ਸਾਰੇ ਅਖਾਣ ਐਸੇ ਨੇ ਜਿਹੜੇ ਇਸ ਗੱਲ ਦੀ ਸ਼ਾਦੀ ਭਰਦੇ ਨੇ ਕਿ ਜੇ ਤੁਸੀਂ ਕਿਸੇ ਘਟੀਆ ਔਕਾਤ ਵਾਲੇ ਨੂੰ ਕਿਸੇ ਉੱਚੀ ਥਾਂ ਦੇ ਉੱਤੇ ਬਿਠਾ ਵੀ ਦਿਓ ਜਾਂ ਹਾਲਾਤ ਐਸੇ ਹੋਣ ਕਿ ਉਹਨਾਂ ਨੂੰ ਉਹ ਮੌਕਾ ਮਿਲ ਜਾਏ, ਪਰ ਉਹ ਆਪਣੀ ਜਿਹੜੀ ਔਕਾਤ ਹੈ ਜਾਂ ਉਹਨਾਂ ਦੀ ਜਿਹੜੀ ਅਸਲੀਅਤ ਹੈ ਉਹਨੂੰ ਨਹੀਂ ਛੱਡਦੇ, ਉਹ ਉਵੇਂ ਜਿਹਾ ਹੀ ਬਿਹੇਵ ਕਰਦੇ ਨੇ। ਔਰ ਭਾਈ ਗੁਰਦਾਸ ਜੀ ਦੀ ਇੱਕ ਵਾਰ ਜਦੋਂ ਅਸੀਂ ਦੁਹਰਾਉਂਦੇ ਹਾਂ ਕਿ ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ,
ਤੇ ਸੱਪੈ ਦੁੱਧ ਪਿਆਲੀਐ ਵੇਹੋ ਮੂੰਹੋਂ ਸੁੱਟੇ। ਉਹ ਦੋ ਉਦਾਹਰਨਾਂ ਉਹਨੇ ਦਿੱਤੀਆਂ ਕਿ ਜੇ ਤੁਸੀਂ ਕੁੱਤੇ ਨੂੰ ਬਾਦਸ਼ਾਹ ਵੀ ਬਣਾ ਦਿਓ, ਰਾਜ ਦੀ ਗੱਦੀ ਤੇ ਬਿਠਾ ਦਿਓ, ਕੁੱਤਾ ਰਾਜ ਬਹਾਲੀ ਹੈ, ਮੁੜ ਚੱਕੀ ਚੱਟੇ। ਉਹਦੀ ਜਿਹੜੀ ਆਦਤ ਹੈ ਚੱਕੀ ਚੱਟਣ ਦੀ, ਉਹਨੇ ਉਹ ਤਖਤ ਤੋਂ ਉਤਰ ਕੇ ਵੀ ਪਹਿਲਾਂ ਚੱਕੀ ਚੱਟ ਕੇ ਫਿਰ ਜਾ ਕੇ ਬਹਿਣਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਸੱਪੈ ਦੁੱਧ ਪਿਆਲੀ ਹੈ ਵੇਹੋ ਮੂੰਹੋਂ ਸੁੱਟੇ, ਕਿ ਜੇ ਤੁਸੀਂ ਸੱਪ ਨੂੰ ਦੁੱਧ ਵੀ ਪਿਆਓ, ਹਾਲਾਂਕਿ ਸੱਪ ਦੁੱਧ ਨਹੀਂ ਪੀਂਦਾ ਹੈ, ਇਹ ਵੀ ਇੱਕ ਗਲਤ ਹਿੰਦੂ ਤਵੀਆਂ ਨੇ ਉਹ ਦੁੱਧ ਪਿਆਉਣ ਵਾਲੇ ਹੀ ਮੰਦਿਰ ਬਣਾਏ ਹੋਏ ਨੇ ਸੱਪਾਂ ਦੇ, ਲੇਕਿਨ ਇਹ ਇੱਕ ਉਦਾਹਰਣ ਹੈ, ਐਗਜ਼ਾਮਪਲ ਹੈ। ਹੁਣ ਸਾਨੂੰ ਪਤਾ ਹੈ ਵੀ ਸੱਪ 'ਚ ਜ਼ਹਿਰ ਹੈ, ਦੁੱਧ ਨੂੰ ਅਕਸਰ ਅੰਮ੍ਰਿਤ ਕਿਹਾ ਜਾਂਦਾ ਹੈ ਕਿਉਂਕਿ ਸਾਰੇ ਗੁਣਾਂ ਨਾਲ ਕੰਪਲੀਟ ਫੂਡ ਹੈ, ਨਿਊਟ੍ਰੀਐਂਟ ਹੈ, ਪੂਰੀ ਤਰ੍ਹਾਂ ਹਰ ਚੀਜ਼ ਉਹਦੇ 'ਚ ਹੈ। ਭਾਈ ਸਾਹਿਬ ਕਹਿੰਦੇ ਸੱਪੈ ਦੁੱਧ ਪਿਆਲੀ ਹੈ ਵਿਓ ਮੂੰਹੋਂ ਸੁੱਟੇ, ਕਿ ਉਹਨੂੰ ਜੇ ਸੱਪ ਨੂੰ ਤੁਸੀਂ ਦੁੱਧ ਵੀ ਦਿਓ ਤੇ ਐਕਸਪੈਕਟ ਕਰੋ ਕਿ ਉਹ ਜਦੋਂ ਉਹਦੇ ਮੂੰਹ 'ਚੋਂ ਦੁੱਧ ਨਹੀਂ, ਉਹਨੇ ਜਦੋਂ ਡੰਗ ਮਾਰਨਾ ਉਹ 'ਚੋਂ ਜ਼ਹਿਰ ਹੀ ਨਿਕਲਣਾ। ਹੁਣ ਇਹ ਵਰਤਾਰਾ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ 5 ਪਰਮਾਨੈਂਟ ਮੈਂਬਰ ਨੇ, ਵੀਟੋ ਵੀਲਡਿੰਗ, ਨਿਊਕਲੀਅਰ ਪਾਵਰਸ, ਅਮਰੀਕਾ, ਰਸ਼ੀਆ, ਫਰਾਂਸ, ਇੰਗਲੈਂਡ, ਚਾਈਨਾ। 10 ਮੈਂਬਰ ਉਹਦੇ ਰੋਟੇਸ਼ਨ ਵਾਈਜ਼ ਬਣਦੇ ਨੇ। 194 ਜਿਹੜੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਮੈਂਬਰ ਨੇ ਉਹਨਾਂ 'ਚੋਂ ਚੁਣੇ ਜਾਂਦੇ ਨੇ, ਔਰ ਉਹ ਬਦਲਦੇ ਰਹਿੰਦੇ ਨੇ, ਸ਼ਾਇਦ 2 ਸਾਲ ਟਰਮ ਹੁੰਦੀ ਹੈ। ਫਿਰ ਜਦੋਂ ਵੀ 12 ਮਹੀਨੇ ਨੇ ਸਾਲ ਦੇ, ਫਿਰ ਉਹਨਾਂ ਨੇ ਰੱਖਿਆ ਵੀ ਵੈਸੇ ਇਹ ਤਾਂ ਨਿਊਕਲੀਅਰ ਬ੍ਰਾਹਮਣ ਨੇ 5 ਜਿਹੜੇ ਵੀਟੋ ਨੇ, ਵੀ ਦੂਜੇ ਤਾਂ ਐਵੇਂ ਜਿਹਨੂੰ ਕਹਿੰਦੇ ਨੇ ਕਿ ਵੀ ਸ਼ਾਮਲ ਵਾਜੇ ਨੇ। ਪਰ ਉਹਨਾਂ ਨੇ ਕਿਹਾ ਵੀ ਚਲੋ ਇਹਨਾਂ ਨੂੰ ਥੋੜਾ ਜਿਹਾ ਅਹਿਸਾਸ ਹੋਏ ਵੀ ਅਸੀਂ ਇੰਪੋਰਟੈਂਟ ਹੈ। ਉਹਨਾਂ ਨੇ ਕਿਹਾ ਜੀ ਕਿ 12 ਮਹੀਨਿਆਂ ਚੋਂ ਇੱਕ ਮਹੀਨੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੈ, ਜਿਹੜੀ ਵੀ UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਹੋਏ ਰੋਟੇਸ਼ਨ ਵਾਈਜ਼, ਉਹ ਕਾਮਨ ਮੈਂਬਰਾਂ ਨੂੰ ਮਿਲੇਗੀ ਅਦਰ ਦੈਨ ਦਾ 5 ਜਿਹੜੇ ਨੇ ਵੀਟੋ ਬਿਲਡਿੰਗ ਮੈਂਬਰਸ। ਹੁਣ ਉਹਦੇ ਥੱਲੇ ਭਾਰਤ ਦੇ ਨੂੰ ਅਗਸਤ ਦਾ ਮਹੀਨਾ ਮਿਲਿਆ UN ਸਿਕਿਉਰਿਟੀ ਕਾਉਂਸਲ ਦੇ ਪ੍ਰੈਜ਼ੀਡੈਂਟ ਹੋਣ ਦਾ, ਔਰ ਪਹਿਲਾ ਸਟੈਪ ਹੀ ਜਿਹੜਾ ਉਹਨਾਂ ਨੇ ਇਹ ਜਾਣਦਿਆਂ ਹੋਇਆ ਵੀ ਕਿ ਆਲਰੇਡੀ ਅਫਗਾਨਿਸਤਾਨ ਦੇ ਵਿੱਚ ਜੋ ਚੱਲ ਰਿਹਾ ਹੈ, ਜੇ ਅਮਰੀਕਾ ਨੈਟੋ 20 ਸਾਲ 'ਚ ਉੱਥੇ ਫੇਲ ਹੋਏ, ਉਹਨਾਂ ਨੇ ਜਿਹੜਾ ਅਲਟੀਮੇਟਲੀ ਫੈਬਰੂਰੀ 2020 'ਚ ਉਹਨਾਂ ਦੇ ਨਾਲ ਐਗਰੀਮੈਂਟ ਸਾਈਨ ਕੀਤਾ, ਔਰ ਇਸ ਸਾਰੇ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਹੁਣ ਵੀ ਕਿੰਨੀਆਂ, ਰਸ਼ੀਆ ਵੀ ਇਨਵੋਲਵ ਹੈ ਗੱਲਬਾਤ 'ਚ, ਚਾਈਨਾ ਵੀ ਹੈ, ਈਰਾਨ ਵੀ ਹੈ। ਜ਼ਾਹਰ ਹੈ ਕਿ ਭਾਰਤ ਨੂੰ ਵੀ ਇੱਕ ਸਟੇਜ ਤੇ ਉਹਨਾਂ ਨੇ ਐਡਵਾਈਜ਼ਰੀ ਦੇ ਰੈਗੂਲਰ ਤਾਂ ਨੈਗੋਸ਼ੀਏਸ਼ਨ ਨਹੀਂ ਰੱਖਿਆ, ਉਹ ਮੀਟਿੰਗਸ ਉਹਦੀਆਂ ਤਾਲਿਬਾਨ ਔਰ ਅਮਰੀਕਨ ਔਰ ਇਹ ਸਾਰੇ ਜਿਹੜੇ ਰੀਜਨਲ ਪਲੇਅਰ ਨੇ ਉਹਨਾਂ ਦੀਆਂ ਬੀਜਿੰਗ 'ਚ ਵੀ ਹੋਈਆਂ, ਤਹਿਰਾਨ 'ਚ ਵੀ ਹੋਈਆਂ, ਔਰ ਮਾਸਕੋ 'ਚ ਵੀ ਹੋਈਆਂ। ਔਰ ਉਸ ਸਾਰੇ ਤੋਂ ਬਾਅਦ ਹੁਣ ਵੀ ਜਿਹੜੀ ਮੇਨ ਸੈਂਟਰਲ ਕੰਟਰੀ ਹੈ ਜਿਹਦੇ ਨਾਲ 3000 ਕਿਲੋਮੀਟਰ ਤੋਂ ਜ਼ਿਆਦਾ ਬਾਰਡਰ ਵੀ ਲੱਗਦਾ ਹੈ, ਔਰ ਜ਼ਾਹਰ ਹੈ ਕਿ ਜਿਹੜੀ ਪ੍ਰਭਾਵਿਤ ਵੀ ਹੁੰਦੀ ਹੈ ਪਾਕਿਸਤਾਨ ਦੇ ਨਾਲ ਵੀ ਅਮਰੀਕਨ ਐਡਮਿਨਿਸਟ੍ਰੇਸ਼ਨ ਇਨ ਟੱਚ ਵੀ ਹੈ, ਔਰ ਜ਼ਾਹਰ ਹੈ ਕਿ ਪਾਕਿਸਤਾਨ ਨੇ ਇੱਕ ਕਰੂਸ਼ਲ ਰੋਲ ਵੀ ਪਲੇ ਕੀਤਾ ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਉਣ। ਹੁਣ ਵੀ ਜਦੋਂ ਕਿ ਇਹ ਸਾਰੇ ਪਿਛਲੇ 10 ਦਿਨ ਤੋਂ ਅਸੀਂ ਜੇ ਦੇਖੀਏ ਕਿ ਜਿਹੜੇ ਮੋਇਦ ਯੂਸਫ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਪਾਕਿਸਤਾਨ ਦੇ, ਉਹ 10 ਰੋਜ਼ਾ ਦੌਰੇ ਤੇ ਅਮਰੀਕਾ ਜਾ ਕੇ ਬੈਠੇ ਸੀ। ਉਸ ਤੋਂ ਪਹਿਲਾਂ ਉਹਨਾਂ ਦੇ ਨਾਲ ISI ਚੀਫ ਵੀ ਆਇਆ। ਸੋ ਮਤਲਬ ਇਹ ਨਹੀਂ ਹੈ ਕਿ ਵੀ ਗਰਾਊਂਡ ਰਿਐਲਿਟੀ ਨੂੰ ਅਮਰੀਕਾ ਜਾਂ ਇਹ ਸਾਰੀਆਂ ਪਾਵਰਸ, ਰਸ਼ੀਆ, ਚਾਈਨਾ, ਈਰਾਨ ਸਾਰੇ ਦੇਖ ਰਹੇ ਨੇ ਸੈਂਟਰਲ ਏਸ਼ੀਆ 'ਚ ਕਿਹਦਾ ਕਿੱਥੇ ਕੀ ਇੰਟਰਸਟ ਹੈ। ਲੇਕਿਨ ਹੁਣ ਜੇ ਕਿਸੇ ਦੇ ਹੱਥ 'ਚ ਜਿਹੜੀ ਹੈ ਉਹ, ਇਹਦੇ ਲਈ ਇੱਕ ਬੜਾ ਪੰਜਾਬੀ ਦਾ ਖੂਬਸੂਰਤ ਅਖਾਣ ਹੈ ਕਿ ਵੀ ਨਵੀਂ ਭੂਤਣੀ ਸਿਵਿਆਂ 'ਚ ਅੱਧ, ਕਿ ਜਿਹੜੀ ਨਵੀਂ ਭੂਤਨੀ ਬਣਦੀ ਉਹ ਆ ਕੇ ਕਲੇਮ ਕਰੇ ਕਿ ਆ ਜਿਹੜੇ ਸਿਵੇ ਨੇ ਅੱਧੇ ਮੇਰੇ ਨੇ, ਇਹ ਮੇਰੀ ਜੂਰਿਸਡਿਕਸ਼ਨ ਤੇ ਮੈਂ ਚੰਬੜੂੰਗੀ ਜਿਹਨੂੰ ਚੰਬੜਨਾ ਹੈ। ਕਿ ਔਰ ਹਾਲ ਇਹੀ ਹੈ ਕਿ ਵੀ ਅਜੇ ਇੱਕ ਹਫ਼ਤਾ ਉਹਨਾਂ ਨੂੰ ਹੋਇਆ ਨਹੀਂ, ਇਹਨਾਂ ਨੇ ਕਿਹਾ ਜੀ ਨਹੀਂ ਸਿਕਿਉਰਿਟੀ ਕੌਂਸਲ ਦੀ ਤੁਸੀਂ ਅਫਗਾਨਿਸਤਾਨ 'ਚ ਹਾਲਾਤ ਬਹੁਤ ਬਦਤਰ, ਉੱਥੇ ਇਹ ਹੋ ਗਿਆ, ਉਹ ਤਾਂ ਕਦੋਂ ਉੱਥੇ 72 20 ਸਾਲ 'ਚ ਕਦੋਂ ਨਹੀਂ ਸੀ। ਹੁਣ ਜਦੋਂ ਅਮਰੀਕਾ ਜਦੋਂ ਨਿਕਲ ਹੀ ਆਇਆ, ਜਦੋਂ ਫੌਜ ਕੱਢ ਲਈ ਹੈ, 31 ਅਗਸਤ ਤੱਕ ਕੱਢਣਾ, ਉਹ ਤਾਂ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਸੀ ਵੀ ਕੀ ਹੋਣਾ। ਜਾਂ ਤਾਂ ਕੋਈ ਗੱਲ ਕਿਸੇ ਸਿਰੇ ਕੰਢੇ ਲਾਉਂਦੇ, ਉਹ ਤਾਂ ਇਹਨਾਂ ਨੇ ਲਾਈ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜਦੋਂ ਤੁਹਾਡਾ ਮੰਤਵ ਇਹ ਹੋਏ, ਮਕਸਦ ਇਹ ਹੋਏ ਕਿ ਭਾਈ ਤੁਸੀਂ ਆਨੇ ਬਹਾਨੇ ਪਾਕਿਸਤਾਨ ਨੂੰ ਬਦਨਾਮ ਕਰਨਾ ਹੈ, ਜਿਹੜੀ ਤੁਹਾਡੀ ਫੇਲਿਅਰ, ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਵੀ ਅਫਗਾਨਿਸਤਾਨ 'ਚ ਭਾਰਤ ਦੀ $3 ਬਿਲੀਅਨ ਦੀ ਇਨਵੈਸਟਮੈਂਟ ਡੁੱਬ ਰਹੀ ਹੈ। ਜੋ ਉਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਕੀਤਾ ਕਿ ਭਾਈ ਕਿਵੇਂ ਕੌਂਸੂਲੇਟ ਖੋਲ੍ਹੇ, 60 ਤੋਂ ਜ਼ਿਆਦਾ 200 ਦਾ ਸਟਾਫ ਰੱਖਿਆ ਹੋਇਆ ਵੀ ਉੱਥੇ, ਪਤਾ ਨਹੀਂ ਉਹਨਾਂ ਨੇ ਕਿਹੜੀ ਵਿਚਾਰੇ ਉਹਨਾਂ ਨੇ ਇਨਵੈਸਟਮੈਂਟ ਕਰਨੀ ਹੈ ਇੰਡੀਆ 'ਚ ਕਿ ਤੁਸੀਂ ਬਿਜ਼ਨਸ ਇਨਵੈਸਟਮੈਂਟ ਦੇ ਲਈ ਵੱਡੇ ਸਟਾਫ ਰੱਖੇ ਹੋ। ਉਹੀ ਜਿਹੜੀ ਹੈ ਉੱਥੇ
ਕਰਨ ਦੇ ਲਈ ਇਨਸਰਜੈਂਸੀ ਔਰ ਟੈਰਰਿਜ਼ਮ ਔਰ ਵਾਇਲੈਂਸ, ਭਾਵੇਂ ਉਹ ਬਲੋਚ ਖੜੇ ਕਰ ਦਿਓ ਜਾਂ ਕੋਈ ਹੋਰ ਜਿਹੜਾ ਉਹਨਾਂ ਨੇ ਤਹਿਰੀਕੇ ਤਾਲਿਬਾਨ, ਉਹਨਾਂ ਦਾ ਹੀ ਬੇਸਡ ਉੱਥੇ ਰੱਖਿਆ, ਇੰਡੀਆ ਸਪਾਂਸਰਡ ਫੰਡਡ ਟ੍ਰੇਨਡ ਉਹਨਾਂ ਦੇ ਹੀ ਬੰਦੇ, ਉਹ ਟ੍ਰੇਨਡ ਉੱਥੇ ਪੂਨੇ ਔਰ ਦੂਜੇ ਲਿਜਾ ਕੇ ਕਰ ਰਹੇ ਨੇ। ਅੱਛਾ, ਲੇਕਿਨ ਇਹ ਫਿਰ ਜਿਹਨੂੰ ਕਹਿੰਦੇ ਨੇ ਵੀ ਆਪਣੀ ਔਕਾਤ ਤਾਂ ਉਹਨਾਂ ਨੇ ਛੱਡਣੀ ਨਹੀਂ ਸੀ। ਮੀਟਿੰਗ ਰੱਖ ਲਈ ਬੀਤੇ ਫਰਾਈਡੇ ਅਸੀਂ ਦੇਖਿਆ, ਔਰ ਉਹਦੇ 'ਚ ਹੁਣ ਜਿਹੜੇ 15 ਦੇਸ਼ ਤਾਂ ਹੈ ਹੀ ਨੇ ਉਹਦੇ ਮੈਂਬਰ, ਲੇਕਿਨ ਔਨ ਰਿਕੁਐਸਟ ਤੁਸੀਂ ਜਿਹੜੇ ਖਾਸ ਮੁੱਦੇ ਹੁੰਦੇ ਨੇ, ਔਰ ਇਹ ਇੱਕ ਕਾਈਂਡ ਆਫ ਕਨਵੈਨਸ਼ਨ ਵੀ ਹੈ UN ਸਿਕਿਉਰਿਟੀ ਕਾਉਂਸਲ ਦੀ, ਇਹਦੇ ਪ੍ਰੈਸੀਡੈਂਟ ਵੀ ਨੇ ਕਿ ਜਿਹੜੇ ਮੈਂਬਰ ਬੇਸ਼ੱਕ 15 ਮੈਂਬਰੀ ਉਸ ਸਿਕਿਉਰਿਟੀ ਕਾਉਂਸਲ 'ਚ ਨਹੀਂ ਨੇ, ਪਰ ਕੋਈ ਇਸ਼ੂ ਜਿਹਦੇ ਤੇ ਡਿਸਕਸ਼ਨ ਹੋ ਰਹੀ ਹੈ, ਜਿਸ ਮੁਲਕ ਨੂੰ ਪ੍ਰਭਾਵਿਤ ਕਰਦਾ ਹੈ ਜਾਂ ਜਿਹਦੇ 'ਚ ਉਹ ਕੋਈ ਰੋਲ ਅਦਾ ਕਰ ਸਕਦਾ ਹੈ, ਉਹਨੂੰ ਤੁਸੀਂ ਐਜ਼ ਏ ਇਨਵਾਈਟੀ ਸੱਦ ਲੈਂਦੇ ਹੋ। ਲੇਕਿਨ ਪਾਕਿਸਤਾਨ ਨੂੰ ਇਹਦੇ 'ਚੋਂ ਡੈਲੀਬਰੇਟਲੀ ਬਾਹਰ ਰੱਖਿਆ ਗਿਆ, ਔਰ ਪਾਕਿਸਤਾਨ ਨੇ ਉਹਨਾਂ ਦੇ UN ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਬੜੇ ਸੀਜ਼ਨ ਡਿਪਲੋਮੈਟ ਮੁਨੀਰ ਅਕਰਮ ਹੈ, ਉਹਨਾਂ ਨੇ ਰਿਕੁਐਸਟ ਕੀਤੀ। ਉਹਨਾਂ ਨੇ ਕਿਹਾ ਜੀ ਅਫਗਾਨਿਸਤਾਨ ਤੇ ਤੁਸੀਂ ਡਿਸਕਸ ਕਰ ਰਹੇ ਹੋ, ਸਾਡਾ ਗੁਆਂਢੀ ਮੁਲਕ ਵੀ ਹੈ, ਅਸੀਂ ਪਹਿਲਾਂ ਵੀ 6 ਮਿਲੀਅਨ ਜਿਹੜੇ ਨੇ ਰਿਫਿਊਜੀ ਆ ਕੇ ਸਾਡੇ ਬੈਠੇ ਨੇ, ਹੁਣ ਵੀ ਐਕਸੋਡਸ ਹੋਏਗਾ ਜੇ ਉੱਥੇ ਨਹੀਂ ਕਾਮ ਔਰ ਟੈਂਕ ਹੁੰਦੀ ਪੀਸ ਤੇ ਅਸੀਂ ਪ੍ਰਭਾਵਿਤ ਹੋਵਾਂਗੇ। ਔਰ ਉਹੀ ਜਿਹੜੀ ਘਟੀਆ ਔਕਾਤ ਰਾਜ ਬਹਾਲ ਕੇ ਤੇ ਚੱਕੀ ਚੱਟਣ ਵਾਲੀ ਇੰਡੀਆ ਨੇ ਪਾਕਿਸਤਾਨ ਨੂੰ ਹਿਊਮਿਲੇਟ ਕੀਤਾ। ਉਹਨਾਂ ਨੇ ਉਹਨਾਂ ਨੂੰ ਜਿਹੜਾ ਉਸ ਮੀਟਿੰਗ ਦਾ ਹਿੱਸਾ ਨਹੀਂ ਬਣਾਇਆ, ਔਰ ਇਸ ਦੇ ਨਾਲ ਹਾਲਾਂ ਗੱਲਾਂ ਤਾਂ ਉਹੀ ਨੇ ਜਿਹੜੀਆਂ ਕਈ ਮਹੀਨਿਆਂ ਤੋਂ ਸਾਰੇ ਹੀ, ਕਈ ਸਾਲਾਂ ਤੋਂ ਸਾਰੇ ਹੀ ਕਰ ਰਹੇ ਨੇ। ਪੀਸ ਹੋਏ, ਤਾਲਿਬਾਨ ਜੇ ਨਾ ਸੁਣਨਗੇ ਫਿਰ ਅਸੀਂ ਇਹ ਨਹੀਂ ਕਰਾਂਗੇ, ਅਸੀਂ ਉਹ ਨਹੀਂ ਕਰਾਂਗੇ, ਔਰ ਇਹ ਤਾਲਿਬਾਨ ਜਿਹੜੇ ਨੇ ਉਹ ਐਂਡ ਕਰਨ ਇਹ ਸਾਰੇ ਨੂੰ, ਔਰ ਪੀਸਫੁਲ ਜਿਹੜਾ ਪ੍ਰੋਸੈਸ ਹੈ ਜਿਹੜਾ ਉਹਦੇ ਰਾਹੀਂ ਹੋਏ, ਜੇ ਕਬਜ਼ੇ ਨਾਲ ਉਹ ਕਰਨਗੇ। ਇਹ ਤਾਂ ਗੱਲਾਂ ਸਾਰੇ ਹੀ ਕਹਿ ਰਹੇ ਨੇ, ਪਹਿਲਾਂ ਹੀ ਤਾਂ ਪਾਕਿਸਤਾਨ ਵੀ ਕਹਿ ਰਿਹਾ। ਪਾਕਿਸਤਾਨ ਨੇ ਵੀ ਇਮਰਾਨ ਖਾਨ ਔਰ ਉਹਨਾਂ ਦੀ ਸਾਰੀ ਆਫੀਸ਼ੀਅਲ ਪੋਜੀਸ਼ਨ ਉਹ ਵੀ ਸਮਝਦੇ ਨੇ ਕਿ ਭਾਈ ਅਫਗਾਨਿਸਤਾਨ ਅੱਡ ਉਹ ਤਾਲਿਬਾਨ ਮੂਲ ਦੇ ਹੋਣ, ਜਿਹੜੇ ਪਸ਼ਤੂਨ ਮੂਲ ਦੇ, ਤਾਜ਼ਕ ਮੂਲ ਦੇ, ਉਜ਼ਬੈਕ ਮੂਲ ਦੇ, ਹਜ਼ਾਰੇ ਮੂਲ ਦੇ ਜਾਂ ਕਾਮਨ ਮਾਈਨੋਰਿਟੀ, ਸਾਰਿਆਂ ਦਾ ਮੁਲਕ ਹੈ। ਔਰ ਨੈਗੋਸ਼ੀਏਟਡ ਸੈਟਲਮੈਂਟ ਦੇ ਲਈ ਅਜੇ ਵੀ ਹੁਣ ਜਿਹਨੂੰ ਟਰਾਇਕਾ ਕਹਿੰਦੇ ਨੇ, ਇੱਕ ਮੀਟਿੰਗ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਜਦ ਪਾਕਿਸਤਾਨ ਵੀ ਹੋਏਗਾ, ਸ਼ਾਇਦ 14 ਅਗਸਤ ਦੀ ਮੀਟਿੰਗ ਹੈ। ਲੇਕਿਨ ਜਦੋਂ ਤੁਹਾਡੀ ਇੰਟੈਂਟ ਮਸਲਾ ਹੱਲ ਕਰਨ ਦੀ ਨਹੀਂ ਹੈ, ਕਿਉਂਕਿ ਹੁਣ ਤੁਹਾਨੂੰ ਪਤਾ ਹੈ ਵੀ ਤੁਹਾਡੀ ਖੇਡ ਖਤਮ ਹੋ ਚੁੱਕੀ ਹੈ, ਤੁਹਾਡੇ ਕੋਲ ਕੋਈ ਕਾਰਡ ਨਹੀਂ ਹੈ, ਤੇ ਫਿਰ ਉਹੀ ਹੈ ਕਿ ਬਈ ਨਾ ਤੁਸੀਂ ਹੁਣ ਖੇਡ ਸਕਦੇ ਹੋ, ਨਾ ਤੁਸੀਂ ਕਿਸੇ ਨੂੰ ਖੇਡਣ ਦੇਣਾ, ਤੇ ਉਹ ਖੇਡਾਂ ਨਾ ਖਿਡਾਵਾਂਗੇ, ਭੰਬਲ ਭੂਸਾ ਪਾਵਾਂਗੇ। ਉਹ ਤੁਸੀਂ ਉਹ ਭੰਬਲ ਭੂਸਾ ਪਾਉਣ ਦੀ ਲਾਈਨ ਜਿਹੜੀ ਹੈ ਉਹਨਾਂ ਨੇ ਖੜੀ ਕੀਤੀ, ਔਰ ਇਹੀ ਨਿਕਲਣਾ ਉਹਦੇ ਚੋਂ ਮੀਟਿੰਗ ਚੋਂ ਕੀ ਸੀ, UNSC ਮੀਟਿੰਗ ਔਨ ਅਫਗਾਨ ਗੈਲਵੇਨਾਈਜ਼ਡ ਮੈਂਬਰਸ ਟੂ ਕਾਲ ਫਾਰ ਐਂਡ ਟੂ ਵਾਇਲੈਂਸ। ਇੰਡੀਆ ਦਾ ਜਿਹੜਾ ਤ੍ਰਿਮੂਰਤੀ ਹੈ ਪਰਮਾ ਕਹਿੰਦੇ ਜੀ ਉਹਨਾਂ ਨੇ ਕਾਲ ਦੇ ਦਿੱਤੀ ਹੈ ਕਿ ਇਹ ਸਾਰੇ ਨੂੰ ਜਿਹੜਾ ਹੈ, ਹੁਣ ਤਾਲਿਬਾਨ ਨੇ ਇਹਨਾਂ ਦੀ ਕਾਲ ਸੁਣ ਲਈ ਐਨ, ਉਹ ਉੱਥੇ ਐਨ ਪ੍ਰੋਪਰ ਪੀਸ ਹੋ ਗਈ ਇਹਨਾਂ ਦੀ ਮੀਟਿੰਗ ਤੋਂ ਬਾਅਦ। ਹੋਇਆ ਇਹ ਹੈ ਵੀ ਫਰਾਈਡੇ ਇਹਨਾਂ ਦੀ ਮੀਟਿੰਗ ਹੁੰਦੀ ਹੈ, ਉਹਨਾਂ ਨੂੰ ਪਾਕਿਸਤਾਨ ਨੂੰ ਬਾਹਰ ਰੱਖਿਆ ਜਾਂਦਾ ਹੈ। ਇਹ ਬੜੀਆਂ ਧੂਆਂਧਾਰ ਤਕਰੀਰਾਂ, ਔਰ ਜੇ ਤੁਸੀਂ ਇਹਨਾਂ ਦੀ ਪ੍ਰੈਜੈਂਟੇਸ਼ਨ ਵੀ ਦੇਖੋ, ਉਹ ਇਵੇਂ ਹੀ ਲੱਗਦਾ ਕਿ ਵੀ ਇਹਨਾਂ ਨੂੰ ਉਹ ਜਿਹੜਾ ਵੀ ਚੀਰਾ ਫੋੜਾ ਕਿਤੇ ਹੈ ਤੇ ਚੀਰਾ ਕਿਤੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਹਦੇ 'ਚ ਨਾਲ ਉਹਨਾਂ ਦੇ ਰਲਿਆ ਹੋਇਆ ਅਫਗਾਨਿਸਤਾਨ ਫੋਰਨ ਮਿਨਿਸਟਰ ਮੁਹੰਮਦ ਹਨੀਫ ਆਤਮਰ ਵੀ। ਔਰ ਇਸ ਸਾਰੇ ਤੋਂ ਬਾਅਦ ਕੀ ਹੁੰਦਾ ਹੈ ਕਿ ਫਰਾਈਡੇ ਤੱਕ ਇਹ ਗੱਲ ਮੁੱਕਦੀ ਹੈ, ਤੇ ਅਗਲੇ ਜਿਹੜਾ 3 ਦਿਨਾਂ ਦੇ ਵਿੱਚ ਇਹ ਗੱਲ ਅਸੀਂ ਅਕਸਰ ਕੀਤੀ ਸੀ ਕਿ ਆਲਰੇਡੀ 70% ਤੋਂ ਜ਼ਿਆਦਾ ਇਲਾਕਾ ਟੈਰੀਟਰੀ ਜਿਹੜੀ ਪੇਂਡੂ ਇਲਾਕੇ ਨੇ ਉਹ ਉਹਨਾਂ ਨੇ ਕੰਟਰੀ ਸਾਈਡ ਜਿਹਨੂੰ ਕਹਿੰਦੇ ਨੇ ਉਹ ਲੈ ਹੋਏ ਨੇ ਅਫਗਾਨਾਂ ਨੇ। ਜਿਹੜੀਆਂ ਕੈਪੀਟਲਸ ਨੇ ਦਾਰੁਲ ਹਕੂਮਤ ਜਿਹਨੂੰ ਕਹਿੰਦੇ ਨੇ ਜਾਂ ਦਾਰੁਲ ਖਲੀਫਾ, ਉਹ ਘੇਰੀਆਂ ਹੋਈਆਂ ਉਹਨਾਂ ਨੇ ਤਾਲਿਬਾਨ ਨੇ, ਪਰ ਉਹ ਅਜੇ ਉਹਦੇ ਤੇ ਅਟੈਕ ਨਹੀਂ ਹੋ ਰਹੇ। ਕੁਝ ਥਾਵਾਂ ਦੇ ਉੱਤੇ 2-3 ਸੀ ਕਿ ਬਈ ਕੁੰਡੂਜ਼ ਦੇ ਹਵਾਲੇ ਨਾਲ, ਹੈਰਾਤ ਦੇ ਹਵਾਲੇ ਨਾਲ ਸ਼ੁਰੂ 'ਚ ਲੜਾਈ ਹੋਈ, ਪਰ ਇਹਨਾਂ 3 ਦਿਨਾਂ 'ਚ 6 ਸੂਬਿਆਂ ਦੀਆਂ ਰਾਜਧਾਨੀਆਂ ਦੇ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ। ਔਰ ਇੰਪੋਰਟੈਂਟ ਸੂਬੇ ਈਰਾਨ ਦੇ ਨਾਲ ਲੱਗਦੇ ਵੀ, ਉਹੀ ਬਾਰਡਰ ਤਾਜ਼ਿਕਸਤਾਨ ਵਾਲੇ ਵੀ, ਔਰ ਪੂਰੇ ਉਹ ਛੱਡ ਕੇ ਹੀ ਦੌੜ ਗਏ ਕਈ ਉਹਨਾਂ ਦੇ ਜਿਹੜੇ ਅਫਗਾਨ ਔਰ ਦੂਜੇ ਵਿਦ ਫੈਮਿਲੀ। ਦੂਜਾ ਹੁਣ ਗਰਾਊਂਡ ਹਕੀਕਤ ਇਹ ਹੈ, ਤੇ ਹਾਲ ਤੁਹਾਡਾ ਕੀ ਹੈ ਵੀ ਤੁਸੀਂ ਇੱਥੇ ਬੈਠ ਕੇ ਉਹੀ ਆਰਮਚੇਅਰ ਫਿਲਾਸਫਰ ਵਾਲੀਆਂ ਗੱਲਾਂ, ਪਰ ਗੱਲ ਐਮਬੈਰਸ ਕਰਨ ਤੋਂ ਦੀ ਸੀ ਕਿ ਪਾਕਿਸਤਾਨ ਨੂੰ ਕੀਤਾ ਜਾਏ। ਔਰ ਮੈਂ ਸਮਝਦਾ ਕਿ ਇਸ ਮੁੱਦੇ ਦੇ ਉੱਤੇ ਜਿਹੜਾ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ
ਜਿਹੜੇ ਨੇ ਉਹਨਾਂ ਨੇ ਬੜਾ ਖੂਬਸੂਰਤ ਉਸ ਦੇ ਉੱਤੇ ਉਹਨਾਂ ਨੇ ਸਟੈਂਡ ਵੀ ਲਿਆ, ਸ਼ਾਹ ਮਹਿਮੂਦ ਕੁਰੈਸ਼ੀ, ਜੀ ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਇੱਥੇ ਬੈਠੇ ਗੱਲਾਂ ਕਰ ਰਹੇ ਹੋ, ਉੱਥੇ ਤੁਹਾਡੀਆਂ ਕਿੱਥੇ ਗਈਆਂ ਜਿਹੜੀ 3 ਲੱਖ ਫੌਜ ਅਫਗਾਨਾਂ ਦੀ, ਜਿਹਨੂੰ ਬਿਲੀਅਨਸ ਆਫ ਡਾਲਰਸ ਲਾ ਕੇ 20 ਸਾਲ ਤੁਸੀਂ ਟ੍ਰੇਨਡ ਕੀਤਾ, ਸਟੇਟ ਆਫ ਦਾ ਆਰਟ ਜਿਹੜੇ ਨੇ ਉਹਨਾਂ ਨੂੰ ਤੁਸੀਂ ਵੈਪਨ ਪ੍ਰੋਵਾਈਡ ਕੀਤੇ, ਔਰ ਪਾਕਿਸਤਾਨ ਅਰਜਿਸ ਗਲੋਬਲ ਕਮਿਊਨਿਟੀ ਟੂ ਲੁੱਕ ਇਨਟੂ ਮੈਲਟ ਡਾਊਨ ਆਫ ਅਫਗਾਨ ਫੋਰਸਿਸ, ਕਿ ਉਹ ਤਾਂ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਘਰ ਡਿੱਗ ਪਿਆ, ਮੋਮ ਦੀ ਤਰ੍ਹਾਂ ਪਿਘਲ ਗਿਆ, ਸਭ ਛੱਡ ਕੇ ਦੌੜ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹਕੀਕਤ ਹੈ ਦਾ ਕੈਪੈਸਿਟੀ ਬਿਲਡਿੰਗ, ਦਾ ਟ੍ਰੇਨਿੰਗ, ਦਾ ਇਕਵਿਪਮੈਂਟ ਵੇਅਰ ਇਜ਼, ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜੀ ਸਾਰੀ ਟ੍ਰੇਨਿੰਗ ਇਕਵਿਪਮੈਂਟ ਕਿੱਥੇ ਚਲੀ ਗਈ, ਔਰ ਇਹ ਸਾਰਾ ਜਿਹੜਾ ਦੈਟ ਸ਼ੋਜ਼ ਕਿ ਵੀ ਇਹ ਬਿਲਕੁਲ ਤੁਸੀਂ ਫੇਲ ਹੋਏ ਹੋ ਇਨ ਬੋਸਟਿੰਗ ਅਫਗਾਨ ਨੈਸ਼ਨਲ ਫੋਰਸਿਸ। ਔਰ ਉਹਨਾਂ ਨੇ ਕਿਹਾ ਵੀ ਇਸ ਗੱਲ ਦੇ ਉੱਤੇ ਧਿਆਨ ਦਿਓ ਕਿ ਵੀ ਇਹ ਮੈਲਟ ਡਾਊਨ ਕਿਉਂ ਹੋਇਆ, ਇਸ ਦੇ ਉੱਤੇ ਪਾਕਿਸਤਾਨ ਕੈਨ ਨਾਟ ਬੀ ਹੈਲਡ ਰਿਸਪੌਂਸਿਬਲ ਫॉर ਦਾ ਫੇਲਿਅਰ ਆਫ ਅਦਰਸ, ਕਿ ਗਲਤੀ ਕਿਸੇ ਦੀ ਹੈ, ਭਾਂਡਾ ਤੁਸੀਂ ਸਾਡੇ ਸਿਰ ਤੇ ਭੰਨੋ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਫਗਾਨ ਅਸ਼ਰਫ ਗਨੀ ਹਕੂਮਤ ਹੈ, ਇਹ ਬਾਰ-ਬਾਰ ਇਹ ਸਾਨੂੰ ਬਲੇਮ ਕਰਕੇ ਇਹ ਆਪਣੀ ਫੇਲਿਅਰ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦਾ ਲੈਕ ਆਫ ਵਿਲ ਟੂ ਫਾਈਟ, the capitulation that we are seeing in Afghanistan, can we be held responsible for that? ਕਿ ਵੀ ਫੌਜ ਤੁਹਾਡੀ ਆਪਣੀ ਨਹੀਂ ਲੜ ਰਹੀ ਤੇ ਤੁਸੀਂ ਸਾਨੂੰ ਉਹਦੇ ਲਈ ਕਿਵੇਂ ਜ਼ਿੰਮੇਵਾਰ ਠਹਿਰਾ ਸਕਦੇ ਹੋ? ਨੋ, ਵੀ ਕੈਨ ਨਾਟ ਬੀ, ਕਿ ਸਾਨੂੰ ਤੁਸੀਂ ਨਹੀਂ ਬਣਾ ਸਕਦੇ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਲਰੇਡੀ ਇਨਸਟਰੂਮੈਂਟਲ ਸੀ ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਉਣ ਲਈ ਵੀ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਹੀ ਤਾਲਿਬਾਨ ਅਫਗਾਨ ਗਵਰਨਮੈਂਟ ਦੇ ਵਿੱਚ ਲਾਸਟ ਸਪਟੈਂਬਰ ਦੇ ਵਿੱਚ ਪੀਸ ਟਾਕਸ ਕਨਵੀਨ ਕੀਤੀਆਂ, ਔਰ ਅਸੀਂ ਵੀ ਕੰਸਰਨਡ ਹੈ ਵਾਇਲੈਂਸ ਦੇ ਲਈ, ਵੀ ਆਰ ਕੰਸਰਨਡ ਐਟ ਏ ਵਾਇਲੈਂਸ ਐਂਡ ਏ ਲੈਕ ਆਫ ਪ੍ਰੋਗਰੈਸ ਇਨ ਟਾਕਸ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਹੈਡ ਮੋਸਟ ਟੂ ਲੂਜ਼ ਫਰੋਮ ਐਨ ਅਨਸਟੇਬਲ ਅਫਗਾਨਿਸਤਾਨ ਐਜ਼ ਏ ਡਾਇਰੈਕਟ ਨੇਬਰ, ਕਿ ਅਸੀਂ ਸਿੱਧੇ ਗਵਾਂਢੀ ਹਾਂ ਔਰ ਅਸੀਂ ਸਭ ਤੋਂ ਜ਼ਿਆਦਾ ਲੂਜ਼ਰ ਹੋਵਾਂਗੇ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਦੁਖਦਾਈ ਗੱਲ ਹੈ ਕਿ ਜਿਹੜਾ ਕੰਮ ਕਰਨ ਵਾਲਾ ਹੈ ਕਿ ਭਾਈ ਤੁਹਾਡੀ ਫੌਜ ਅਫਗਾਨਿਸਤਾਨ ਦੀ ਉਹ ਤਾਂ ਦੌੜ ਰਹੇ ਨੇ, ਇਹ ਇੱਥੇ ਪ੍ਰੋਪੇਗੈਂਡੇ ਤੇ ਲੱਗੇ ਹੋਏ ਨੇ। ਔਰ ਈਵਨ ਨਿਊਯਾਰਕ ਟਾਈਮਸ ਦੀ ਵੀ ਅੱਜ ਸਟੋਰੀ ਸੀ, ਕਿਉਂਕਿ ਹੁਣ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ। ਪਹਿਲਾਂ ਇਹ ਆਇਆ ਕਿ ਜੀ ਕੁੰਡੂਜ਼ ਔਰ ਫਲਾਣਾ ਉੱਥੇ ਅਮਰੀਕਨ B-52 ਬੰਬਰ ਜਹਾਜ਼ਾਂ ਨੇ ਫਾਇਰਿੰਗ। ਕਿਸੇ ਨੇ ਪੁੱਛਿਆ ਜਰਨਲਿਸਟ, ਉਹਨੇ ਕਿਹਾ ਕਿ ਬਡਗਾਮ 에ਅਰ ਬੇਸ ਜਿਹੜਾ ਉਹਨਾਂ ਦਾ ਅੱਡਾ ਸੀ ਜਿੱਥੋਂ ਫਲਾਈ ਕਰਦੇ ਸੀ, ਉਹ ਤਾਂ ਉਹ ਛੱਡ ਆਏ ਨੇ, ਤੇ ਇਹ ਕਿੱਥੋਂ B-52 ਅਮਰੀਕਨ ਜਹਾਜ਼ ਕਿੱਥੋਂ ਆ ਗਏ ਜਿਨ੍ਹਾਂ ਨੇ ਉੱਥੇ ਬੰਬਾਰਡ ਕੀਤਾ? ਪਰ ਇਹ ਪ੍ਰੋਪੇਗੈਂਡਾ ਕਹਿ ਰਹੇ ਥਾਊਜ਼ੈਂਡਸ ਆਫ ਤਾਲਿਬਾਨਸ ਗॉट ਕਿਲਡ ਐਂਡ ਬਿਲਕੁਲ ਝੂਠ। ਇਸੇ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਵੀ ਈਵਨ ਅਸੀਂ ਡਿਸਕਸ ਕਰਾਂਗੇ, ਇੰਡੀਅਨ ਰਾਹ ਨੇ ਇੱਕ ਸਟੋਰੀ ਜਿਹੜੀ ਇੰਡੀਅਨ ਮੀਡੀਆ 'ਚ ਪਲਾਂਟ ਕਰਾਈ, ਫਿਰ ਆਪਣੇ ਰੈਂਟਾ ਸਿੱਖਾਂ ਤੋਂ ਪ੍ਰੋਪੇਗੇਟ ਕਰਵਾਈ ਕਿ ਜੀ ਫਲਾਂ ਸੂਬੇ ਦੇ ਫਲਾਂ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਆਏ ਹਿਸਟੋਰੀਕਲ, ਤਾਲਿਬਾਨ ਨੇ ਜ਼ਬਰਦਸਤੀ ਉਹਦਾ ਨਿਸ਼ਾਨ ਸਾਹਿਬ ਲਾ ਕੇ ਬੇਹਰਮਤੀ ਕੀਤੀ ਹੈ। ਉਹ ਸਾਹਮਣੇ ਆਇਆ ਵੀ ਜਿਸ ਸੂਬੇ ਦੀ ਗੱਲ ਕਰ ਰਹੇ ਨੇ ਉੱਥੇ ਅਜੇ ਤਾਲਿਬਾਨ ਦਾ ਕੰਟਰੋਲ ਵੀ ਨਹੀਂ ਹੈ। ਫਿਰ ਉਹਨਾਂ ਦੇ ਗੁਰਦੁਆਰੇ ਦੇ ਨਾਲ ਸੰਬੰਧਿਤ ਔਰ ਅਫਗਾਨਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਸਿੱਖ ਸੈਨੇਟਰ ਹੈ ਜਿਹੜਾ ਜ਼ਾਹਰ ਅਸ਼ਰਫ ਗਨੀ ਪਾਰਟੀ ਦੇ ਨਾਲ ਹੀ ਹੈ, ਉਹਨੇ ਕਿਹਾ ਕਿ ਇਹ ਬਿਲਕੁਲ ਝੂਠੀ ਖਬਰ ਹੈ ਔਰ ਉਹਦੇ 'ਚ ਰਿਪੇਅਰ ਕਰਵਾਉਣ ਦੇ ਲਈ ਔਰ ਇਸ ਗੱਲ ਦੇ ਮੱਦੇਨਜ਼ਰ ਖੁਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਜਿਹੜਾ ਉਸ ਨੂੰ ਲਾ ਕੇ ਨਿਸ਼ਾਨ ਸਾਹਿਬ ਨੂੰ ਰੱਖਿਆ, ਔਰ ਅਸੀਂ ਉਹ ਡਿਸਕਸ ਕਰਾਂਗੇ। ਲੇਕਿਨ ਇੰਨੀ ਵੱਡੀ ਇਹ ਫੇਕ ਨਿਊਜ਼ ਬਣਾ, ਇਹ ਜਿਹਨੂੰ ਨਿਊਯਾਰਕ ਟਾਈਮ ਨੇ ਕਿਹਾ ਵੀ ਲੜ ਲੁੜ ਨਹੀਂ ਰਹੇ ਅਫਗਾਨ ਫੌਜ, ਪ੍ਰੋਪੇਗੈਂਡਾ ਵਾਰ ਹੀ ਕਰ ਰਹੇ ਨੇ ਕਿ ਵੀ ਤੁਸੀਂ ਪ੍ਰੋਪੇਗੈਂਡੇ 'ਚ ਕੀ ਹੈ, ਪਾਕਿਸਤਾਨ ਨੂੰ ਬਲੇਮ ਕਰੋ, ਇਧਰੋਂ ਕਹੋ ਜੀ ਕਿ ਸਿੱਖਾਂ ਦੇ ਨਾਲ ਇਹ ਹੋ ਗਿਆ, ਫਲਾਣਿਆਂ ਨਾਲ ਹਿੰਦੂਆਂ ਨਾਲ ਇਹ ਹੋ ਗਿਆ, ਤਾਂ ਕਿ ਤਾਲਿਬਾਨ ਨੂੰ ਇਸ ਗੱਲ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਏ। ਇੰਟਰਨੈਸ਼ਨਲ ਕਮਿਊਨਿਟੀ ਕੀ ਕਰੇਗੀ? ਪਹਿਲਾਂ ਨਹੀਂ ਕੀਤਾ ਹੈ। 20 ਸਾਲ ਜਿਹੜੀ ਉੱਥੇ ਫੌਜ ਰਹੀ ਹੈ ਉਹ UN ਸਿਕਿਉਰਿਟੀ ਕਾਉਂਸਲ ਦੇ ਮੈਂਡੇਟ ਦੇ ਥੱਲੇ ਹੀ ਰਹੀ ਸੀ। ਲੇਕਿਨ ਇਨ ਦਾ ਐਂਡ ਆਫ ਦਾ ਡੇ ਹੁਣ ਜੇ ਤੁਸੀਂ ਡੰਗ ਮਾਰਨ ਜੋਗੇ ਨਹੀਂ ਰਹੇ ਤੇ ਫਿਰ ਘੱਟੋ ਘੱਟ ਇਹ ਕਹਿੰਦੇ ਨੇ ਵੀ ਜ਼ਹਿਰ ਸੁੱਟਣਾ ਕਾਹਨੂੰ ਛੱਡੀਏ। ਸੋ ਇਹੀ ਇਹਨਾਂ ਦਾ ਸਾਰਾ ਰੋਲ ਹੈ ਜਿਹਨੂੰ ਅਸੀਂ ਕਿਹਾ ਕਿ ਚੀਪ ਰੋਲ ਇਨ UN ਸਿਕਿਉਰਿਟੀ ਕਾਉਂਸਲ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਰੋਤਿਆਂ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਇਦ ਯੂਸਫ ਅਮਰੀਕਾ ਦੇ 10 ਰੋਜ਼ਾ ਦੌਰੇ ਤੋਂ ਬਾਅਦ ਵਾਪਸ ਵਤਨ ਪਰਤ ਗਏ ਹਨ ਔਰ ਇਸ ਦੌਰੇ ਵਿੱਚ ਕੀ ਹੋਇਆ ਹੋਵੇਗਾ ਇਸ ਬਾਰੇ ਆਪਾਂ ਗੁਫ਼ਤਗੂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਅਸੀਂ ਅੱਜ ਬਾਰ-ਬਾਰ ਉਸ ਸੈਂਟਰਲ ਏਸ਼ੀਆ ਦੀ, ਸਾਊਥ ਏਸ਼ੀਆ ਦੀ, ਸਾਊਥ ਚਾਈਨਾ ਸੀ ਦੀ ਗੱਲ ਪਹਿਲੇ ਸੈਗਮੈਂਟ 'ਚ ਵੀ ਔਰ ਦੂਸਰੇ ਸੈਗਮੈਂਟ 'ਚ ਵੀ ਕੀਤੀ, ਬਿਲਕੁਲ, ਤੇ ਇੱਕ ਸਾਹਮਣੇ ਆ ਰਿਹਾ ਹੁੰਦਾ ਹੈ ਜਿਹਨੂੰ ਅਸੀਂ ਖਬਰ ਕਹਿੰਦੇ ਹਾਂ, ਜਿਹੜੀ ਛਪ ਰਹੀ ਹੁੰਦੀ ਹੈ ਜੀ। ਇੱਕ ਜਿਹਨੂੰ ਬੈਕ ਚੈਨਲ ਕਹਿੰਦੇ ਨੇ, ਉਹ ਪਰਦੇ ਦੇ ਪਿੱਛੇ ਕੁਝ ਚੱਲ ਰਿਹਾ ਹੁੰਦਾ ਹੈ। ਇੱਕ ਪਰਦੇ ਦੇ ਪਿੱਛੇ ਵੀ ਜਿਹੜੇ ਉਸ ਤੋਂ ਪਿੱਛੇ ਬੈਠੇ ਨੇ, ਜਿਨ੍ਹਾਂ ਨੇ ਪਰਦੇ ਦੇ ਪਿੱਛੇ ਕੀ ਚਲਾਣਾ ਹੈ ਤੇ ਉਸ ਚੋਂ ਕੀ ਕੱਢ ਕੇ ਅੱਗੇ ਕੀ ਵੇਚਣਾ ਹੈ, ਉਹ ਵੀ ਚੱਲ ਰਿਹਾ ਹੁੰਦਾ, ਜਿਹਨੂੰ ਅੱਜ ਕੱਲ੍ਹ ਇੱਕ ਟਰਮ ਡੀਪ ਸਟੇਟ ਕਿਹਾ ਜਾਂਦਾ ਹੈ। ਇੱਕ ਜ਼ਮਾਨਾ ਸੀ ਇੰਟੈਲੀਜੈਂਸ ਏਜੰਸੀਆਂ ਇਹ ਕਹਿ ਰਹੀਆਂ ਨੇ, ਹੁਣ ਡੀਪ ਸਟੇਟ ਦਾ ਮਤਲਬ ਹੁੰਦਾ ਹੈ, ਕਿਉਂਕਿ ਬਹੁਤ ਵਾਰ ਜਿੱਥੇ ਡਿਕਟੇਟਰਸ਼ਿਪਸ ਹੁੰਦੀਆਂ ਨੇ, ਜਿੱਥੇ ਆਟੋਕ੍ਰੇਸਿਸ ਹੁੰਦੀਆਂ, ਜਾਂ ਜਿਵੇਂ ਸ਼ੇਖ ਡਮ ਨੇ ਬਹੁਤ ਸਾਰੇ, ਇਹਨਾਂ ਬਾਰੇ ਤਾਂ ਹੈ ਹੀ ਸੀ ਕਿ ਵੀ ਇਹਨਾਂ ਨੂੰ ਤਾਂ ਰਨ ਹੀ ਉਹ ਕਰਦੇ ਨੇ। ਲੇਕਿਨ ਹੁਣ ਘੱਟੋ ਘੱਟ ਸਾਨੂੰ ਵੀ ਅਮਰੀਕਾ ਆ ਕੇ ਹੀ ਸਮਝ ਆਈ, ਜਿਉਂ-ਜਿਉਂ ਅਸੀਂ ਮੋਰ ਇਨ ਸਿਸਟਮ ਨੂੰ ਦੇਖਿਆ, ਕਿ ਈਵਨ ਜਿੱਥੇ ਸਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਸਾਹਮਣੇ ਤੁਹਾਡੀ ਜਮਹੂਰੀਅਤ ਹੈ, ਵੋਟਾਂ ਦਾ ਹੈ, ਬੇਸਿਕ ਰਾਈਟਸ ਨੇ, ਆਫ ਕੋਰਸ ਨੇ, ਲੇਕਿਨ ਜਦੋਂ ਵੱਡੇ ਮਾਮਲੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਮਨੀ ਇਨਵੋਲਵ ਹੁੰਦੀ ਹੈ, ਜਿਹਦੇ ਵਿੱਚ ਨੈਸ਼ਨਲ ਇੰਟਰਸਟ ਦਾ ਫਿਰ ਇੱਕ ਲੇਬਲ ਜਿਹੜਾ ਬਣਿਆ ਬਣਾਇਆ ਹੁੰਦਾ ਹੈ, ਉੱਥੇ ਤੁਸੀਂ ਜਿਹੜੀ ਮਰਜ਼ੀ ਇਨਫੋਰਮੇਸ਼ਨ ਨੂੰ, ਹਾਲਾਂ ਇਹ ਵੀ ਹੈ ਵੀ 30 ਸਾਲ ਬਾਅਦ ਹਰ ਜਿਹੜੀ ਡਾਕੂਮੈਂਟ ਆ ਉਹਨੂੰ ਡੀਕਲਾਸੀਫਾਈ ਕੀਤਾ ਜਾਂਦਾ। ਤੁਹਾਨੂੰ ਪਤਾ ਹੁੰਦਾ ਵੀ 30 ਸਾਲ ਪਹਿਲਾਂ ਕੀ ਹੋਇਆ, ਪਰ ਉਹਦੇ 'ਚ ਵੀ ਜਿਨ੍ਹਾਂ ਨੇ ਲੁਕਾਉਣਾ ਛੁਪਾਉਣਾ, ਉਹਦੇ 'ਚ ਇਹੀ ਹੁੰਦਾ ਹੈ ਕਿ ਵੀ ਉਹਨੂੰ ਜਿਹੜਾ ਹੈ ਉਹ ਕਲਾਸੀਫਾਈ ਕਰ ਦਿਓ, ਇਹ ਕਹਿ ਕੇ ਕਿ ਇਹ ਨੈਸ਼ਨਲ ਸਿਕਿਉਰਿਟੀ ਦੇ ਨਾਲ ਜੁੜਿਆ ਹੋਇਆ ਇਸ਼ੂ ਹੈ, ਔਰ ਉਹ ਜਾਣਕਾਰੀ ਕਦੇ ਵੀ ਸਾਹਮਣੇ ਨਹੀਂ ਆਉਂਦੀ। ਸੋ ਇੱਥੇ ਵੀ ਬਹੁਤ ਵਾਰ ਉਹ ਇਰਾਕ ਵਾਰ ਹੋਏ, ਅਫਗਾਨਿਸਤਾਨ ਦੀ ਵਾਰ ਹੋਏ, ਜਾਂ ਅੱਜ ਜਦੋਂ ਕਿ ਹੁਣ ਜਿਹੜਾ ਬਦਲ ਗਿਆ ਪੋਸਟ 9/11 ਇਸਲਾਮੋਫੋਬੀਆ ਕ੍ਰੀਏਟ ਇਸ ਲੈਵਲ ਤੇ ਕੀਤਾ ਗਿਆ ਕਿਉਂਕਿ ਐਂਟਾਈ ਇਸਲਾਮ ਲਾਈਨ ਸੀ। ਜੇ ਅਸੀਂ 20ਵੀਂ ਸਦੀ 'ਚ ਓਵਰਆਲ ਗਲੋਬਲ ਪਿਕਚਰ 'ਚ ਦੇਖੀਏ ਤੇ ਪਹਿਲੇ ਹਿੱਸੇ ਦੇ ਵਿੱਚ ਤਾਂ ਜਦੋਂ ਨਾਜ਼ੀ ਜਰਮਨੀ, ਨਾਜ਼ੀ ਪਾਰਟੀ ਉੱਭਰਦੀ ਹੈ, ਫਸਟ ਵਰਲਡ ਵਾਰ ਤੱਕ ਪਹੁੰਚਦੇ ਆ,
ਉਸ ਤੋਂ ਬਾਅਦ ਦਾ ਉਹਨਾਂ ਦਾ ਉਭਾਰ ਹੁੰਦਾ ਹੈ। ਉਦੋਂ ਕਲੋਨੀਅਲ ਰੀਜ਼ਨ ਸੀ, ਹਰ ਇੱਕ ਦੇ ਆਪਣੇ ਆਪਣੇ ਕਿ ਵੀ ਕਿਹਨੇ ਕਿੱਥੇ ਕੀ ਉਹਦਾ ਇੰਟਰਸਟ ਹੈ। ਸੈਕੰਡ ਵਰਲਡ ਵਾਰ ਦਾ ਆਧਾਰ ਫਿਰ ਨਾਜ਼ੀਜ਼ਮ, ਜਿਹੜਾ ਰੇਸਿਜ਼ਮ ਔਰ ਫਾਸ਼ਿਜ਼ਮ ਬਣਿਆ। ਹਾਲਾਂਕਿ ਉਸ ਤੋਂ ਜਿੱਤਣ ਤੋਂ ਬਾਅਦ ਜ਼ਿਆਦਾ ਪ੍ਰੋਪੇਗੇਟ ਹੋਇਆ। ਪਹਿਲਾਂ ਤਾਂ ਉਹੀ ਨੈਸ਼ਨਲ ਇੰਟਰਸਟ ਦੀ ਖੇਡ ਹੀ ਚੱਲ ਰਹੀ ਸੀ ਕਿ ਬਈ ਇਹਨਾਂ ਨੂੰ ਮਾਰਨਾ ਨੈਸ਼ਨਲ ਇੰਟਰਸਟ 'ਚ ਹੈ, ਇਹ ਗਦਾਰ ਨੇ, ਟ੍ਰੇਟਰ ਨੇ, ਦੂਜੇ ਨਾਲ ਰਲੇ ਹੋਏ ਨੇ, ਜਿੱਤੇ ਮਰਜ਼ੀ ਟ੍ਰੇਟਰ ਦਾ ਥੱਬਾ ਲਾ ਦਿਓ। ਸੈਕੰਡ ਵਰਲਡ ਵਾਰ ਬੇਸ਼ੱਕ ਅਮਰੀਕਾ, ਯੂਕੇ, ਰਸ਼ੀਆ ਐਲਾਈਡ ਫੋਰਸਿਸ ਨੇ ਇਕੱਠੇ ਤੌਰ ਤੇ ਲੜਿਆ, ਪਰ ਉਸ ਤੋਂ ਇੱਕਦਮ ਬਾਅਦ ਅਮਰੀਕਨਾਂ ਨੂੰ ਔਰ ਵੈਸਟਰਨ ਯੂਰਪ ਨੂੰ ਆ ਗਿਆ ਜੀ ਕਮਿਊਨਿਜ਼ਮ ਐਂਡ ਈਵਲ। ਉਦੋਂ ਵੀ ਸਟਾਲਿਨ ਦੇ ਨਾਲ ਲੜ ਕੇ ਵੀ ਕਰ ਰਹੇ ਸੀ। ਇਹ ਵੀ ਉਹ ਜਿਹੜੀ ਜਿਹਨੂੰ ਕਹਿੰਦੇ ਨੇ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਤੁਸੀਂ ਕੋਈ ਦੋਸਤ ਦੁਸ਼ਮਣ ਨਹੀਂ ਹੁੰਦਾ, ਤੁਸੀਂ ਦੇਖ ਰਹੇ ਹੁੰਦੇ ਤੁਹਾਡੇ ਹਿੱਤ ਕਿੱਥੇ ਨੇ। ਹੁਣ ਫਿਰ ਕਮਿਊਨਿਜ਼ਮ ਇੱਕ ਈਵਲ ਐਮਪਾਇਰ ਬਣ ਗਿਆ ਔਰ ਅਮਰੀਕਾ 'ਚ ਅਸੀਂ ਦੇਖਦੇ ਹਾਂ ਜਿਹਨੂੰ ਮੈਕਾਰਥੀਜ਼ਮ ਕਹਿੰਦੇ ਨੇ ਕਿ ਕਿਵੇਂ ਵਿਦਨ ਕੰਟਰੀ ਹਾਲੀਵੁੱਡ ਦੇ ਸਿਤਾਰਿਆਂ ਤੋਂ ਲੈ ਕੇ ਸਿਵਲ ਲਿਬਰਟੀ ਵਾਲੇ ਲੋਕਾਂ ਤੱਕ ਉਹਨਾਂ ਨੂੰ ਕਮਿਊਨਿਸਟ ਦਾ ਲੇਬਲ ਆ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ, ਪਰਸੀਕਿਊਸ਼ਨ ਹੋਈ ਔਰ ਹਰ ਇੱਕ ਨੂੰ ਸੀ ਕਿ ਵੀ ਲੁੱਕ ਫॉर that is there a communist under your bed, ਇਹ ਤੁਹਾਡੇ ਬਿਸਤਰੇ ਦੇ ਥੱਲੇ ਤਾਂ ਨਹੀਂ ਲੁਕਿਆ ਹੋਇਆ। ਸੋ ਇਸ ਕਿਸਮ ਦਾ ਵੀ ਮਾਹੌਲ ਰਿਹਾ। 1999 ਤੱਕ ਪਹੁੰਚਦੇ ਆ, 90 ਤੱਕ ਸੋਵੀਅਤ ਯੂਨੀਅਨ ਕਲੈਪਸ ਹੋਇਆ ਔਰ ਫਿਰ ਇੱਕੋ ਇੱਕ ਸੁਪਰ ਪਾਵਰ, ਫਿਰ ਤੁਸੀਂ ਅਮਰੀਕਨ ਮਾਡਲ ਦੇਖੋਗੇ ਦੁਨੀਆ ਦੇ ਵਿੱਚ, ਉਹ ਹਾਲੀਵੁੱਡ, ਉਹ ਬ੍ਰਾਂਡ, ਉਹ ਮਿਊਜ਼ਿਕ ਤੇ ਉਹ ਫਲਾਣਾ ਤੇ ਜੋ ਵੀ ਇਹਨਾਂ ਦਾ ਉਹ ਸਾਰੇ ਬ੍ਰਾਂਡ ਜਿਹੜੇ ਨੇ ਗੁੱਚੀ ਸਾਰੇ ਪਾਸੇ ਪਹੁੰਚ ਗਏ। ਉਸ ਕਿਸਮ ਦਾ ਸ਼ੁਰੂ ਹੋ ਗਿਆ। 9/11 ਤੋਂ ਬਾਅਦ ਨਵਾਂ ਐਨਮੀ ਜਿਹੜਾ ਇਸਲਾਮ, ਐਂਟਾਈ ਇਸਲਾਮਿਕ ਲਾਈਨ ਸ਼ੁਰੂ ਹੋਈ। ਹੁਣ ਤੁਸੀਂ ਦੇਖੋਗੇ ਕਿ ਆਲ ਆਫ ਏ ਸਡਨ ਪਿਛਲੇ 2-3 ਸਾਲ ਤੋਂ ਐਂਟਾਈ ਚਾਈਨਾ ਔਰ ਈਵਨ ਚਾਈਨਾ ਦੇ ਅਗੇਂਸਟ ਇੱਥੇ ਵੀ ਹੇਟ ਕ੍ਰਾਈਮ ਹੋਰ। ਸੋ ਇਹ ਮੈਂ ਬਿਗਰ ਪਿਕਚਰ ਇਸ ਲਈ ਹਮੇਸ਼ਾ ਡਿਸਕਸ ਕਰਦਾ। ਖਬਰ ਤਾਂ ਤੁਸੀਂ 2 ਮਿੰਟ 'ਚ ਡਿਸਕਸ ਕਰ ਸਕਦੇ ਹੋ, ਪਰ ਖਬਰ ਦਾ ਇੱਕ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇਹ ਨਿਊਜ਼ ਹੈ, ਇਹ ਬੈਕਡ੍ਰੌਪ ਡਿਪਲੋਮੇਸੀ ਹੈ, ਇਹ ਸੈਡ ਹੈ, ਇਹ ਅਨਸੈਡ ਹੈ। ਬਹੁਤ ਵਾਰ ਇੰਪੋਰਟੈਂਟ ਇਹ ਨਹੀਂ ਹੁੰਦਾ ਕਿ ਸੈਡ ਕੀ ਆ, ਤੁਸੀਂ ਪੜ੍ਹ ਹੀ ਰਹੇ ਹੁੰਦੇ ਹੋ ਵੀ ਕਿਹਦੇ 'ਚ ਕੀ ਹੋਇਆ, ਪਰ ਇਹ ਹੁੰਦਾ ਵੀ ਕੀ ਨਹੀਂ ਕਿਹਾ ਗਿਆ, ਫਿਰ ਉਹਦੀ ਕੀ ਅਹਿਮੀਅਤ ਹੈ ਉਹਨੂੰ ਦੇਖਿਆ ਜਾਂਦਾ ਹੈ। ਹੁਣ ਇਸ ਸਾਰੇ 'ਚ ਜੋ ਇਸ ਵੇਲੇ ਅਫਗਾਨਿਸਤਾਨ ਦੇ ਹਵਾਲੇ ਨਾਲ ਜਾਂ ਸਾਊਥ ਚਾਈਨਾ ਸੀ ਜਾਂ ਓਵਰਆਲ ਚਾਈਨਾ ਅਮਰੀਕਾ ਰਾਈਵਲਰੀ ਦੇ ਹਵਾਲੇ ਨਾਲ ਹੈ, ਇਸ ਸਭ ਦੇ ਵਿੱਚ ਜਿੱਥੇ ਪਾਕਿਸਤਾਨ ਇੱਕ ਅਹਿਮ ਫੋਕਸ ਹੈ, ਕੇਂਦਰ ਹੈ, ਸੈਂਟਰ ਹੈ, ਉੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੀ ਖਾਲਿਸਤਾਨ ਦੀ ਅਹਿਮੀਅਤ ਕੀ ਹੋਏਗੀ ਜਾਂ ਸਿੱਖ ਕੌਮ ਥਰਡ ਫੈਕਟਰ, ਦੋਨਾਂ ਸਿਵਲਾਈਜੇਸ਼ਨਸ ਦੇ ਵਿਚਕਾਰ ਅਸੀਂ ਬੈਠੇ ਹੋਏ 600 ਕਿਲੋਮੀਟਰ ਤੋਂ ਜ਼ਿਆਦਾ ਬਾਰਡਰ, ਇੱਕ ਵਾਈਬ੍ਰੈਂਟ ਕਮਿਊਨਿਟੀ ਔਰ ਜਿਨ੍ਹਾਂ ਨੇ ਉਸ ਖਿੱਤੇ ਦੀ ਕਿਸਮਤ ਨੂੰ ਡਿਸਾਈਡ ਕੀਤਾ ਹੈ। ਅਸੀਂ ਹਮੇਸ਼ਾ ਹੀ ਇਹ ਸਮਝਦੇ ਹਾਂ ਵੀ ਇਹ ਸਿਚੁਏਸ਼ਨ ਜੋ ਡਿਵੈਲਪ ਹੋ ਰਹੀਆਂ ਨੇ ਇਹ ਠੀਕ ਹੈ। ਇਸ ਵੇਲੇ ਇਹਦੇ 'ਚ ਕਿਤੇ ਨਾ ਕਿਤੇ ਕਿਓਸ ਵੀ ਨਜ਼ਰ ਆ ਰਿਹਾ ਅਫਗਾਨਿਸਤਾਨ ਦੇ ਹਵਾਲੇ ਨਾਲ ਖਾਸ ਤੌਰ ਤੇ। ਇਹ ਵੀ ਦੇਖਣਾ ਬਣਦਾ ਕਿ ਵੀ ਇਹ ਜਿਹੜੀਆਂ ਤਾਕਤਾਂ ਦੇ ਇੰਟਰਸਟ ਨੇ ਕੀ ਉਹੀ ਤਾਂ ਨਹੀਂ ਚਾਹੁੰਦੀਆਂ ਵੀ ਕਿਓਸ ਬਣਿਆ ਰਹੇ, ਜਾਂ ਉਹਨਾਂ ਦਾ ਕ੍ਰੀਏਟਡ ਤਾਂ ਨਹੀਂ ਹੈ। ਕਿਉਂਕਿ ਜਦੋਂ ਅਸੀਂ ਈਵਨ ਤਾਲਿਬਾਨ ਦੀ ਗੱਲ ਵੀ ਕਰਦੇ ਹਾਂ, ਤੁਸੀਂ ਜਦੋਂ ਮਲਟੀਪਲ ਕਰੈਕਟਰ ਦੇਖਦੇ ਹੋ ਕਿਸੇ ਖੇਡ ਦੇ ਵਿੱਚ, ਕਿਨੇ ਕੀ ਦਾਅ ਤੇ ਲਾਇਆ, ਕਿਨੇ ਕਿਹਨੂੰ ਕੀ ਕਹਿ ਕੇ ਉਸ ਦਾਅ ਤੇ ਲਾਣ ਭੇਜਿਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਗੱਲ ਇਹ ਨਹੀਂ ਕਿ ਗੱਲ ਟੇਢੀ ਹੈ, ਇਹ ਇੰਨੀ ਜਿਹੜੀ ਹੈ ਉਹ ਡੱਬ ਖੜੱਬੀ ਵੀ ਹੈ ਤੇ ਇੰਨੇ ਕੁ ਚਿੱਬ ਨੇ ਕਿ ਕੌਣ ਆ ਕੇ ਚਿੱਬ ਪਾ ਰਿਹਾ ਤੇ ਕੌਣ ਜਿਹੜਾ ਕਹਿ ਰਿਹਾ ਕਿ ਮੈਂ ਚਿੱਬ ਕੱਢਣ ਚੱਲਿਆ, ਉਹ ਇੱਕ ਚਿੱਬ ਜਿਹੜਾ ਉਹਦੇ 'ਚ ਹੋਰ ਪਾ ਰਿਹਾ। ਇਸ ਕਿਸਮ ਦੀ ਸਿਚੁਏਸ਼ਨ ਹੈ ਔਰ ਇਹਦੇ 'ਚ ਪਾਕਿਸਤਾਨ ਦਾ ਕਿਰਦਾਰ ਹੈ ਆਉਣ ਵਾਲੇ ਪੀਰੀਅਡ 'ਚ ਜਿਹੜਾ ਉਹ ਖਾਲਿਸਤਾਨ ਸਿੱਖ ਕੌਮ ਦਾ ਵੀ ਇੱਕ ਅਹਿਮ ਕਿਰਦਾਰ ਹੈ। ਹੁਣ ਇਸ ਸਾਰੇ ਦੌਰ 'ਚ ਇੱਕ ਪਾਸੇ ਜਿੱਥੇ ਭਾਰਤ ਨੂੰ ਮੋਹਰਾ ਬਣਾ ਕੇ, ਕਿਉਂਕਿ ਚਾਈਨਾ ਦੇ ਖਿਲਾਫ ਇਸ ਲੜਾਈ 'ਚ ਭਾਰਤ ਮੋਹਰਾ ਹੈ ਅਮਰੀਕਾ ਦਾ ਕੁਆਡ, ਔਰ ਦੂਜੇ 'ਚ ਉੱਥੇ ਪਾਕਿਸਤਾਨ ਨੂੰ ਵੀ ਅਮਰੀਕਾ ਨੇ ਗੁੱਡ ਹਿਊਮਰ 'ਚ ਰੱਖਿਆ। ਇੱਕ ਜਿਹੜਾ ਕੁਆਡ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਅਮਰੀਕਾ, ਪਾਕਿਸਤਾਨ ਦਾ ਕ੍ਰੀਏਟ ਕੀਤਾ ਹੈ, ਉਹਦੇ ਨੇੜੇ ਤੇੜੇ ਵੀ ਨਹੀਂ ਭਾਰਤ। ਇਧਰ UN ਸਿਕਿਉਰਿਟੀ ਕੌਂਸਲ ਦਾ ਇੰਡੀਆ ਪ੍ਰਧਾਨ ਬਣਦਾ ਤੇ ਜੇ ਪਾਕਿਸਤਾਨ ਦਾ ਇਨਵੀਟੇਸ਼ਨ ਵੀ ਜਿਹੜਾ ਉਹਨੂੰ ਇਨਵਾਈਟ ਨਹੀਂ ਕੀਤਾ ਜਾਂਦਾ ਮੀਟਿੰਗ 'ਚ, ਉਹਦੀ ਰਿਕੁਐਸਟ ਨੂੰ ਵੀ ਰਿਜੈਕਟ ਕੀਤਾ ਜਾਂਦਾ। ਇਹ ਵੀ ਨਹੀਂ ਹੈ ਕਿ ਵੀ ਇਹ ਅਮਰੀਕਾ ਨੇ ਜੇ ਕਹਿੰਦਾ ਕਿ ਵੀ ਨਹੀਂ ਸੱਦੋ ਤੇ ਇਹ ਭਾਰਤ ਦੀ ਕੀ ਮਜਾਲ ਸੀ ਨਾ ਸੱਦਦੇ, ਇਹ ਵੀ ਚੱਲ ਰਿਹਾ। ਦੂਸਰੇ ਪਾਸੇ ਜੇ ਬੈਕ ਡ੍ਰੌਪ ਡਿਪਲੋਮੇਸੀ ਚੱਲ ਰਹੀ ਹੈ, ਜਿਵੇਂ ਅਸੀਂ ਕਿਹਾ ਕਿ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਮੋਇਦ ਯੂਸਫ ਔਰ ISI ਚੀਫ 10 ਰੋਜ਼ਾ
ਦੌਰੇ ਤੇ ਆਏ, ISI ਚੀਫ ਤਾਂ ਚਲੇ ਗਏ ਸੀ ਵਾਪਸ, ਪਰ ਮੋਹਿਦ ਯੂਸਫ ਆਪਣੀ 10 ਰੋਜ਼ਾ ਟ੍ਰਿਪ ਖਤਮ ਕਰਕੇ ਚਲੇ ਗਏ ਵਾਪਸ। ਔਰ ਉਹਨੇ ਜਾਣ ਤੋਂ ਪਹਿਲਾਂ ਜਿਹੜੇ ਪਾਕਿਸਤਾਨੀ ਮੂਲ ਦੇ ਜਰਨਲਿਸਟ ਨੇ ਅਮਰੀਕਾ 'ਚ, ਉਹਨਾਂ ਨੂੰ ਜਿਹੜਾ ਪ੍ਰੈਸ ਕਾਨਫਰੰਸ ਵੀ ਕੀਤੀ ਜਾਂ ਉਹਨਾਂ ਨਾਲ ਗੱਲਬਾਤ ਕੀਤੀ। ਹੁਣ ਇਹਦੇ 'ਚ ਦੋ ਚੀਜ਼ਾਂ ਕਿ ਬਈ ਇਸ ਸਾਰੇ ਪੀਰੀਅਡ 'ਚ ਕੀ ਹੋਇਆ, ਕਿਉਂਕਿ ਇੱਕ ਤਾਂ ਹੁਣ ਇਹ ਮੋਹਿਦ ਯੂਸਫ ਅਹਿਮ ਸ਼ਖਸੀਅਤ ਹੈ ਇਮਰਾਨ ਖਾਨ ਹੋਰਾਂ ਦੇ ਵੀ, ਔਰ ਸਿਕਿਉਰਿਟੀ ਐਡਵਾਈਜ਼ਰ ਦੇ ਨਾਤੇ। ਔਰ ਇਸ ਤੋਂ ਪਹਿਲਾਂ ਵੀ ਇੱਕ ਮੀਟਿੰਗ, ਹੁਣ ਜੇ ਇਸ ਵੇਲੇ ਸਾਰੇ ਇਸ਼ੂ ਸਿਕਿਉਰਿਟੀ ਦੇ ਦੁਆਲੇ ਉੱਥੇ ਘੁਮਾਏ ਜਾ ਰਹੇ ਨੇ, ਲੇਕਿਨ ਉਹਦੇ 'ਚ ਜੈਕ ਸਲੀਵਾਨ ਜਿਹੜਾ ਅਮਰੀਕਾ ਦਾ ਸਿਕਿਉਰਿਟੀ ਐਡਵਾਈਜ਼ਰ ਹੈ, ਉਹਨਾਂ ਨਾਲ ਮੋਹਿਦ ਯੂਸਫ ਜਨੀਵਾ ਦੇ ਵਿੱਚ ਵੀ ਮਿਲੇ ਪਿਛਲੇ ਦਿਨਾਂ 'ਚ, ਪਹਿਲੀ ਮੀਟਿੰਗ ਸੀ। 10 ਦਿਨ ਕਿਸੇ ਵੀ ਡਿਗਨਿਟਰੀ ਲਈ ਕਿਸੇ ਮੁਲਕ ਦੇ ਵਿੱਚ ਹੋਣਾ, ਔਰ ਉਦੋਂ ਜਦੋਂ ਕਿ ਇੰਨਾ ਕੁਝ ਚੱਲ ਰਿਹਾ ਹੈ, ਇਹ ਬੜਾ ਅਹਿਮੀਅਤ ਵਾਲਾ ਹੈ। ਹੁਣ ਇਸ ਸਾਰੇ ਪੀਰੀਅਡ 'ਚ ਇਕੱਲੇ ਉਹ ਜੈਕ ਸਲੀਵਾਨ ਨੂੰ ਹੀ ਨਹੀਂ ਮਿਲੇ ਮੋਹਿਦ ਯੂਸਫ, ਬਹੁਤ ਸਾਰੀਆਂ ਮੀਟਿੰਗ ਜਿਹੜੀਆਂ ਬਹੁਤੀਆਂ ਪਬਲਿਸਾਈਜ਼ ਨਹੀਂ ਕੀਤੀਆਂ ਗਈਆਂ। ਹੁਣ ਜਿਹੜੀਆਂ ਸਪੈਕੂਲੇਸ਼ਨ ਹੁੰਦਾ ਹੈ, ਮੀਡੀਆ ਸਪੈਕੂਲੇਸ਼ਨ ਔਰ ਜਿਸ ਨੂੰ ਤੁਸੀਂ ਕਹਿੰਦੇ ਹੋ ਸ਼ੋਸ਼ੇਬਾਜ਼ੀ, ਤੇ ਕਿਤੇ ਨਾ ਕਿਤੇ ਉਹ ਸੈਂਸੇਸ਼ਨਲਿਜ਼ਮ, ਇਹਨਾਂ ਚੀਜ਼ਾਂ ਤੇ ਸਰਵਾਈਵ ਕਰਦਾ। ਇੱਕ ਖਬਰ ਜਿਹੜੀ ਬੜੀ ਘੁੰਮਦੀ ਰਹੀ ਸਾਰੇ ਪੀਰੀਅਡ 'ਚ ਵੀ ਇਹਨਾਂ ਮੀਟਿੰਗਾਂ 'ਚ ਕੀ ਹੈ, ਅਮਰੀਕਾ ਕੀ ਚਾਹੁੰਦਾ ਪਾਕਿਸਤਾਨ ਤੋਂ। ਫਿਰ ਇੱਕ ਗੱਲ ਜਿਹੜੀ ਸੀ ਕਿ ਜੀ ਅਮਰੀਕਾ ਹੈ ਉਹ ਪਾਕਿਸਤਾਨ ਤੋਂ ਹਵਾਈ ਬੇਸ ਚਾਹੁੰਦਾ, 에ਅਰ ਬੇਸ ਚਾਹੁੰਦਾ। ਹਾਲਾਂਕਿ ਇਮਰਾਨ ਖਾਨ ਇਸ ਗੱਲ ਨੂੰ ਬੜਾ ਕਲੀਅਰ ਕਰ ਚੁੱਕੇ ਸੀ ਕਿ ਐਬਸੋਲੂਟਲੀ ਨਾਟ, ਕਿ ਗੱਲ ਉਹਨਾਂ ਨੇ ਮੁਕਾ ਦਿੱਤੀ, ਅਮਰੀਕਨ ਚੈਨਲਾਂ ਨਾਲ ਹੀ ਗੱਲਬਾਤ ਕਰਦੇ। ਫਿਰ ਵੀ ਇਹ ਸਪੈਕੂਲੇਸ਼ਨ ਸੀ ਕਿ ਸ਼ਾਇਦ ਅਮਰੀਕਾ ਨੇ ਜਿਹੜੀ ਇਹ ਸਾਰੀ ਮੋਹਿਦ ਯੂਸਫ ਦੇ ਨਾਲ ਚੱਲ ਰਿਹਾ, ਉਹਦੇ 'ਚ ਅਮਰੀਕਨ ਇੰਟਰਸਟ ਕੀ ਹੈ ਕਿ ਜੀ ਉਹਨਾਂ ਦਾ ਤਾਂ ਬੇਸ ਲੈਣਾ। ਫਿਰ ਦੂਸਰਾ ਇਹ ਸੀ ਕਿ ਜੀ ਕਿਉਂਕਿ ਪਾਕਿਸਤਾਨ ਜਿਹੜਾ ਹੁਣ ਬਹੁਤ ਜ਼ਿਆਦਾ ਚੀਨ ਦੇ ਇਨਫਲੂਐਂਸ ਚਲਾ ਗਿਆ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਉੱਤੇ ਕੰਮ ਵੀ ਹੋ ਰਿਹਾ ਹੈ, ਔਰ ਉਸ ਸਾਰੇ ਨੂੰ, ਔਰ ਅਮਰੀਕਾ ਪਾਕਿਸਤਾਨ ਦੇ ਉੱਤੇ ਇਹ ਦਬਾਅ ਬਣਾ ਰਿਹਾ ਕਿ ਵੀ ਤੁਸੀਂ ਬੈਕ ਆਫ ਕਰੋ ਇਹਦੇ ਤੋਂ, ਵੀ ਤੁਸੀਂ ਦੱਸੋ ਤੁਹਾਨੂੰ ਕਿੰਨੇ ਬਿਲੀਅਨ ਚਾਹੀਦੇ ਨੇ, ਕੀ ਹੈ ਇੱਧਰ ਉੱਧਰ। ਪਹਿਲਾਂ ਕਰਦੇ ਰਹਿੰਦੇ ਨੇ, ਹਮੇਸ਼ਾ ਹੀ ਹੁੰਦਾ ਹੈ ਕਿ ਵੀ ਕਿਸੇ ਦਾ ਮੂੰਹ ਬੰਦ ਕਰਨਾ ਹੈ ਤਾਂ ਉਹਨੂੰ ਕਹਿੰਦਾ ਵੀ ਮੂੰਹ ਖੋਲ, ਵਿੱਚ ਡਾਲਰ ਭਰ ਦਿੰਦੇ ਮੂੰਹ ਦੇ, ਕਿ ਵੀ ਸ਼ਾਇਦ ਇਸ ਕਿਸਮ ਦਾ ਕੁਛ ਹੈ। ਹੁਣ ਬਿਹਾਈਂਡ ਡੋਰਸ ਕੀ ਹੋਇਆ ਸਾਨੂੰ ਨਹੀਂ ਪਤਾ, ਪਰ ਇਹ ਕਿਉਂਕਿ ਸਪੈਕੂਲੇਸ਼ਨ ਸੀ, ਸੋ ਕੁਝ ਚੀਜ਼ਾਂ ਨੂੰ ਜਿਹਨੂੰ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਆਊਟਰਾਈਟ ਕੋਈ ਸਟੇਟਮੈਂਟ ਦਿੰਦੇ ਹੋ ਤੇ ਤੁਸੀਂ ਉਸ ਸਾਰੇ ਨੂੰ ਚੁੱਪ ਕਰਾ ਦਿੰਦੇ ਹੋ। ਮੋਹਿਦ ਯੂਸਫ ਨੇ ਜਿਹੜੀ ਗੱਲ ਆਪਣੀ ਪ੍ਰੈਸ ਕਾਨਫਰੰਸ ਜਾਂ ਗੱਲਬਾਤ 'ਚ ਕਹੀ, no talk by US for military base in Pakistan, ਇਹ ਉਹਨਾਂ ਨੇ ਕਿਹਾ ਕਿ ਪਾਕਿਸਤਾਨ NSA ਮੋਹਿਦ ਯੂਸਫ made the comments as he wrapped up his 10-day trip to the US। ਉਹਨਾਂ ਨੇ ਕਿਹਾ ਕਿ ਇਹਨਾਂ 10 ਦਿਨਾਂ 'ਚ ਕਿਸੇ ਵੀ ਬੰਦੇ ਨਾਲ ਜਾਂ ਕਿਸੇ ਵੀ ਬੰਦੇ ਨੇ ਮਿਲਟਰੀ ਬੇਸਿਸ ਦੀ ਜਿਹੜੀ ਹੈ ਉਹ ਗੱਲ ਬਿਲਕੁਲ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ bases were not discussed at all from either side, ਦੋਨੋਂ ਪਾਸੇ during this trip, because we have already made our position clear that chapter is closed। ਜੇ absolutely not ਜਿਹੜੀ ਹੈ ਪਾਵਰਫੁਲ ਸਟੇਟਮੈਂਟ ਸੀ, ਇਹ ਉਹਦੇ ਤੇ ਫਰਦਰ ਜਿਹੜੀ ਹੈ ਹੋਰ ਸਟੈਂਪ ਹੈ ਕਿ ਚੈਪਟਰ ਇਜ਼ ਕਲੋਜ਼ਡ। ਔਰ ਫਿਰ ਜਿਹੜੀ ਗੱਲ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੂੰ ਜਿਹੜਾ ਸੈਕੰਡ ਅਸੀਂ ਕਿਹਾ ਵੀ ਚਾਈਨਾ ਵੱਲ ਝੁਕਾ ਜਾਂ ਦੂਜਾ, ਉਹਨਾਂ ਨੇ ਕਿਹਾ ਵੀ ਇਹ ਕੋਈ ਜ਼ੀਰੋ ਸਮ ਗੇਮ ਤਾਂ ਹੈ ਨਹੀਂ। ਔਰ ਪਾਕਿਸਤਾਨ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਡਿਡਨਟ ਸੀ ਦਿਸ ਐਜ਼ ਅ ਜ਼ੀਰੋ ਸਮ ਗੇਮ either with the US or China, ਔਰ ਪਾਕਿਸਤਾਨ has and wants to retain good relations with both। ਅਸੀਂ ਦੋਨਾਂ ਨਾਲ ਹੀ ਚਾਹੁੰਦੇ ਹਾਂ। ਫਿਰ ਉਹਨਾਂ ਨੇ ਕਿਹਾ ਵੀ ਈਵਨ ਅਸੀਂ ਤਾਂ 1970ਵਿਆਂ ਦੇ ਵਿੱਚ ਜਦੋਂ ਜ਼ੁਲਫਿਕਾਰ ਅਲੀ ਭੁੱਟੋ ਦੇ ਰਾਹੀਂ ਅਮਰੀਕਾ ਦਾ ਦਰਵਾਜ਼ਾ ਖੋਲ੍ਹਿਆ ਸੀ ਚੀਨ ਦੇ ਲਈ, ਵੀ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਦੋਨਾਂ ਦੇ ਨਾਲ ਸਾਡੇ ਸਬੰਧ ਵੀ ਰਹਿਣ ਔਰ ਇਹ ਜਿਹੜੇ ਨੇ ਫਰੈਂਡਲੀ ਪਾਰਟ ਰਹੇ। ਬਾਕੀ ਉਹਨਾਂ ਨੇ ਕਿਹਾ ਕਿ ਵੀ ਮੈਥਡੋਲੋਜੀ ਦੇ ਉੱਤੇ ਵੇਰੀਏਸ਼ਨ ਹੁੰਦੀ ਹੈ ਕਿ ਵੀ ਅਮਰੀਕਾ ਵੀ ਚਾਹੁੰਦਾ ਸਟੇਬਲ ਅਫਗਾਨਿਸਤਾਨ ਹੋਏ, ਉਹਨਾਂ 'ਚ ਆਲ ਇਨਵੋਲਵਿੰਗ ਗਵਰਨਮੈਂਟ ਹੋਏ, ਅਸੀਂ ਵੀ ਇਹੀ ਚਾਹੁੰਦੇ ਹਾਂ। ਮੈਥਡੋਲੋਜੀ ਦੇ ਉੱਤੇ ਮਤਭੇਦ ਹੋ ਸਕਦੇ ਨੇ। ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਡਾ ਇੱਕੋ ਹੀ ਗੋਲ ਹੈ ਟੂ ਰੀਚਿੰਗ ਅ ਪੋਲੀਟੀਕਲ ਸੈਟਲਮੈਂਟ, ਪਰ ਦਾ ਡਿਫਰੈਂਸ ਇਜ਼ ਓਵਰ ਦਾ ਮੈਥਡੋਲੋਜੀ ਅਲੋਨ ਐਂਡ ਦੈਟ ਇਜ਼ ਵਾਈ ਵੀ ਹੈਵ ਡਿਸਾਈਡਡ ਟੂ ਸਟੇ ਐਨਗੇਜਡ। ਇਹ ਸਾਰੀ ਐਨਗੇਜਮੈਂਟ ਉਹਦੇ ਹਵਾਲੇ ਨਾਲ ਹੈ। ਹਾਂ, ਉਹਨਾਂ ਨੇ ਇਹ ਕਿਹਾ ਕਿ ਵੀ ਅਸ਼ਰਫ ਗਨੀ ਸਰਕਾਰ ਜਿਹੜੀ ਹੈ ਉਹ ਉਹਦੇ ਨਾਲ ਦੇ ਕੀਪ ਗਿਵਿੰਗ ਆਫੈਂਸਿਵ ਸਟੇਟਮੈਂਟਸ ਅਗੇਂਸਟ ਪਾਕਿਸਤਾਨ, ਉਹ ਜਿਹੜੀਆਂ ਨੇ ਭੜਕਾਊ ਵੀ ਔਰ ਇਤਰਾਜ਼ਯੋਗ ਬਿਆਨਬਾਜ਼ੀਆਂ ਕਰਦੇ ਨੇ। ਔਰ ਇਹਦੇ 'ਚ ਸਾਨੂੰ ਪਤਾ ਹੀ ਹੈ ਕਿ ਵੀ ਉੱਥੇ ਤਹਿਰੀਕੇ ਤਾਲਿਬਾਨ ਖੜਾ ਕਰਕੇ ਉਹ ਪਾਕਿਸਤਾਨ 'ਚ ਕਰ ਰਹੇ ਨੇ, ਔਰ ਅਸ਼ਰਫ ਗਨੀ ਦਾ ਇਹ ਹੁੰਦਾ ਹੈ ਕਿ ਜੀ ਪਾਕਿਸਤਾਨ ਇੰਟਰਫੀਅਰ ਕਰ ਰਿਹਾ ਹੈ, 10,000 ਤਾਲਿਬਾਨ ਵੜ ਗਏ ਪਾਕਿਸਤਾਨ 'ਚੋਂ ਇੱਧਰ ਉੱਧਰ।
ਹੁਣ ਇਹ ਮੋਇਦ ਯੂਸਫ ਸਾਹਿਬ ਦੀ ਲਾਈਨ ਹੈ, ਪਰ ਅਸੀਂ ਸਮਝਦੇ ਹਾਂ ਵੀ ਇਸ ਸਾਰੇ ਚੋਂ ਇੱਕ ਗੱਲ ਜ਼ਾਹਰ ਹੈ ਕਿ ਜੇ 10 ਦਿਨ ਮੋਇਦ ਯੂਸਫ ਅਮਰੀਕਾ 'ਚ ਨੇ, ਅਮਰੀਕਾ ਪਾਕਿਸਤਾਨ ਦੀ ਇੰਪੋਰਟੈਂਸ ਨੂੰ ਇਹੀ ਨਹੀਂ ਸਮਝਦਾ ਹੈ, ਉਹ ਕਿਤੇ ਨਾ ਕਿਤੇ ਬੈਕਡੋਰ ਹੈ, ਅੰਡਰਸਟੈਂਡਿੰਗ ਵੀ ਹੋ ਰਹੀ ਹੈ। ਔਰ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੇ ਕੋਲ ਆਉਣ ਵਾਲੇ ਦਿਨਾਂ 'ਚ ਵੀ ਹੋਰ ਵੀ ਸਟਰੋਂਗਰ ਰੋਲ ਹੋਏਗਾ, ਅਲਟੀਮੇਟਲੀ ਬੈਲੈਂਸਿੰਗ ਪਾਵਰ ਵੀ ਹੋਏਗਾ ਪਾਕਿਸਤਾਨ। ਔਰ ਸਿੱਖ ਨੁਕਤਾ ਨਿਗਾਹ ਤੋਂ ਵੀ ਪਾਕਿਸਤਾਨ ਦੀ ਇੰਪੋਰਟੈਂਸ ਔਰ ਸਾਡਾ ਇਹ ਸਾਰੇ ਦੇ ਵਿੱਚ ਫਿਊਚਰ ਸਾਡਾ, ਕਿਉਂਕਿ ਫਿਊਚਰ ਵੀ ਨਾਲ ਜੁੜਿਆ ਹੋਇਆ ਹੈ, ਪ੍ਰੈਜ਼ੈਂਟ ਵੀ ਸਾਡਾ ਇੱਕ ਦੂਜੇ ਦੇ ਨਾਲ ਹੈ। ਇਸ ਲਈ ਇਹਨਾਂ ਸਾਰੀਆਂ ਡਿਵੈਲਪਮੈਂਟਸ ਨੂੰ ਅਸੀਂ ਬੜੇ ਗੌਰ ਦੇ ਨਾਲ ਵੀ ਦੇਖਦੇ ਹਾਂ ਔਰ ਅਸੀਂ ਇਹ ਕਾਮਨਾ ਕਰਦੇ ਹਾਂ ਅਫਗਾਨਿਸਤਾਨ ਦੇ ਲੋਕਾਂ ਲਈ, ਕਿਉਂਕਿ ਇਸ ਵੇਲੇ ਸੈਂਟਰਲ ਫੋਕਸ ਅਫਗਾਨਿਸਤਾਨ ਹੈ ਕਿ ਉੱਥੇ ਸਟੇਬਲ ਗਵਰਨਮੈਂਟ ਬਣੇ, ਸਾਰਿਆਂ ਨੂੰ ਅਮਨ ਮਿਲੇ, ਪ੍ਰੋਸਪੈਰਿਟੀ ਹੋਏ। ਬਹੁਤ ਸਫ਼ਰ ਕੀਤਾ ਹੈ ਲੋਕਾਂ ਨੇ, ਇਹੀ ਰੱਬ ਦੇ ਅੱਗੇ ਸਾਡੀ ਦੁਆ ਹੈ, ਅਰਦਾਸ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਦੀ ਆਜ਼ਾਦੀ ਦਾ ਅਗੂ ਗਲਾ ਘੁੱਟਦਿਆਂ ਭਾਰਤ ਸਰਕਾਰ ਨੇ 2 ਸਿੱਖ ਮੀਡੀਆ ਚੈਨਲਾਂ ਵਾਇਸ ਆਫ ਖਾਲਸਾ ਟੀਵੀ ਅਤੇ ਸੁਰਖਾਬ ਟੀਵੀ ਤੇ ਵੀ ਪਾਬੰਦੀ ਜਿਹੜੀ ਆ ਉਹ ਲਗਾ ਦਿੱਤੀ ਹੈ। ਸੋ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦਾ ਰੋਲ ਭਾਰਤ ਸਰਕਾਰ ਦੇ ਹੱਥ ਠੋਕੇ ਵਾਲਾ ਹੀ ਬਣਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਬਾਰੇ? ਦੇਖੋ ਹਾਲਾਂ ਵਕਤ ਉਹਨਾਂ ਨਹੀਂ ਰਿਹਾ, ਇਹਨੂੰ ਮੈਂ ਡੀਟੇਲ ਨਾਲ ਡਿਸਕਸ ਕਰਨਾ ਚਾਹੁੰਦਾ ਸੀ ਜੀ। ਇੱਕ ਪਾਸੇ ਜਿਵੇਂ ਅਸੀਂ ਜੂਨ 2020 ਤੋਂ ਦੇਖਦੇ ਹਾਂ ਕਿ ਕਿਵੇਂ TV 84, ਸਿੱਖ ਸਿਆਸਤ ਔਰ ਹੋਰ ਸੰਬੰਧਿਤ ਜਿਹੜੇ ਚੈਨਲ ਸੀ ਉਹ ਬਲੌਕ ਕੀਤੇ ਗਏ, ਕਿਉਂਕਿ ਜੂਨ ਦੇ ਪਹਿਲੇ ਹਫਤੇ ਹੀ ਜਦੋਂ ਕਿ ਪੂਰੀ ਕਵਰੇਜ ਚੱਲ ਰਹੀ ਸੀ। ਔਰ ਇਹ ਹੌਲੀ ਹੌਲੀ ਫਿਰ ਪੈਗਾਸਸ ਦੀ ਲਾਈਨ ਸਾਹਮਣੇ ਆਈ ਵੀ ਕਿਵੇਂ ਉਹਨਾਂ ਨੇ 2 ਮੇਜਰ ਜਰਨਲਿਸਟ ਦਾ ਪਹਿਲਾਂ ਸਿੱਖ ਹਵਾਲੇ ਨਾਲ ਜਸਪਾਲ ਸਿੰਘ ਹੇਰਾ ਔਰ ਭੁਪਿੰਦਰ ਸਿੰਘ ਸੱਜਣ, ਉਹਨਾਂ ਦੇ ਉੱਤੇ ਵੀ ਪੂਰੀ ਉਹਨਾਂ ਦੇ ਫੋਨਾਂ 'ਚ ਵੀ ਵੜੇ ਹੋਏ ਸੀ। ਹੁਣ ਫਿਰ ਇਹ ਵੀ ਡੀਟੇਲ ਸਾਹਮਣੇ ਆਈ ਕਿ ਕਿਵੇਂ ਜਸਪਾਲ ਸਿੰਘ ਮੰਝਪੁਰ ਜਿਹੜੇ ਪ੍ਰੋਮੀਨੈਂਟ ਐਡਵੋਕੇਟ ਨੇ, ਹਿਊਮਨ ਰਾਈਟਸ ਦੇ ਔਰ ਸਿੱਖ ਕੇਸਿਸ ਲੜਦੇ ਨੇ, ਔਰ ਇੱਕ ਮਿਸਟਰ ਰੰਧਾਵਾ ਖਾਲੜਾ ਮਿਸ਼ਨ ਕਮੇਟੀ ਦਾ, ਉਹਨਾਂ 'ਚ ਵੀ ਪੈਗਾਸਸ ਵਾਲਿਆਂ ਨੇ ਜਿਹੜਾ ਉਹ ਬਾੜਿਆ ਹੋਇਆ ਸੀ ਆਪਣਾ ਸਪਾਈਵੇਅਰ। ਦੇਖੋ ਲੇਕਿਨ ਇਸ ਸਭ ਦੇ ਚੱਲਦਿਆਂ ਵੀ ਕਿਉਂਕਿ ਕੁਛ ਨਾ ਕੁਛ ਨਿਊਟਰਲ ਗਰਾਊਂਡ ਦੇ ਉੱਤੇ ਮੀਡੀਆ ਦਾ ਕੰਮ ਹੁੰਦਾ ਹੈ, ਉਹਨੇ ਤਾਂ ਕਵਰੇਜ ਦੇਣੀ ਹੈ। ਔਰ ਇਸ ਮਾਮਲੇ ਦੇ ਵਿੱਚ ਵਾਇਸ ਆਫ ਖਾਲਸਾ ਟੀਵੀ, ਵਾਇਸ ਆਫ ਖਾਲਸਾ ਰੇਡੀਓ ਨੇ ਵੀ ਆਪਣਾ ਬੜਾ ਯੂਨੀਕ ਰੋਲ ਅਦਾ ਕੀਤਾ ਹੈ। ਵੀਰ ਜਸਬੀਰ ਸਿੰਘ, ਸੁਖਵਿੰਦਰ ਸਿੰਘ ਜਿਨ੍ਹਾਂ ਦੀ ਸ਼ੁਰੂਆਤ ਇਸ ਸਫ਼ਰ ਨਾਲ ਹੁੰਦੀ ਹੈ, ਔਰ ਫਿਰ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਕਿਵੇਂ ਵਾਇਸ ਆਫ ਖਾਲਸਾ ਟੀਵੀ ਨੂੰ ਪੰਜਾਬ ਦੇ ਵਿੱਚ ਆਪਣੀਆਂ ਟੀਮਾਂ ਬਣਾ ਕੇ ਔਰ ਕਵਰੇਜ ਖਾਸ ਤੌਰ 'ਤੇ ਦਲਿਤ ਫੈਕਟਰ, ਆਦੀਵਾਸੀ ਫੈਕਟਰ ਔਰ ਜਿੱਥੇ ਜਿੱਥੇ ਜੋ ਵਾਪਰਨਾ ਫਰੋਮ ਦਾ ਗਰਾਊਂਡ ਰਿਪੋਰਟਿੰਗ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕੀਤੀ। ਇਸੇ ਤਰ੍ਹਾਂ
ਸੁਰਖਾਬ ਟੀਵੀ ਮੈਨੂੰ ਨਹੀਂ ਪਤਾ ਉਹਨੂੰ ਬਾਹਰੋਂ ਕੌਣ ਚਲਾਉਂਦਾ ਹੈ, ਪਰ ਮੈਂ ਜਿੰਨੇ ਵੀ ਉਹਦੇ ਤੇ ਕਦੇ ਇੰਟਰਵਿਊ ਦੇਖੇ ਮੈਂ ਹਮੇਸ਼ਾ ਹੀ ਇੰਪ੍ਰੈਸ ਹੋਇਆ ਕਿ ਉਹਨਾਂ ਦੀ ਜਰਨਲਿਸਟ ਜਸਪ੍ਰੀਤ ਕੌਰ ਬੀਬੀ ਔਰ ਉਹਨਾਂ ਦਾ ਜਿਹੜਾ ਅੰਦਾਜ਼ ਔਰ ਮੌਕੇ ਤੇ ਖਬਰ ਉਹੀ ਹੁੰਦੀ ਹੈ ਜਿਹੜੀ ਮੌਕੇ ਦੀ ਖਬਰ ਹੁੰਦੀ ਹੈ, ਔਰ ਉਹਨਾਂ ਦਾ ਵੱਡਾ ਰੋਲ ਰਿਹਾ। ਔਰ ਅੱਜ ਹੀ ਇਹ ਸਾਨੂੰ ਪਤਾ ਲੱਗਾ ਕਿ ਵੀ ਈਵਨ ਉਹਨਾਂ ਦੇ ਜਿਹੜੇ ਪੇਜਿਸ ਨੇ ਖਾਸ ਤੌਰ ਤੇ ਫੇਸਬੁੱਕ ਤੇ ਔਰ ਅਦਰ ਵੇ ਉਹਨੂੰ ਬੈਨ ਹੀ ਅਸੀਂ ਕਹਿੰਦੇ ਕਿਉਂਕਿ ਬਹੁਤ ਵਾਰ ਅੱਜ ਕੱਲ ਮੈਜੋਰਿਟੀ ਲੋਕਾਂ ਤੱਕ ਇਨਫੋਰਮੇਸ਼ਨ ਤਾਂ ਘਰ 'ਚ ਰੱਖੇ ਟੀਵੀਆਂ ਰਾਹੀਂ ਨਹੀਂ ਪਹੁੰਚਦੀ। ਉਹੀ ਤੁਹਾਡਾ ਫੇਸਬੁੱਕ ਹੈ, ਸੋਸ਼ਲ ਮੀਡੀਆ ਜਾਂ YouTube ਹੈ, ਕਿ ਉਹਨਾਂ ਦੇ ਉੱਤੇ ਪਾਬੰਦੀ ਆਇਦ ਕੀਤੀ ਹੈ। ਔਰ ਇਸ ਦੀ ਅੱਜ ਵੀਰ ਸੁਖਵਿੰਦਰ ਸਿੰਘ ਹੋਰਾਂ ਦੀ ਕਾਲ ਵੀ ਆਈ ਔਰ ਉਹਨਾਂ ਨੇ ਦੱਸਿਆ ਕਿ ਵੀ ਸਾਰੇ ਦਾ ਜਿਹੜਾ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਪੋਸਟ ਜਿਹੜੀ ਕਿ ਉਹਨਾਂ ਨੇ ਫੇਸਬੁੱਕ ਤੇ ਪਾਈ ਔਰ ਉਹ ਜ਼ਾਹਰ ਹੈ ਬੀਬੀ ਜਗੀਰ ਕੌਰ ਨੂੰ ਐਡਰੈਸ ਕੀਤੀ ਹੋਈ ਸੀ। ਔਰ ਉਹਦੇ 'ਚ ਕਿਉਂਕਿ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਪਤਾ ਹੈ ਵੀ ਕਿਵੇਂ ਇਤਿਹਾਸਕ ਬੁੰਗਾ ਗਿਆਨੀਆਂ ਹੋਏ, ਜਿਹੜਾ ਜ਼ਮੀਨਦੋਜ਼ ਨਿਕਲਿਆ ਉਹਨੂੰ ਸ਼੍ਰੋਮਣੀ ਕਮੇਟੀ ਬੁਲਡੋਜ਼ ਅੱਗੋਂ ਕਰਨਾ ਚਾਹੁੰਦੀ ਸੀ, ਆ ਕੇ ਐਕਟਿਵਿਸਟ ਨੇ ਰੋਕਿਆ। ਫਿਰ ਇਹਨਾਂ ਦੀ ਐਗਜ਼ੈਕਟਿਵ ਨੇ ਪਾਸ ਕਰਕੇ ਕਿ ਜੀ ਗੁਰੂ ਰਾਮਦਾਸ ਸਰਾਂ 83 ਸਾਲ ਪੁਰਾਣੀ ਜੂਨ 84 ਦੇ ਘੱਲੂਘਾਰੇ ਦੀਆਂ ਜਿਹੜੀਆਂ ਯਾਦਾਂ ਵੀ ਜਿਹਦੇ ਨਾਲ ਜੋ ਇਹਨੂੰ ਢਾਹ ਕੇ ਇੱਥੇ ਅਸੀਂ ਫਲਾਣਾ ਬਣਾਉਣਾ ਔਰ ਪੂਰਾ ਇੱਕ ਮੋਰਚੇ ਦੀ ਆਰੰਭਤਾ ਹੋਈ ਜਿਹਦੇ 'ਚ ਸਦਭਾਵਨਾ ਦਲ ਭਾਈ ਬਲਦੇਵ ਵਡਾਲਾ ਜਿਹੜੇ ਹਜ਼ੂਰੀ ਕੀਰਤਨੀਏ ਰਹੇ ਔਰ ਬਾਕੀ ਵੀ ਐਕਟਿਵਿਸਟ ਸੋਸ਼ਲ ਮੀਡੀਆ ਨੇ, ਅਮਰੀਕਾ 'ਚੋਂ ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ ਨੇ, ਦੂਸਰੇ ਬਹੁਤ ਸਾਰੇ ਨੇ, ਉਹਦੇ 'ਚ ਉਹਨਾਂ ਨੇ ਇੱਕ ਰੋਲ ਅਦਾ ਕੀਤਾ। ਹਾਲਾਂਕਿ ਪੋਜ਼ਿਟਿਵ ਖਬਰ ਤਾਂ ਇਹਦੀ ਇਹ ਹੈ ਕਿ SGPC ਸ਼ੈਲਵਸ ਪਲਾਨ ਟੂ ਡਿਮੋਲਿਸ਼ ਓਲਡੈਸਟ ਇਨ ਗੁਰੂ ਰਾਮਦਾਸ ਨਿਵਾਸ ਕਿ ਵੀ ਇਹ ਉਹਨਾਂ ਨੇ ਸਮਝੌਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਦੂਸਰਿਆਂ ਨੇ ਕਿਉਂਕਿ ਉੱਥੇ ਪੂਰੀ ਵਾਇਲੈਂਸ ਦੇ ਵੀ ਚਾਂਸ ਹੋ ਰਹੇ ਸੀ ਔਰ ਜਿਹੜੀ ਸਿੱਖ ਕੌਮ ਦੀ ਆਵਾਜ਼ ਸੀ ਉਹ ਅਲਟੀਮੇਟਲੀ ਉਹਦਾ ਇਫੈਕਟ ਹੋਇਆ। ਡਾਇਸਪੋਰਾ ਸਿੱਖਾਂ ਨੇ ਆਪਣਾ ਰੋਲ ਅਦਾ ਕੀਤਾ ਤੇ ਸ਼੍ਰੋਮਣੀ ਕਮੇਟੀ ਨੇ ਜਿਹੜਾ ਇਹ ਫੈਸਲਾ ਕੀਤਾ ਕਿ ਵੀ ਇਹ ਅਸੀਂ ਹੁਣ ਗੁਰੂ ਰਾਮਦਾਸ ਸਰਾਂ ਨਹੀਂ ਢਾਵਾਂਗੇ ਔਰ ਦੂਸਰਿਆਂ ਨੂੰ ਵੀ। ਸੋ ਇਹ ਇੱਕ ਵਿਕਟਰੀ ਵੀ ਔਰ ਮੈਂ ਸਮਝਦਾ ਵੀ ਇਹ ਇੱਕ ਅਵੇਅਰਨੈਸ ਹੈ ਕਿ ਜਿਹੜਾ ਸੋਸ਼ਲ ਮੀਡੀਆ ਨੇ ਇੱਕ ਐਕਟਿਵਿਜ਼ਮ ਪੈਦਾ ਕੀਤਾ ਹੈ ਇਹਨਾਂ ਅਕਲ ਦੇ ਅੰਨਿਆਂ ਨੂੰ। ਇਹ ਇਕੱਲੇ ਅਕਲ ਦੇ ਅੰਨੇ ਨਹੀਂ ਨੇ, ਇਹ ਵਿਕੇ ਹੋਏ ਨੇ ਔਰ ਉਸ ਕਿਸਮ ਦਾ ਹੀ ਰੋਲ ਜੋ ਸਰਕਾਰਾਂ ਕਰ ਰਹੀਆਂ ਵੀ ਇਹਨਾਂ ਨੂੰ ਆਪਣੇ ਬੱਚੇ ਬੱਚੀਆਂ ਗਰੀਬ ਸਿੱਖਾਂ ਦੇ ਬੱਚੇ ਬੱਚੀਆਂ ਤਾਂ ਨਜ਼ਰ ਨਹੀਂ ਆਉਂਦੇ, ਹੈਰੀਟੇਜ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਤਬਾਹੀ ਕਿਸ ਹੱਦ ਤੱਕ ਜਾ ਕੇ ਕਰ ਰਹੇ ਨੇ, ਕਿਵੇਂ ਇਤਿਹਾਸ ਜਿਹੜਾ ਉਹ ਮਿਟਾ ਰਹੇ ਨੇ, ਵਿਰਸਾ ਮਿਟਾ ਰਹੇ ਨੇ। ਲੇਕਿਨ ਜਿਹੜੀ 10-9 ਦੀ ਕਿਰਤ ਕਮਾਈ ਦੀ ਸੰਗਤ ਦੀ ਮਨੀ ਹੈ, ਸੰਗਤ ਦਾ ਪੈਸਾ ਹੈ, ਉਹਨੂੰ ਹੁੰਦਾ ਉਹ ਹੋ ਗਿਆ ਜੀ ਹੁਣ ਇੰਡੀਅਨ ਟੀਮ ਜਿੱਤ ਗਈ 1 ਕਰੋੜ ਸ਼੍ਰੋਮਣੀ ਕਮੇਟੀ ਦਾ। ਉਹ ਭਾਈ ਗਵਰਨਮੈਂਟਾਂ ਦਿੰਦੀਆਂ ਹੁੰਦੀਆਂ ਨੇ, ਤੁਹਾਡਾ ਕੰਮ ਤੇ ਨਹੀਂ ਹੈ। ਤੁਸੀਂ ਘੱਟੋ ਘੱਟ ਸਕੂਲ ਕਾਲਜਸ ਲੈਵਲ ਦੇ ਉੱਤੇ ਸਪੋਰਟਸ ਅਕੈਡਮੀ ਡਿਵੈਲਪ ਕਰੋ। ਭਾਈ ਸ਼੍ਰੋਮਣੀ ਕਮੇਟੀ ਜਿਹੜਾ ਉਹ ਸਿੱਖੀ ਪ੍ਰਚਾਰ ਦੇ ਲਈ ਖੜੀ ਹੋਈ ਕਿ ਤੁਸੀਂ ਸਿੱਖ ਬੱਚੇ ਬੱਚੀਆਂ ਨੂੰ ਐਨਕਰੇਜ ਕਰੋ ਕਿ ਭਾਈ ਤੁਸੀਂ ਸਪੋਰਟਸ 'ਚ ਆਓ। ਜਿਹੜਾ ਸਿੱਖ ਬੱਚਾ ਬੱਚੀ ਇੰਟਰਨੈਸ਼ਨਲ ਗੇਮਾਂ 'ਚ ਜਦ ਤੱਕ ਪਹੁੰਚੇਗਾ ਉਹਨੂੰ ਅਸੀਂ ਜਿਹੜਾ ਉਹਨਾਂ ਨੂੰ ਦਿਆਂਗੇ ਜਾਂ ਸਕੂਲਾਂ ਕਾਲਜਾਂ 'ਚ ਉਹਨਾਂ ਨੂੰ ਅਸੀਂ ਫੈਸਿਲਿਟੀਜ਼ ਦਿਆਂਗੇ ਜਿਹੜੇ ਸਿੱਖੀ ਸਰੂਪ 'ਚ ਰਹਿ ਕੇ ਬੱਚੇ ਅੱਗੇ ਵਧਦੇ ਨੇ। ਤੁਸੀਂ ਪੈਸਾ ਲਟਾ ਰਹੇ ਹੋ ਜੀ, ਅਸੀਂ ਕਰੋੜ ਉਹਨੂੰ ਤੇ ਫਲਾਣਾ ਤੇ ਢਿਮਕਾ। ਔਰ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਇਸ ਤੋਂ ਪਹਿਲਾਂ ਅਸੀਂ ਇਹ ਦੇਖਿਆ ਵੀ ਇਹ ਵੀ ਕੋਈ ਇਹ ਨਹੀਂ ਹੈ ਵੀ ਆਲ ਆਫ ਏ ਸਡਨ ਹੈ ਕਿ ਜੀ ਉਹਨਾਂ ਨੇ ਪਲਾਨ ਕਰ ਲਿਆ। ਕਿਵੇਂ ਪਹਿਲਾਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਇੱਕ ਕਥਾਵਾਚਕ ਨੇ ਕਿਹਾ ਕਿ ਜੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਜਿੰਨਾ ਸੋਨਾ ਹਜ਼ੂਰ ਸਾਹਿਬ 'ਚ ਪਿਛਲੀਆਂ 3 ਸਦੀਆਂ ਦਾ ਆਇਆ ਹੋਇਆ ਸਾਰਾ ਦੇ ਕੇ ਇੱਥੇ ਹਸਪਤਾਲ ਬਣਾ ਦਿਓ, ਲੋਕਾਂ ਨੂੰ ਦੇ ਦਿਓ। ਉਸ ਤੋਂ ਬਾਅਦ ਉਹ ਜਿਹੜਾ RSS ਦਾ ਟੁਚਾ ਮਨਜਿੰਦਰ ਸਿਰਸਾ ਦਿੱਲੀ ਵਾਲਾ ਉਹਨੇ ਕਿਹਾ ਜੀ ਅਸੀਂ ਵੀ ਬਹੁਤ ਵਧੀਆ, ਅਸੀਂ ਵੀ ਇਵੇਂ ਹੀ ਕਰਾਂਗੇ। ਹੁਣ ਇਹ ਸ਼੍ਰੋਮਣੀ ਕਮੇਟੀ ਲੁਟਾਉਣ ਤੇ ਆਏ ਹੋਏ ਨੇ ਵੀ ਇੱਕ ਪਾਸੇ ਮੁਲਾਜ਼ਮ ਉੱਥੇ ਜਿਹੜੇ ਵਿਚਾਰੇ ਨੇ ਉਹ ਕਹਿੰਦੇ ਨੇ ਸਾਨੂੰ ਵੇੜੇ ਸਿਰ ਤਨਖਾਹਾਂ, ਕੱਚਿਆਂ ਨੂੰ ਪੱਕੇ ਨਹੀਂ ਕਰਦੇ। ਸਿੱਖੀ ਪ੍ਰਚਾਰ ਦਾ ਬੇੜਾ ਕਰਕੇ ਇਹਨਾਂ ਨੇ ਕੀਤਾ ਹੋਇਆ। ਔਰ ਇਸ ਮੁੱਦੇ ਦੇ ਉੱਤੇ ਹੀ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਜਿਹੜੀ ਆਪਣੀ ਲਿਖਤ ਲਿਖੀ ਔਰ ਉਹਨਾਂ ਦੀ ਮੈਂ ਲਿਖਤ ਜਿਹੜੀ ਇੰਨੀ ਖੂਬਸੂਰਤ ਹੈ ਔਰ ਜਦੋਂ ਮੈਂ ਪੜ੍ਹੀ ਵੀ ਮੈਂ ਉਹਨਾਂ ਨੂੰ ਕਿਹਾ ਜੀ ਕਿ ਵੀ ਮੈਂ ਇਹ ਜ਼ਰੂਰ ਸਾਂਝੀ ਵੀ ਕਰਾਂਗਾ ਔਰ ਮੈਂ ਉਹਨੂੰ ਸਾਂਝੀ ਵੀ ਕਰਨਾ ਚਾਹੁੰਦਾ। ਅਸੀਂ ਸ਼ਾਇਦ 5ਵਾਂ ਸੈਗਮੈਂਟ ਨਹੀਂ ਕਰ ਪਾਵਾਂਗੇ ਪਰ ਇਹ ਇੱਕ ਇੰਪੋਰਟੈਂਟ ਇਸ਼ੂ ਹੈ। ਉਹਦੇ 'ਚ ਉਹਨਾਂ ਨੇ ਕਿਹਾ ਬੀਬੀ ਜਗੀਰ ਕੌਰ ਜੀ ਪੰਥਕ ਕਾਰਜ ਕਰੋ, ਸਰਕਾਰਾਂ ਵਾਲੇ ਕੰਮ ਸਰਕਾਰਾਂ ਨੂੰ ਕਰਨ ਦਿਓ। ਔਰ ਉਹਨਾਂ ਨੇ ਕਿਹਾ ਕਿ ਜੀ ਬੀਬੀ ਜੀ ਨੇ ਐਲਾਨ ਕੀਤਾ ਹੈ ਕਿ ਭਾਰਤੀ ਹਾਕੀ ਦੀ ਟੀਮ ਨੂੰ 1 ਕਰੋੜ ਤੇ 5-5 ਲੱਖ ਰੁਪਏ ਭਾਰਤ ਦੇ ਜਿੰਨੇ ਵੀ ਖਿਡਾਰੀ 올림픽 'ਚ ਗਏ ਨੇ ਉਹਨਾਂ ਨੂੰ ਦਿੱਤੇ ਜਾਣਗੇ। ਬੀਬੀ ਜੀ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਭਨਾਂ ਲਈ ਸਾਂਝੀ ਵਾਲਤਾ ਦਾ ਉਪਦੇਸ਼ ਹੈ ਕਿ ਜੀ ਇਹ ਸਾਡੀ ਫਿਲਾਸਫੀ। ਉਹਨਾਂ ਨੇ ਕਿਹਾ
ਇਹ ਅੱਗੋਂ ਲਿਖਦੇ ਨੇ ਸੁਖਵਿੰਦਰ ਸਿੰਘ, ਬੀਬੀ ਜਗੀਰ ਕੌਰ ਜੀ, ਆਪਨੇ ਜੋ ਕਿਹਾ ਤੁਹਾਡੀ ਬਹੁਤ ਵਧੀਆ ਸੋਚ ਹੈ। ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਸੰਸਾਰ ਭਰ ਚ ਜਾਣੀ ਚਾਹੀਦੀ ਹੈ, ਪਰ ਬੀਬੀ ਜੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਮਾਇਆ ਹੈ ਉਹ ਸਿੱਖ ਸੰਗਤ ਤੇ ਪੰਥ ਦੀ ਅਮਾਨਤ ਪਹਿਲਾਂ, ਇਹ ਅਮਾਨਤ ਪਹਿਲਾਂ ਪੰਥਕ ਕਾਰਜਾਂ ਉੱਤੇ ਹੀ ਖਰਚ ਕਰਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਬੀਬੀ ਜੀ ਜੇਕਰ ਤੁਸੀਂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇਣੇ ਨੇ ਤੇ ਇਹ ਵਧੀਆ ਕਾਰਜ ਤੇ ਦੁਨੀਆ 'ਚ ਵਾਹ ਖੱਟਣੀ ਚਾਹੁੰਦੇ ਹੋ ਤਾਂ ਆਪਣੀਆਂ ਜੇਬਾਂ 'ਚੋਂ ਪੈਸੇ ਕੱਢੋ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ 1 ਮਹੀਨੇ ਦੀ ਤਨਖਾਹ ਹਾਕੀ ਟੀਮ ਨੂੰ ਦਿਓ। ਪੰਥ ਦੀ ਦਸਵੰਧ ਤੇ ਗੁਰੂ ਦੀ ਗੋਲਕ ਵਾਲੀ ਮਾਇਆ ਪਹਿਲਾਂ ਪੰਥ ਦੇ ਕਾਰਜਾਂ ਲਈ ਵਰਤਣੀ ਚਾਹੀਦੀ ਹੈ, ਫਿਰ ਜੇ ਉਸ ਤੋਂ ਵਧੇਰੇ ਲੋੜਵੰਦ ਆਉਂਦੇ ਹਨ ਤਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸਿੱਖ ਪੰਥ ਦੇ ਆਪਣੇ ਸੈਂਕੜੇ ਕਾਰਜ ਅਧੂਰੇ ਨੇ। ਪੰਥ ਲਈ ਸ਼ਹਾਦਤਾਂ ਦੇਣ ਵਾਲੇ ਹਜ਼ਾਰਾਂ ਸਿੰਘਾਂ ਦੇ ਪਰਿਵਾਰ ਵੱਡੀਆਂ ਆਰਥਿਕ ਔਕੜਾਂ ਚੋਂ ਲੰਘ ਰਹੇ ਨੇ। ਪਹਿਲਾਂ ਇੱਧਰ ਧਿਆਨ ਦਿਓ। ਪੰਥਕ ਅਮਾਨਤ ਰਾਹੀਂ ਆਪਣੀ ਕੋਝੀ ਸਿਆਸਤ ਨਾ ਚਮਕਾਓ। ਸਿਆਸਤ ਕਰਨੀ ਹੈ ਤਾਂ ਆਪਣੀ ਜੇਬ ਚੋਂ ਮਾਇਆ ਖਰਚ ਕਰੋ। ਚਲੋ ਜੇਬ ਚੋਂ ਨਹੀਂ ਕਰਨੀ, ਉਹ ਜਿਹੜਾ ਡੇਰਾ ਹੈ, ਬੀਬੀ ਜਗੀਰ ਕੌਰ ਮੰਤਰੀ ਵੀ ਹੈ ਨਾ, ਡੇਰੇ ਦੀ ਹੈੱਡ ਹੈ, ਨਡਾਲੇ ਆ ਕਿੱਥੇ ਆ ਉਹਨਾਂ ਦਾ, ਬੇਗੋਵਾਲ, ਕਿ ਵੀ ਉਹ ਡੇਰੇ ਵਾਲੇ ਚੋਂ ਹੀ ਦੇ ਦਿਓ ਤੁਸੀਂ ਹੁਣ ਜ਼ਰੂਰ। ਉਹ ਵੀ ਤਾਂ ਨਿੱਜੀ ਪ੍ਰਾਪਰਟੀ ਹੈ, ਮਹੰਤ ਮੰਤਰੀਆਂ ਦੀ ਆਪਣੀ, ਵੀ ਉਹਦੇ ਚੋਂ ਖਰਚ ਕਰ ਦਿਓ। ਉਹਨਾਂ ਨੇ ਕਿਹਾ ਬੀਬੀ ਜੀ ਸਿੱਖ ਇਤਿਹਾਸ ਦੇ ਖੋਜ ਕਾਰਜਾਂ ਵੱਲ ਧਿਆਨ ਦਿਓ। ਸਿੱਖ ਵਿਦਿਅਕ ਸੰਸਥਾਵਾਂ 'ਚ ਸਿੱਖਿਆ ਦੇ ਡਿੱਗਦੇ ਜਾ ਰਹੇ ਮਿਆਰ 'ਚ ਸੁਧਾਰ ਲਿਆਓ। ਪੰਜਾਬ ਦੇ ਗਰੀਬ ਤੇ ਹੁਸ਼ਿਆਰ ਸਿੱਖ ਬੱਚਿਆਂ ਦੀ ਹਾਇਰ ਐਜੂਕੇਸ਼ਨ ਲਈ ਕੋਈ ਗੁਣਵੱਤਾ ਸਿੱਖਿਆ ਵਾਲਾ ਪ੍ਰੋਜੈਕਟ। ਹੁਣ ਇੱਕ ਬਿਲਕੁਲ ਪ੍ਰੋਪਰ ਸੁਜੈਸ਼ਨਸ ਨੇ। ਉਹਨਾਂ ਨੇ ਕਿਹਾ ਕਿ ਭਾਈ ਸਿੱਖ ਪੰਥ ਦੇ ਪ੍ਰਚਾਰਕ ਪ੍ਰਬੰਧ ਦਾ ਮਿਆਰ ਸਥਾਪਿਤ ਕਰਨ ਲਈ ਕਦਮ ਚੁੱਕੋ। ਕਥਾਵਾਚਕ, ਕੀਰਤਨੀਏ, ਢਾਡੀ ਕਲਾ ਆਦਿ ਖੇਤਰਾਂ 'ਚ ਕਦੇ ਕਰੋੜਾਂ ਖਰਚ ਕਰਨ ਦੀ ਹਿੰਮਤ ਤਾਂ ਦਿਖਾਓ, ਜ਼ਰੂਰ ਚੰਗੇ ਨਤੀਜੇ ਆਉਣਗੇ। ਬੀਬੀ ਜੀ ਤੁਹਾਡਾ ਇਹ ਫੈਸਲਾ ਠੀਕ ਨਹੀਂ ਤੇ ਇਸ ਤੇ ਦੁਬਾਰਾ ਵਿਚਾਰ ਕੀਤਾ ਜਾਏ। ਇਹ ਕੇਂਦਰ ਤੇ ਰਾਜ ਸਰਕਾਰ ਦੇ ਕੰਮ ਨੇ, ਉਹਨਾਂ ਨੂੰ ਕਰਨ ਦਿਓ। ਜੇ ਤੁਸੀਂ ਗੁਰਦੁਆਰਾ ਪ੍ਰਬੰਧ ਤੇ ਸਾਡੀਆਂ ਸਿੱਖ ਸਥਾਵਾਂ ਦੇ ਪ੍ਰਬੰਧ ਨੂੰ ਸੁਧਾਰਨ ਲਈ ਇਸ ਦੇ ਉੱਤੇ ਤੁਸੀਂ ਆਪਣਾ ਧਿਆਨ ਦਿਓ, ਕੰਮ ਕਰੋ। ਤੁਸੀਂ ਬੀਬੀ ਜੀ ਤੁਸੀਂ ਕੇਂਦਰ ਜਾਂ ਰਾਜ ਸਰਕਾਰ 'ਚ ਨਹੀਂ ਬੈਠੇ, ਤੁਸੀਂ ਸ਼੍ਰੋਮਣੀ ਕਮੇਟੀ 'ਚ ਬੈਠੇ ਹੋ, ਪਰ ਕੰਮ ਤੁਸੀਂ ਸਰਕਾਰਾਂ ਦੇ ਕਰ ਰਹੇ ਹੋ। ਬੇਸ਼ੱਕ ਫਿਰ ਉਹਨਾਂ ਨੇ ਹਜ਼ੂਰ ਸਾਹਿਬ ਸੰਗਤਾਂ ਵੱਲੋਂ ਸੋਨਾ ਚੜਾਉਣ ਦੀ ਗੱਲ ਤੇ ਜਿਹੜਾ ਉਹਨੂੰ ਹਸਪਤਾਲ ਬਣਾਉਣ ਲਈ ਲਾਉਣ ਦੀ ਗੱਲ, ਉਹਨਾਂ ਨੇ ਕਿਹਾ ਇਹ ਵੀ ਹਸਪਤਾਲ ਬਣਾਉਣਾ ਵੀ ਸਰਕਾਰ ਦਾ ਕੰਮ ਹੈ, ਉਹ ਚਾਹੇ SGPC ਜਾਂ ਦਿੱਲੀ ਕਮੇਟੀ ਹੋਏ, ਤੁਹਾਡੇ ਕੰਮ ਨਹੀਂ ਨੇ। ਸੰਗਤ ਦੇ ਪੈਸੇ ਨਾਲ ਹਸਪਤਾਲ ਬਣਾਉਣ ਤੋਂ ਪਹਿਲਾਂ ਹੋਰ ਪੰਥ ਦੇ ਜ਼ਰੂਰੀ ਕਾਰਜ ਹੋਣੇ ਚਾਹੀਦੇ ਨੇ। ਸਰਕਾਰਾਂ ਵਾਲੇ ਕਾਰਜ ਕਰਨੇ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ, ਬਲਕਿ ਸ਼੍ਰੋਮਣੀ ਕਮੇਟੀ ਦਾ ਕੰਮ ਪੰਥ ਦੇ ਕਾਰਜ ਕਰਨੇ। ਪੰਥ ਦਾ ਪੈਸਾ ਜਾਂ ਜੋ ਸੰਗਤ ਦਾ ਤਿਲ ਫੁੱਲ ਆਉਂਦਾ ਹੈ ਉਹ ਸੰਗਤ ਲਈ ਵਰਤਿਆ ਜਾਣਾ ਚਾਹੀਦਾ ਹੈ, ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਤੇ ਲੱਗਣਾ ਚਾਹੀਦਾ ਹੈ। ਇਸ ਤੇ ਮੁੜ ਵਿਚਾਰ ਕੀਤੀ ਜਾਏ। ਇਹ ਉਹਨਾਂ ਦੀ ਪੋਸਟ ਜਦੋਂ ਫੇਸਬੁੱਕ ਤੇ ਆਂਦੀ ਹੈ ਔਰ ਇਹਦੇ ਚ ਇਹਨੇ ਰਿਸਪੈਕਟੇਬਲ ਢੰਗ ਨਾਲ ਕੇਸ ਹੈ। ਨੈਕਸਟ ਜਿਹੜਾ ਡੇ ਹੈ ਉਹ ਉਹਨਾਂ ਦਾ ਪੇਜ ਬਲੌਕ ਕਰ ਦਿੱਤਾ ਜਾਂਦਾ ਹੈ। ਹੁਣ ਇਸ ਕਿਸੇ ਨੂੰ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਕੌਣ ਤਾਕਤ ਇਹਨਾਂ ਦੇ ਪਿੱਛੇ ਹੈ, ਕਿਹਨਾਂ ਨੇ ਜਿਹੜੇ ਸਿੱਖ ਇੰਸਟੀਟਿਊਸ਼ਨਸ ਨੇ ਇਹਨਾਂ ਨੂੰ ਸਿੱਖਾਂ ਦੀ ਭਲਾਈ ਦੇ ਨਾਂ ਥੱਲੇ, ਜਿੱਥੇ ਤੁਹਾਡੇ ਬੱਚੇ ਅੱਜ ਵੀ ਖੁਦਕਸ਼ੀਆਂ ਕਿਸਾਨ ਕਰਦੇ ਨੇ, ਕਿੰਨੇ ਬੱਚੇ ਬੱਚੀਆਂ, ਇੱਕ ਪਾਸੇ ਅਸੀਂ ਇਹ ਵੀ ਰੌਲਾ ਪਾਉਂਦੇ ਹਾਂ ਜੀ ਬੱਚੇ ਬੱਚੀਆਂ ਉਹਨਾਂ ਨੂੰ ਈਸਾਈ ਮਿਸ਼ਨਰੀ ਦਾ ਜਿਹੜੇ ਨੇ ਈਸਾਈ ਬਣਾ ਰਹੇ ਨੇ, ਕਿਉਂਕਿ ਉਹਨਾਂ ਨੇ ਐਜੂਕੇਸ਼ਨ ਇੰਸਟੀਟਿਊਸ਼ਨਾਂ ਖੋਲ੍ਹੀਆਂ ਹੋਈਆਂ, ਉਹ ਉਹਨਾਂ ਦੀ ਮਦਦ ਕਰਦੇ ਨੇ। ਉਹਨਾਂ ਨੂੰ ਕਹਿੰਦੇ, ਉਹਨਾਂ ਨੂੰ ਲੱਗਦਾ ਕਿ ਭਾਈ ਜੇ ਸਾਡਾ ਬੱਚੇ ਦਾ ਇਲਾਜ ਹੁੰਦਾ ਜਾਂ ਉਹਨੂੰ ਜਿਹੜਾ ਹੁੰਦਾ ਵੀ ਤੁਸੀਂ ਆਪਣੀ ਕੌਮ ਦੇ ਉੱਤੇ ਫੋਕਸ ਕਰਨ ਦੀ ਥਾਂ ਇਹ ਕਿਹਦੇ ਏਜੰਡੇ ਤੇ ਕੰਮ ਕਰ ਰਹੇ ਹੋ ਉਹ ਕੋਈ ਭੁਲੇਖਾ ਨਹੀਂ। ਔਰ ਅਸੀਂ ਇਹਨੂੰ ਸਟਰੋਂਗਲੀ ਕੰਡੈਮ ਕਰਦੇ ਹਾਂ। ਜਿਹੜਾ ਵਾਇਸ ਆਫ ਖਾਲਸਾ TV ਸੁਰਖਾਬ, ਔਰ ਪਰ ਇੱਕ ਪਾਸਿਓਂ ਇਹ ਹੈ ਵੀ ਹੁਣ ਸਾਡੀ ਬਰਾਦਰੀ 'ਚ ਵੀ ਸ਼ਾਮਲ ਹੋ ਗਏ ਕਿਉਂਕਿ ਅਸੀਂ ਬੈਂਡ ਟੀਵੀਆਂ ਦੀ ਬਰਾਦਰੀ ਹੈ। ਸੋ ਹੁਣ ਇਹ ਘੱਟੋ ਘੱਟ ਇੰਡੀਅਨ ਏਜੰਟ ਕਹਿਣ ਵਾਲਿਆਂ ਨੂੰ ਤਾਂ ਘੱਟੋ ਘੱਟ ਸ਼ਰਮ ਆਏਗੀ ਕਿ ਯਾਰ ਇਹ ਜਿਹੜੇ ਉੱਥੇ ਚੱਲ ਰਹੇ ਨੇ ਜੇ ਉਹ ਬੰਦ ਨਹੀਂ ਹੋ ਰਹੇ, ਜਿਹੜੇ ਬੰਦ ਹੁੰਦੇ ਜਾਂ ਇਹਦਾ ਮਤਲਬ ਹੈ ਵੀ ਖਾਲਿਸਤਾਨ ਦੀ ਮੋਹਰ ਪੱਕੀ ਲੱਗ ਰਹੀ ਹੈ। ਸੋ ਸਾਨੂੰ ਕਿਸੇ ਹੋਰ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਔਰ ਅਸੀਂ ਕਲੋਜ਼ਿੰਗ ਦੇ ਵਿੱਚ ਜਿਵੇਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਉਹਨਾਂ ਦੀ ਬਾਣੀ 52 ਅੱਖਰੀ, ਉਸ ਨੂੰ ਦੇ 2 ਸ਼ਲੋਕ ਨੰਬਰ 13 ਔਰ 14 ਇਸ ਨੂੰ ਅਸੀਂ ਵਿਚਾਰ ਰਹੇ ਹਾਂ। ਛੱਛਾ ਇਹ ਛਤਰ ਪਤ ਵਾਸ ਪਾਸਾ, ਛੱਕ ਕੇ ਨਾ ਰਹੋ
ਛਾੜ ਕੇ ਨਾ ਆਸਾ ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ ਤਾਹੇ ਛਾੜ ਕਤ ਆਪ ਬੰਧਾਵਾ। ਜੀ ਹੁਣ ਜ਼ਾਹਰ ਹੈ ਕਿ ਇਹ ਰੱਬ ਜਿਹੜਾ ਕੁੱਲ ਕਾਇਨਾਤ ਦਾ ਮਾਲਕ ਹੈ ਉਹੀ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਬਾਦਸ਼ਾਹ ਦੁਨਿਆਵੀ ਬਾਦਸ਼ਾਹ ਉਹਨਾਂ ਦੀਆਂ 3 ਨਿਸ਼ਾਨੀਆਂ ਜਿਹੜਾ ਬਾਦਸ਼ਾਹ ਹੁੰਦਾ ਹੈ, ਚਵਰ ਛਤਰ ਤਖਤ, ਅੱਛਾ ਕਿ ਉਹ ਤਖਤ ਦੇ ਉੱਤੇ ਬੈਠਦਾ ਹੈ, ਉਸ ਦੇ ਸਿਰ ਦੇ ਉੱਤੇ ਛਤਰ ਹੁੰਦਾ ਹੈ, ਕੈਨੋਪੀ ਉਸ ਨੂੰ, ਔਰ ਜ਼ਾਹਰ ਹੈ ਕਿ ਉਸ ਦੇ ਪਿੱਛੇ ਇੱਕ ਅਟੈਂਡੈਂਟ ਜਿਹੜਾ ਉਹਦੀ ਪਿੱਛੋਂ ਵੀ ਹਿਫਾਜ਼ਤ ਕਰ ਰਿਹਾ ਹੁੰਦਾ ਹੈ, ਉਸ ਦੇ ਉੱਤੇ ਚੌਰ ਝੁਲਾ ਰਿਹਾ ਹੁੰਦਾ ਹੈ, ਚਵਰ ਛਤਰ ਤਖਤ। ਅੱਛਾ ਔਰ ਇਹੀ ਬਾਦਸ਼ਾਹ ਦੇ ਸਿੰਬਲ ਵੀ ਨੇ। ਜਦੋਂ ਅਸੀਂ ਛਤਰਪਤੀ ਕਹਿੰਦੇ ਹਾਂ, ਔਰ ਖਾਸ ਤੌਰ ਤੇ ਮਰਾਠੇ ਕੱਲਾ ਸ਼ਿਵਾਜੀ ਨਹੀਂ ਕਹਿਣ ਦਿੰਦੇ, ਉਹ ਛਤਰਪਤੀ ਸ਼ਿਵਾਜੀ ਮਹਾਰਾਜ। ਅੱਛਾ ਸੋ ਛਤਰਪਤੀ ਇਹ ਹੈ ਕਿ ਜਿਹਦੇ ਸਿਰ ਤੇ ਛਤਰੀ ਛਤਰ ਹੈ, ਔਰ ਜ਼ਾਹਰ ਹੈ ਸੋਨੇ ਦਾ ਹੀਰਿਆਂ ਦਾ ਕੀਮਤੀ ਹੁੰਦਾ ਸੀ। ਅੱਛਾ ਹੁਣ ਕਬੀਰ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਸਲੀ ਛਤਰਪਤੀ ਬਾਦਸ਼ਾਹਾਂ ਦਾ ਬਾਦਸ਼ਾਹ ਰੱਬ ਹੈ, ਨਿਰੰਕਾਰ ਹੈ, ਵਾਹਿਗੁਰੂ ਹੈ। ਛੱਛਾ ਇਹ ਹੈ ਛਤਰਪਤ ਪਾਸਾ ਛੱਕ ਕੇ ਨਾ ਰਹੋ ਛਾੜ ਕੇ ਨਾ ਆਸਾ, ਕਿ ਇਹ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਇਸ ਦੇ ਉੱਤੇ ਕੋਈ ਸ਼ੱਕ ਨਹੀਂ ਕਰਨਾ ਹੈ, ਕੋਈ ਡਾਊਟ, ਕੋਈ ਕਨਫਿਊਜ਼ਨ ਨਹੀਂ ਕਰਨਾ ਹੈ, ਔਰ ਆਸ ਜੇ ਰੱਖਣੀ ਹੈ ਤੇ ਇਸੇ ਤੇ ਹੀ ਰੱਖਣੀ ਹੈ, ਇਸ ਤੋਂ ਕਦੇ ਬੇਆਸ ਨਹੀਂ ਹੋਣਾ। ਔਰ ਉਹ ਆਪਣੇ ਮਨ ਨੂੰ ਕਹਿਣ ਨੇ ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾਂ, ਕਿ ਤੈਨੂੰ ਮੈਂ ਹਰ ਛਿਨ ਹਰ ਪਲ ਇਹ ਗੱਲ ਸਮਝਾਉਂਦਾ ਤਾਹੇ ਛਾੜ ਕਤ ਆਪ ਵਧਾਵਾ, ਕਿ ਜੇ ਇਸ ਛਤਰਪਤੀ ਨੂੰ, ਇਸ ਬਾਦਸ਼ਾਹ ਦੇ ਬਾਦਸ਼ਾਹ ਰੱਬ ਨੂੰ ਛੱਡੇਗਾ ਤਾਹੇ ਛਾੜ ਕਤ ਆਪ ਵਧਾਵਾ, ਤੇ ਤੂੰ ਕਿਉਂ ਆਪਣੇ ਆਪ ਨੂੰ ਮਾਇਆ 'ਚ ਬੰਨ ਰਿਹਾ ਹੈ, ਦੁਨਿਆਵੀ ਪਕੜ ਦੇ ਵਿੱਚ ਹੈ। ਬਾਦਸ਼ਾਹਾਂ ਦਾ ਬਾਦਸ਼ਾਹ ਰੱਬ ਹੈ, ਉਸ ਦੇ ਨਾਲ ਹੀ ਮੁਹੱਬਤ, ਉਸ ਦੇ ਨਾਲ ਹੀ ਕੁਰਬਤ, ਉਸ ਦੇ ਉੱਤੇ ਹੀ ਆਸ, ਉਸ ਦੇ ਅੱਗੇ ਹੀ ਆਪਾ ਰੱਖਣਾ, ਇਹੀ ਰੱਬ ਦੇ ਬੰਦਿਆਂ ਨੂੰ ਸੌਂਦਾ ਹੈ। ਫਿਰ ਜੱਜਾ ਜੋ ਤਨ ਜੀਵਤ ਜਰਾਵੇ ਜੋਬਨ ਜਾਰ ਜੁਗਤ ਸੋ ਪਾਵੇ ਅਸ ਜਰ ਪਰ ਜਰ ਜਰ ਜਬ ਰਹਿ ਤਬ ਜਾਏ ਜੋਤ ਉਜਾਰੋ ਲਹਿ। ਹੁਣ ਜੱਜਾ ਲਫ਼ਜ਼ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਰੱਬ ਦੇ ਬੰਦੇ ਨੇ ਉਹ ਆਪਣੇ ਤਨ ਦੇ ਮੋਹ ਨੂੰ ਖਤਮ ਕਰਦੇ ਨੇ। ਔਰ ਕਿਵੇਂ ਮੋਹ ਖਤਮ ਹੁੰਦਾ ਹੈ? ਜੇ ਤੁਸੀਂ ਕਿਸੇ ਚੀਜ਼ ਨੂੰ ਚੀਰ ਦਿਓ, ਸਾੜ ਦਿਓ, ਉਹਦੀ ਹੋਂਦ ਨਾ ਰਹੇ। ਸੋ ਇਹ ਕਿਉਂਕਿ ਰੂਹਾਨੀਅਤ ਦੀ ਦੁਨੀਆ ਦੀਆਂ ਗੱਲਾਂ ਨੇ, ਸਿੰਬਲਸ ਨੇ। ਜੱਜਾ ਜੋ ਤਨ ਜੀਵਤ ਜਰਾਵੇ, ਕਿ ਇਹ ਰੱਬ ਦਾ ਰਸਤਾ ਉਹ ਹੈ ਜਿਹੜਾ ਆਪਣੇ ਤਨ ਨੂੰ ਜਿਉਂਦੇ ਜੀ ਸਾੜ ਲੈ। ਹੁਣ ਜਿਉਂਦੇ ਜੀ ਸਾੜਨਾ ਕੀ ਆ? ਹਉਮੈ ਨੂੰ ਮਾਰ ਲੈਣਾ। ਜੋਬਨ ਜਾਰ ਜੁਗਤ ਸੋ ਪਾਵੇ, ਜਿਹੜਾ ਹੰਕਾਰ ਹੈ ਜੋਬਨ ਦਾ, ਜਵਾਨੀ ਦਾ, ਦੌਲਤ ਦਾ, ਕਬੀਰ ਸਾਹਿਬ ਉਹਨੂੰ ਜੇ ਸਾੜ ਦੇ ਤੇ ਉਹਦੇ ਕੋਲ ਫਿਰ ਜੁਗਤ ਆਏਗੀ, ਵੇ ਆਫ ਲਾਈਫ, ਕਿ ਉਹ ਜ਼ਿੰਦਗੀ ਨੂੰ ਕਿਵੇਂ ਬਸਰ ਕਰ ਸਕਦਾ ਹੈ। ਰੱਬ ਦੀ ਯਾਦ ਦੇ ਚੋਂ ਹੀ ਜਿਹਨੂੰ ਅਸੀਂ ਜੀਵਨ ਜੁਗਤ ਕਹਿੰਦੇ, ਜੀਵਨ ਦੀ ਜੁਗਤੀ, ਜੀਵਨ ਦਾ ਮਕਸਦ, ਪਰਪਸ ਹਾਸਲ ਹੋਏਗਾ। ਅਸ ਜਰ ਪਰ ਜਰ ਜਰ ਜਬ ਰਹਿ, ਇੱਕ ਆਪਣੀ ਜਰ ਦਾ, ਆਪਣੀ ਦੌਲਤ, ਆਪਣੇ ਜੋਬਨ ਦਾ ਗੁਮਾਨ, ਇੱਕ ਕਿਸੇ ਦੀ ਪਰ ਦੌਲਤ ਖੋਣ ਦੀ ਭਾਵਨਾ, ਜਦੋਂ ਰੱਬ ਦੇ ਉੱਤੇ ਫੇਥ ਜੀਵਨ ਜੁਗਤ ਦਿੰਦਾ ਹੈ ਤੇ ਅਸ ਜਰ ਪਰ ਜਰ ਜਰ ਜਬ ਰਹਿ, ਜਦੋਂ ਇਹ ਸਾਰਾ ਕੁਝ ਹੀ ਛੱਡ ਜਾਏਗਾ, ਦੌਲਤ ਦੀ ਹਿਰਸ, ਆਪਣੀ ਦੀ, ਦੂਸਰੇ ਦੀ, ਤਬ ਜਾਏ ਜੋਤ ਉਜਾਰੋ ਲਹਿ, ਫਿਰ ਅੰਦਰ ਜੀਵਤ ਜੋਤ, ਨੂਰ, ਰੋਸ਼ਨੀ ਰੱਬ ਦੀ ਯਾਦ ਦੀ ਪ੍ਰਗਟ ਹੋਏਗੀ। ਔਰ ਸਾਰਾ ਹਨੇਰਾ ਜਿਹੜਾ ਕਿ ਮਾਇਆ ਦੀ ਪਕੜ ਨੇ, ਮਾਇਆ ਦੇ ਮੋਹ ਨੇ ਸਾਡੇ ਅੰਦਰ ਪਸਾਰਿਆ ਹੋਇਆ, ਤਬ ਜਾਏ ਜੋਤ ਉਜਾਰੋ ਲਹਿ, ਫਿਰ ਉਸ ਦੇ ਅੰਦਰ ਉਹ ਜੋਤ ਜਗੇਗੀ, ਚਾਰ ਚਫੇਰੇ ਉਜਾਲਾ ਹੋਏਗਾ, ਚਾਰ ਚਫੇਰੇ ਨੂਰ ਹੋਏਗਾ, ਔਰ ਜੀਵਨ ਜੁਗਤ ਦੀ ਜਿਹੜੀ ਹੈ ਉਹ ਜੀਵਨ ਦੇ ਅੰਦਰ ਸਮਝ ਆਏਗੀ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵੀਡੀਓਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।